ਪੰਜਾਬੀ ਰੇਡੀਓ USA, ਪੰਜਾਬੀ ਟੀਵੀ USA ਸੁਣ ਰਹੇ ਦੇਖ ਰਹੇ ਸਾਡੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਸਵਾਗਤ ਹੈ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਦੇ ਵਿੱਚ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਆਪਣੇ ਨਾਲ US ਇਮੀਗ੍ਰੇਸ਼ਨ ਦੇ ਅਟਰਨੀ ਜੇ ਟਿਰਕੇਣਾ ਜੀ। ਅਟਰਨੀ ਟਿਰਕੇਣਾ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 4082722500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415 909 0503 ਦੇ ਉੱਤੇ। ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਆ, ਕਾਲ ਕਰੋ 8888889914 ਦੇ ਉੱਤੇ। ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਇਹਨਾਂ ਖਬਰਾਂ ਦੇ ਉੱਤੇ ਨਜ਼ਰ ਮਾਰਾਂਗੇ ਤੇ ਦੇਖਦੇ ਹਾਂ ਕੀ ਕੁਛ ਜਿਹੜਾ ਉਹ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਚੱਲ ਰਿਹਾ। CBP ਵਾਲੇ ਕੀ ਕਰ ਰਹੇ ਆ, USCIS ਵਾਲਿਆਂ ਦਾ ਕੀ ਆ, ਆਈਸ ਵਾਲਿਆਂ ਨੇ ਕੀ ਕੁਛ ਕਰ ਰਹੇ ਆ, ਜੱਜ ਤੇ ਜਿਹੜੇ ਪ੍ਰਸ਼ਾਸਨ ਆ ਉਹਨਾਂ ਦੇ ਦਰਮਿਆਨ ਵੀ ਬਹੁਤ ਕੁਛ ਜਿਹੜਾ ਉਹ ਹੋ ਰਿਹਾ ਆ। ਸੋ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਤੁਹਾਡੇ ਨਾਲ ਜਿਹੜੀਆਂ ਉਹ ਸਾਂਝੀਆਂ ਕਰਾਂਗੇ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਾਲਸ ਜਿਹੜੀਆਂ ਉਹ ਨਹੀਂ ਲੈ ਸਕਾਂਗੇ, ਉਸ ਚੀਜ਼ ਦੇ ਲਈ ਤੁਹਾਡੇ ਤੋਂ ਪਹਿਲਾਂ ਹੀ ਜਿਹੜਾ ਉਹ ਮਾਫੀ ਮੰਗਦੇ ਹਾਂ। ਆਉਂਦੇ ਸਮੇਂ ਦੇ ਵਿੱਚ, ਆਉਂਦੇ ਪ੍ਰੋਗਰਾਮਸ ਦੇ ਵਿੱਚ ਕਾਲਸ ਦਾ ਸਿਲਸਿਲਾ ਫਿਰ ਜਿਹੜਾ ਚਲਾਵਾਂਗੇ। ਅੱਜ ਕਾਲਸ ਜਿਹੜੀਆਂ ਉਹ ਨਹੀਂ ਲੈ ਸਕਾਂਗੇ। ਅੱਜ ਜਿਹੜਾ ਫੋਕਸ ਆ ਉਹ ਜ਼ਿਆਦਾ ਨਿਊਜ਼ ਦੇ ਉੱਤੇ ਹੀ ਰਹੇਗਾ। ਅਟਰਨੀ ਟਿਰਕੇਣਾ ਜੀ, ਸ਼ੁਰੂਆਤ ਕਰਦੇ ਹਾਂ ਗੱਲਬਾਤ ਨੂੰ ਜਿਹੜਾ ਉਹ ਲੈ ਕੇ। ਜਿਹੜੇ US CBP ਵਾਲੇ ਆ, ਉਹਨਾਂ ਨੇ ਏਅਰਲਾਈਨਸ ਨੂੰ ਕਿਹਾ ਵੀ ਜਿਹੜਾ X ਲਿਖਿਆ ਹੁੰਦਾ ਹੈ ਸੈਕਸ ਮਾਰਕਰ ਦੇ ਉੱਤੇ US ਪਾਸਪੋਰਟ ਦੇ ਉੱਤੇ, ਉਸ ਨੂੰ ਡਿਸਰਿਗਾਰਡ ਜਿਹੜਾ ਉਹ ਕੀਤਾ ਜਾਵੇ। ਏਅਰਲਾਈਨਸ ਨੂੰ ਉਹਨਾਂ ਨੇ ਇੰਸਟਰਕਟ ਕੀਤਾ ਵੀ ਮੇਲ ਜਾਂ ਫੀਮੇਲ ਹੀ ਜਿਹੜਾ ਉਹ ਸਿਰਫ ਟਰੈਵਲਰਸ ਦਾ ਜਿਹੜਾ ਉਹ ਲਿਖਿਆ ਜਾਵੇ। ਹਾਂਜੀ, ਸੋ ਇਹ ਜਿਹੜੀ ਸਰਕਾਰ ਆ ਇਹਨਾਂ ਨੇ ਪਹਿਲਾਂ ਹੀ ਅਨਾਉਂਸ ਕੀਤਾ ਸੀਗਾ ਕਿ ਜਿਹੜੇ ਜੈਂਡਰ ਆ ਉਹ ਸਿਰਫ ਮੇਲ ਤੇ ਫੀਮੇਲ ਹੋ ਸਕਦੇ ਆ, ਤੇ ਐਕਸ ਮਾਰਕਰ ਇਹਨਾਂ ਨੇ ਪਹਿਲਾਂ ਹੀ ਕਿਹਾ ਸੀ ਕਿ ਟਾਰਗੇਟ ਕਰੂਗੇ ਸਪੋਰਟਸ ਜਿਹੜੀਆਂ ਹੈਗੀਆਂ, ਫੀਮੇਲ ਸਪੋਰਟਸ ਸਪੈਸ਼ਲੀ ਉਹਦੇ ਵਿੱਚੋਂ ਜਦੋਂ ਟਰਾਂਸ ਐਥਲੀਟ ਸੀਗੇ ਉਹਨਾਂ ਨੂੰ ਜਿਹੜਾ ਸੀਗਾ ਕੱਢੂਗੇ। ਤੇ ਉਧਰਲੇ ਉਸੇ ਉਪਰਾਲੇ ਦੇ ਥੱਲੇ ਇਹ ਇਹਨਾਂ ਨੇ ਜਿਹੜਾ ਏਅਰਲਾਈਨਸ ਨੂੰ ਹੁਣ ਕਿਹਾ ਕਿ ਤੁਸੀਂ ਜਿਹੜਾ ਜਦੋਂ ਉਹਨਾਂ ਦੀ ਐਂਟਰੀ ਕਰਨੀ ਹੈ, ਡੇਟਾ ਵਗੈਰਾ ਕਰਨਾ, ਤੇ ਤੁਸੀਂ ਉਹਦੇ ਵਿੱਚ ਮੇਲ ਜਾਂ ਫੀਮੇਲ ਹੀ ਲਿਖਣਾ ਹੈਗਾ। ਤੇ ਹੁਣ ਕਈਆਂ ਦੇ ਜਿਹੜੇ ਪਾਸਪੋਰਟ ਉਹਦੇ ਵਿੱਚ ਇਸ਼ੂ ਹੋਏ ਸੀਗੇ ਜੈਂਡਰ ਮਾਰਕਰ ਐਕਸ ਦੇ ਨਾਲ, ਉਹਨਾਂ ਹੁਣ ਇਹ ਕਨਫਿਊਜ਼ਨ ਜਿਹੜੀ ਇੱਕ ਹੋ ਜਾਂਦੀ ਹੈ ਕਿ ਪਾਸਪੋਰਟ ਕੁਛ ਕਹਿ ਰਿਹਾ ਤੇ ਏਅਰਲਾਈਨਾਂ ਨੇ ਕਿਸੇ ਹੋਰ ਹਿਸਾਬ ਨਾਲ ਪ੍ਰੋਸੈਸ ਕਰਨਾ। ਤੇ ਹੁਣ ਇਹ ਜਿਹੜੀ ਮੁੱਦੇ ਜਿਹੜੇ ਹੈਗੇ ਆ, ਇਹ ਕਈ ਬੰਦੇ ਕਹਿ ਸਕਦੇ ਆ ਕਿ ਉਹਨਾਂ ਨੂੰ ਇਹ ਮੈਟਰ ਨਹੀਂ ਕਰਦੇ, ਅਸਾਈਲਮ ਵਾਲੇ ਕਹਿ ਸਕਦੇ ਉਹਨਾਂ ਨੂੰ ਮੈਟਰ ਨਹੀਂ ਕਰਦੇ, ਪਰ ਗੱਲ ਇਹ ਉਹੀ ਆ ਜਾਂਦੀ ਆ ਕਿ ਇਹ ਆਇਡੈਂਟੀਟੀ, ਟਰੈਵਲ ਰਾਈਟਸ ਤੇ ਫੋਕਸ ਜਿਹੜੀ ਚੀਜ਼ ਹੁੰਦੀ ਆ ਕਿ ਇਮੀਗ੍ਰੇਸ਼ਨ ਇਨਫੋਰਸਮੈਂਟ ਜਿਹੜੇ ਹੈਗੇ ਆ ਉਹ ਜਿਹੜੀ ਜੈਂਡਰ ਡਾਇਵਰਸਿਟੀ ਆ ਉਹਨੂੰ ਕਿੱਦਾਂ ਜਿਹੜਾ ਵੇਖਦੇ ਆ। ਤੇ ਮਤਲਬ ਕਿ ਬ੍ਰੌਡ ਇਹਦੇ ਵਿੱਚੋਂ ਦੀ ਹੁਣ ਅਸਾਲਮ ਵਾਲਾ ਬੰਦਾ ਕਹੂਗਾ ਕਿ ਮੈਨੂੰ ਇਹਦੇ ਨਾਲ ਕੀ ਫਰਕ ਪੈਂਦਾ। ਫਰਕ ਇਹਦੇ ਨਾਲ ਬਸ ਇਹੀ ਪੈਂਦਾ ਕਿ ਜਿਹੜਾ ਇੱਕ ਜਦੋਂ ਵਰਗ ਨੂੰ ਜੇ ਉਹ ਤੰਗ ਕਰ ਸਕਦੇ ਆ ਤਾਂ ਦੂਜੇ ਵਰਗ ਤੇ ਵੀ ਆਉਣ ਨੂੰ ਉਹਨਾਂ ਨੂੰ ਜ਼ਿਆਦਾ ਟਾਈਮ ਨਹੀਂ ਲੱਗਦਾ। ਸੋ ਸੇਮ ਥਿੰਗ ਜਿੱਦਾਂ ਕਿ ਮੇਰਾ ਤਾਂ ਗ੍ਰੀਨ ਕਾਰਡ ਆ ਗਿਆ, ਮੈਨੂੰ ਹੁਣ ਕਿਸੇ ਨਾਲ ਕੀ ਲੈਣ ਦੇਣਾ। ਸੇਮ ਥਿੰਗ ਜੇ ਐਜ਼ ਅ ਇਮੀਗ੍ਰੈਂਟ ਉਹ ਤੁਹਾਨੂੰ ਤੰਗ ਕਰ ਸਕਦੇ ਹਨ, ਏਦਾਂ ਦੀਆਂ ਚੀਜ਼ਾਂ ਜਿਹੜੀਆਂ ਚੱਲਦੀਆਂ ਰਹਿੰਦੀਆਂ। ਤੇ ਇਹ ਜਿਹੜਾ ਸੀਗਾ ਇੱਕ ਇਹਨਾਂ ਨੇ ਨਵਾਂ ਸਟੈਪ ਆ ਕਿ ਏਅਰਲਾਈਨਸ ਨੂੰ ਜਿਹੜਾ ਇਹਨਾਂ ਨੇ ਕਿਹਾ ਕਿ ਤੁਸੀਂ ਮੇਲ ਫੀਮੇਲ ਹੀ ਮਾਰਕ ਕਰਨਾ। ਪਰ ਇਹ ਆ ਕਿ ਜਿਹੜੇ ਪਾਸਪੋਰਟ ਇਸ਼ੂ ਹੋਏ ਆ ਉਹ ਵੈਲਿਡ ਰਹੂਗੇ। ਇਹ ਨਹੀਂ ਕਿ ਪਾਸਪੋਰਟ ਵੈਲਿਡ ਨਹੀਂ ਹੈਗੇ, ਕਿਉਂਕਿ ਉਹ ਸਰਕਾਰ ਨੇ ਖੁਦ ਜਿਹੜੇ ਇਸ਼ੂ ਕੀਤੇ ਆ। ਤੇ ਇਹਦੇ ਵਿੱਚ ਆਪਾਂ ਦੇਖਦੇ ਹਾਂ ਕਿ ਅੱਗੇ ਜਾ ਕੇ ਪਤਾ ਲੱਗੂਗਾ ਆਉਣ ਵਾਲੇ ਟਾਈਮ ਦੇ ਵਿੱਚ ਕਿ ਏਅਰਲਾਈਨ ਤੇ CBP ਨੂੰ ਇਹਦੇ ਉੱਤੇ ਲਿਟੀਗੇਸ਼ਨ ਹੁੰਦੀ ਆ ਕਿ ਨਹੀਂ ਹੁੰਦੀ ਆ। ਇਹਦੀ ਵੀ ਕਈ ਵਾਰੀ ਗੱਲ ਕਰ ਚੁੱਕੇ ਆ ਕਿ ਜਿਹੜੀਆਂ ਕਮਿਊਨਿਟੀਜ਼ ਹੈਗੀਆਂ ਹਨਾ, ਜਿੱਦਾਂ ਹੁਣ ਤੁਸੀਂ ਦੇਖੋ ਹਿਸਪੈਨਿਕ ਕਮਿਊਨਿਟੀ ਆ, ਉਹ ਚੱਕ ਕੇ ਲਿਟੀਗੇਸ਼ਨ ਕਰ ਦਿੰਦੀ ਰਾਈਟ ਵੇ, ਤੇ ਕਾਫੀ ਸਾਰੀ ਉਹਨੂੰ ਜਿੱਤ ਵੀ ਮਿਲਦੀ ਆ। ਅੱਜ ਇੱਕ ਕੇਸ ਬੌਂਡ ਦੇ ਉੱਤੇ ਆਪਾਂ ਲੇਟਰ ਡਿਸਕਸ ਕਰਾਂਗੇ, ਜਿਹਦੇ ਵਿੱਚ ਤੁਸੀਂ ਦੇਖੋਗੇ ਕਿ ਜਿਹੜੀ ਹਿਸਪੈਨਿਕ ਕਮਿਊਨਿਟੀ ਆ ਉਹਦੇ ਵਿੱਚ ਤੇ ਆਪਣੀ ਜਿਹੜੀ ਕਮਿਊਨਿਟੀ ਆ ਲਿਟੀਗੇਸ਼ਨ ਦੇ ਵਿੱਚ ਕੀ ਫਰਕ ਹੁੰਦਾ। ਠੀਕ ਆ ਜੀ, ਸੇਮ ਥਿੰਗ ਜਿੱਦਾਂ ਹੁਣ ਇਹ ਵਾਲੀ ਹੈਗੀ ਆ ਟਰਾਂਸਜੈਂਡਰ ਕਮਿਊਨਿਟੀ ਜਿਹੜੀ ਹੈਗੀ ਆ, ਗੱਲ ਸਾਰੀ ਇਹ ਆ ਜਾਂਦੀ ਹੈ ਰਾਜਕਰਨ ਜੀ ਕਿ ਜਦੋਂ ਇਹਨਾਂ ਦੇ ਕੋਲ ਕੋਈ ਇਹਨਾਂ ਦੇ ਹੱਕ ਖੁੰਦੇ ਆ ਤੇ ਇਹਨਾਂ ਨੂੰ ਕਿਹਾ ਕਿ ਨਹੀਂ ਏਅਰਲਾਈਨ ਨੂੰ ਏਦਾਂ ਕਲਾਸੀਫਾਈ ਨਹੀਂ ਓਦਾਂ ਕਰਨਾ, ਇਹ ਲੋਕੀ ਜਿਹੜੇ ਸੀਗੇ ਇਹ ਲੜਨ ਨੂੰ ਤਿਆਰ ਹੋ ਜਾਂਦੇ ਆ, ਉੱਥੇ ਕਰ ਦਿੰਦੇ ਆ। ਠੀਕ ਆ, ਤੇ ਆਪਾਂ ਉਹੀ ਗੱਲ ਆ ਕਿ ਆਪਣੇ ਹੁਣ ਜਿਹੜਾ ਸੀਗਾ ਕਮਿਊਨਿਟੀ ਦੇ ਵਿੱਚ ਜਦੋਂ ਆ ਜਿਹੜੀ ਚੀਜ਼ ਚੱਲ ਰਹੀ ਹੈ ਕਿ ਵਰਕ ਪਰਮਿਟ ਨੂੰ ਲੈ ਕੇ ਜਾਂ ਹੋਰ ਕੋਈ ਹੱਕਾਂ ਨੂੰ ਲੈ ਕੇ, ਤੇ ਇਹ ਆ ਕਿ ਕਈ ਜਿਹੜੇ ਮਸਲੇ ਆ ਉਹ ਡਿਪੈਂਡ ਕਰਦਾ ਕਿ ਬੰਦਾ ਕਿਹੜੇ ਟੈਰੀਟਰੀ ਦੇ ਵਿੱਚ ਹੈਗਾ, ਕਿਹੜੇ ਜੂਰਿਸਡਿਕਸ਼ਨ ਦੇ ਥੱਲੇ ਹੈਗਾ, ਉਹ ਲਾਅ ਸੂਟ ਕਰੂਗਾ ਨਹੀਂ ਕਰੂਗਾ, ਉਹ ਜਿਹੜੇ ਫੈਕਟਰਸ ਦੇ ਉੱਤੇ। ਤੇ ਇਹ ਜਿਹੜੀ ਹੁਣ ਸੀਗੀ ਵੱਖ-ਵੱਖ ਤੁਸੀਂ ਕਹਿ ਲਓ ਕਿ ਜਿਹੜੀ ਸਰਕਾਰ ਆ ਉਹ ਜਿੱਦਾਂ ਇਮੀਗ੍ਰੈਂਟਸ ਨੂੰ ਟਾਰਗੇਟ ਕੀਤਾ, ਇਹਨਾਂ ਨੂੰ ਟਾਰਗੇਟ ਕੀਤਾ,
ਤੇ ਕਾਫੀ ਸਾਰੀ ਲਿਟੀਗੇਸ਼ਨ ਆਲਰੇਡੀ ਜਿਹੜੀ ਚੱਲ ਰਹੀ ਹੈ ਸਰਕਾਰ ਦੇ ਖਿਲਾਫ। ਤੇ ਅੱਜ ਜਿਹੜੀਆਂ ਖਬਰਾਂ ਥੋੜ੍ਹੀਆਂ ਜਿਹੀਆਂ ਕਰਾਂਗੇ ਉਹ 'ਚ ਤੁਹਾਨੂੰ ਥੋੜ੍ਹਾ ਜਿਹਾ ਐਂ ਲੱਗੂਗਾ ਕਿ ਟਾਈਡ ਜਿਹੜੀ ਨਾ ਥੋੜ੍ਹੀ ਜਿਹੀ ਟਰਨ ਹੋ ਰਹੀ ਹੈ ਇਮੀਗ੍ਰੈਂਟਸ ਦੇ ਫੇਵਰ ਦੇ ਵਿੱਚ। ਅੱਛਾ। ਤੇ ਸਲਾਈਟਲੀ ਮਤਲਬ ਕਿ ਜਿੱਦਾਂ ਇੱਕ ਸੀਗਾ ਨਾ ਨੇਰਗਰਦੀ ਜਿਹੀ ਮੱਚੀ ਹੋਈ ਸੀਗੀ ਕਿ ਜੋ ਮਰਜ਼ੀ ਜਿਹੜਾ ਹੋਈ ਜਾ ਰਿਹਾ ਸੀਗਾ। ਤੇ ਹੁਣ ਐਂ ਲੱਗਦਾ ਕਿ ਜਿਹੜੇ ਕੋਰਟਸ ਹੈਗੇ ਨੇ ਤੇ ਜਿਹੜੇ ਲੋਕਲ ਸਰਕਾਰਾਂ ਜਿਹੜੀਆਂ ਹੈਗੀਆਂ ਨਾ ਉਹਨਾਂ ਨੇ ਵਾਕਈ ਜਿਹੜਾ ਸੀਗਾ ਕਿ ਫਾਈਟ ਬੈਕ ਵੀ ਕਰਨਾ ਸ਼ੁਰੂ ਕਰਤਾ ਤੇ ਸਟੈਂਡ ਲਿਆ ਆ। ਸਟੈਂਡ ਲਿਆ। ਕਈ ਜੱਜ ਜਿਹੜੇ ਸੀਗੇ ਉਹ ਗੋਡਾ ਟੇਕ ਗਏ ਸੀਗੇ, ਕਈ ਜੱਜਾਂ ਨੇ ਪਰ ਜਿਹੜਾ ਸੀਗਾ ਪੂਰਾ ਫੁੱਲ ਜਿਹੜਾ ਸਟੈਂਡ ਲਿਆ। ਤੇ ਉਹ ਏਦਾਂ ਦੀਆਂ ਖਬਰਾਂ ਜਿਹੜੀਆਂ ਰਲੀਆਂ ਮਿਲੀਆਂ ਜਿਹੜੀਆਂ ਹੁਣ ਸਾਹਮਣੇ ਜਿਹੜੀਆਂ ਆਉਣੀਆਂ ਸ਼ੁਰੂ ਹੋਈਆਂ। ਪਹਿਲਾ ਸਾਲ ਜਿਹੜਾ ਸੀਗਾ ਥੋੜਾ ਜਿਹਾ ਇੰਪੋਰਟੈਂਟ ਸੀਗਾ, ਠੀਕ ਆ, ਕਿ ਪਹਿਲੇ ਸਾਲ ਜਿਹਨਾਂ ਨੇ ਆਪਣੇ ਨੰਬਰ ਜਿਹੜੇ ਪ੍ਰੂਵ ਕਰਨੇ ਹੁੰਦੇ ਆ। ਉਸ ਤੋਂ ਬਾਅਦ ਕੀ ਸੀਗਾ ਕਿ ਹੋਰ ਮੁੱਦੇ ਵੀ ਇਕੋਨਮੀ ਵਗੈਰਾ ਕਈ ਕੁਛ ਜਿਹੜਾ ਆ ਜਾਂਦਾ। ਕਈ ਵਾਰੀ ਲੋਕ ਜਿਹੜੇ ਪੁੱਛਦੇ ਆ ਅਕਸਰ ਕਿ ਯਾਰ ਹੁਣ ਡਰ ਦਾ ਮਾਹੌਲ ਜਿਹੜਾ ਬੈਠਿਆ ਹੋਇਆ ਕਿ ਕੀ ਕਰਨਾ ਚਾਹੀਦਾ, ਟਰੱਕ ਤੇ ਜਾਣਾ ਚਾਹੀਦਾ, ਨਹੀਂ ਜਾਣਾ ਚਾਹੀਦਾ। ਤੇ ਉਹਦੇ ਵਿੱਚ ਇਹ ਸੀਗਾ ਕਿ ਅਕਤੂਬਰ ਜਿਹੜਾ ਹੈਗਾ, ਸੋ ਹੁਣ ਜੇ ਤਾਂ ਇਹ ਵਾਲੀ ਗੱਲ ਦੇ ਹਿਸਾਬ ਨਾਲ ਚੱਲੀਏ ਕਿ ਇਹਨਾਂ ਨੇ ਪਹਿਲਾ ਸਾਲ ਆਪਣਾ ਜ਼ਰੂਰ ਦੱਸਣਾ ਹੁੰਦਾ ਕਿ ਕੀ ਇਹਨਾਂ ਦੇ ਨੰਬਰ ਸੀਗੇ, ਆંકੜੇ ਸੀਗੇ। ਤੇ ਐਨਫੋਰਸਮੈਂਟ ਜਿਹੜੀ ਸੀਗੀ ਇਸ ਵੇਲੇ ਤਾਂ ਪੀਕ ਦੇ ਵਿੱਚ ਹੈਗੀ ਆ। ਤੇ ਥੋੜਾ ਜਿਹਾ ਜਿਹੜਾ ਸੀਗਾ ਕਿ ਬਚ ਬਚਾਓ ਕਰਨ ਦੇ ਵਿੱਚ ਸਿਆਣਪ ਹੈਗੀ ਆ ਥੋੜੀ ਜਿਹੀ ਇਸ ਵੇਲੇ। ਤੇ ਹਾਲਾਤ ਜਿਹੜੇ ਸੀਗੇ ਐਂ ਲੱਗ ਰਿਹਾ ਕਿ ਕਾਫੀ ਜਿਹੜੇ ਸੁਧਰ ਵੀ ਸਕਦੇ ਹੈਗੇ ਆ 2-3 ਮਹੀਨਿਆਂ ਦੇ ਵਿੱਚ। ਸੋ ਬਿਲਕੁਲ ਚੈਕਸ ਐਂਡ ਬੈਲੈਂਸਿਸ ਅਕਸਰ ਇਸ ਮੁਲਕ ਦੇ ਵਿੱਚ ਆਖਿਆ ਜਾਂਦਾ ਵੀ ਉਹ ਹੁੰਦੇ ਨੇ। ਤੇ ਜੇ ਉਹ ਚੀਜ਼ਾਂ ਸਾਹਮਣੇ ਆਉਣਗੀਆਂ ਤਾਂ ਚੈਕਸ ਐਂਡ ਬੈਲੈਂਸਿਸ ਨਜ਼ਰ ਆਉਣਗੇ ਤਾਂ ਚੰਗਾ ਜਿਹੜਾ ਉਹ ਰਹੂਗਾ। ਹੁਣ ਜਿੱਦਾਂ ਇਹ ਸਾਰੇ ਮਾਮਲੇ ਦੇ ਵਿੱਚ ਟਰਨੀ ਤੇਰੇ ਕਹਿਣਾ ਜੀ, ਜਿੱਦਾਂ ਤੁਸੀਂ ਕਿਹਾ ਵੀ ਟਰੈਵਲ ਦੀ ਰਿਸਟ੍ਰਿਕਸ਼ਨ ਜਾਂ ਇੱਕ ਪਰਟੀਕੂਲਰ ਗਰੁੱਪ ਨੂੰ ਜਿਹੜਾ ਟਾਰਗੇਟ ਇਸ ਤਰੀਕੇ ਦੇ ਨਾਲ ਜਿਹੜਾ ਉਹ ਕਰਨਾ ਆ, ਇਹਦੇ ਆਧਾਰ ਦੇ ਤੇ ਪਹਿਲੋਂ ਮੈਨੂੰ ਲੱਗਦਾ ਅਸਾਈਲਮ ਕੇਸ ਵੀ ਜਿਹੜੇ ਉਹ ਪਾਸ ਹੁੰਦੇ ਰਹੇ ਆ। ਜੈਂਡਰ ਡਿਸਕ੍ਰਿਮੀਨੇਸ਼ਨ ਵੱਖ-ਵੱਖ ਮੁਲਕਾਂ 'ਚ ਉਹ ਸਾਰੀਆਂ ਚੀਜ਼ਾਂ। ਜੇ ਇੱਥੇ ਇਹ ਚੀਜ਼ ਆ ਤਾਂ ਇਹਦਾ ਮਤਲਬ ਉਹ ਪਰਟੀਕੂਲਰ ਸੋਸ਼ਲ ਗਰੁੱਪ ਤਾਂ ਉੱਡ ਜਾਊਗਾ ਅਸਾਈਲਮ ਦੇ ਵਿੱਚੋਂ। ਇਹਦੇ ਬਾਰੇ ਆਪਾਂ ਗੱਲ ਵੀ ਕੀਤੀ ਸੀ ਮੈਟਰ ਆਫ ਏ ਵੀ, ਉਹ ਜਿਹੜੇ ਸਾਰੇ ਕੇਸ ਲਾਅ ਸੀਗੇ ਡੋਮੈਸਟਿਕ ਵਾਇਲੈਂਸ ਵਾਲੇ, ਫੈਮਿਲੀ ਪਰਟੀਕੂਲਰ ਸੋਸ਼ਲ ਗਰੁੱਪ ਵਾਲੇ। ਇਹ ਜਿਹੜੀ ਸਰਕਾਰ ਹੈਗੀ ਉਹ ਜ਼ਿਆਦਾਤਰ ਜਿਹੜੇ ਫੈਮਿਲੀ ਪਰਟੀਕੂਲਰ ਸੋਸ਼ਲ ਗਰੁੱਪ ਹੈਗੇ ਆ, ਉਹ ਆਪਾਂ ਗੱਲ ਕੀਤੀ ਸੀ ਕਿੱਦਾਂ ਜਦੋਂ ਸਰਕਾਰਾਂ ਦੀ ਰਿਵਰਸ ਹੋ ਜਾਂਦੀਆਂ ਪੋਜੀਸ਼ਨਸ, ਫਲਿਪ ਫਲॉप ਬੈਕ ਐਂਡ ਫੋਰਥ ਜਿਹੜਾ ਚੱਲਦਾ। ਤੇ ਹਾਂਜੀ, ਜਿਹੜੀ ਇਹ ਵਾਲੀ ਸਰਕਾਰ ਹੈ ਇਹਦੇ ਥੱਲੇ ਰਿਪਬਲਿਕਨ ਦੇ ਥੱਲੇ ਹਮੇਸ਼ਾ ਜਿਹੜਾ ਸੀਗਾ ਜੈਂਡਰ ਵਾਲੇ, ਫੈਮਿਲੀ ਵਾਲੇ, ਡੋਮੈਸਟਿਕ ਵਾਇਲੈਂਸ ਵਾਲੇ, ਇਹ ਸਾਰੇ ਜਿਹੜੇ ਸੀਗੇ ਇੰਡੀਵਿਜੂਅਲ ਕੇਸਿਸ ਜਿਹੜੇ ਸੀਗੇ ਇਹ ਔਖੇ ਹੋ ਜਾਂਦੇ ਆ ਕਿਉਂਕਿ ਇਹਦੀ ਜਿਹੜੀ ਇੰਟਰਪ੍ਰੀਟੇਸ਼ਨ ਹੈ ਸਟ੍ਰਿਕਟ ਕਰਦੇ ਆ BIA ਦੇ ਉੱਤੇ। ਜੀ ਜੀ। ਅੱਗੇ ਆਪਾਂ ਵੱਧਦੇ ਹਾਂ। ਇੱਕ ਜੱਜ ਹੈ ਜਿਹੜੇ ਉਹਨਾਂ ਨੇ ਫੈਡਰਲ ਇਮੀਗ੍ਰੇਸ਼ਨ ਏਜੰਟਸ ਨੂੰ ਸ਼ਿਕਾਗੋ ਦੇ ਵਿੱਚ ਆਖਿਆ ਵੀ ਤੁਹਾਨੂੰ ਬੋਡੀ ਕੈਮਰਾਜ਼ ਯੂਜ਼ ਕਰਨੇ ਪੈਣਗੇ। ਹਾਂਜੀ, ਤੇ ਆਹੀ ਜਿੱਦਾਂ ਨਾ ਕਿ ਹੁਣ ਮਤਲਬ ਕਹਿਣ ਨੂੰ ਗੱਲ ਛੋਟੀ ਜਿਹੀ ਲੱਗਦੀ ਹੈ ਕਿ ਇਹਨਾਂ ਕੀ ਫਰਕ ਪੈਂਦਾ, ਲੋਕਾਂ ਨੂੰ ਜੇਲ੍ਹ 'ਚ ਪਾਈ ਜਾ ਰਹੇ ਆ, ਲਾਇਸੈਂਸ ਕੈਂਸਲ ਕਰਤੇ। ਪਰ ਏਦਾਂ ਕਿ ਛੋਟੀਆਂ-ਛੋਟੀਆਂ ਜਿੱਤਾਂ ਦੇ ਨਾਲ ਹੀ ਫਿਰ ਜਿਹੜਾ ਤੁਹਾਨੂੰ ਪਤਾ ਕਿ ਹੌਲੀ-ਹੌਲੀ ਜਿਹੜਾ ਸੀਗਾ ਉਹ ਟਾਈਡ ਉੱਧਰ ਨੂੰ ਤੁਰਦੀ ਹੈ ਨਾ ਕਿ ਮੋਮੈਂਟਮ ਇੱਕ ਵੱਧਦਾ ਆ ਫਿਰ ਏਦਾਂ ਹੀ। ਹਾਂਜੀ, ਤੇ ਇਹ ਛੋਟੀ ਗੱਲ ਤਾਂ ਨਹੀਂ, ਪਹਿਲੀ ਗੱਲ ਤਾਂ ਵੱਡੀ ਗੱਲ ਆ, ਠੀਕ ਹੈ। ਸਾਰਾ ਐਲਿਸ ਜਿਹੜੀ ਜੱਜ ਆ, ਫੈਡਰਲ ਜੱਜ ਸ਼ਿਕਾਗੋ ਦੀ, ਉਹਨੇ ਜਿਹੜਾ ਸਟੈਂਡ ਲਿਆ ਕਿ ਜਿਹੜੇ ਇਮੀਗ੍ਰੇਸ਼ਨ ਏਜੰਟ ਆ ਉਹਨਾਂ ਨੂੰ ਜਿਹੜਾ ਸ਼ਿਕਾਗੋ ਦੇ ਵਿੱਚ ਜਿਹੜਾ ਸੀਗਾ ਬੋਡੀ ਕੈਮਰੇ ਜਿਹੜੇ ਪਾਣੇ ਪੈਣੇ ਆ। ਤੇ ਕਿਉਂਕਿ ਇਨਸੀਡੈਂਟ ਸਾਹਮਣੇ ਜਿਹੜੇ ਆ ਰਹੇ ਸੀਗੇ ਕਿ ਇੱਕ ਤਾਂ ਫੋਰਸ ਜ਼ਿਆਦਾ ਯੂਜ਼ ਕਰ ਦਿੰਦੇ ਆ, ਧੱਕੇਸ਼ਾਹੀ ਜ਼ਿਆਦਾ ਜਿਹੜੀ ਹੋ ਜਾਂਦੀ ਆ। ਤੇ ਆਪਣੇ ਆਪ ਨੂੰ ਆਇਡੈਂਟੀਫਾਈ ਨਹੀਂ ਕਰਦੇ ਸੀਗੇ, ਸਿੱਧੇ ਜਿੱਦਾਂ ਨਕਾਬਪੋਸ਼ ਜੇ ਚੱਲ ਜਾਂਦੇ ਸੀਗੇ। ਤੇ ਉਹ ਕਹਿੰਦੇ ਆ ਕਿ ਇਹਦੇ ਨਾਲ ਟਰਾਂਸਪੇਰੈਂਸੀ ਜਾਂ ਅਕਾਊਂਟੇਬਿਲਿਟੀ ਨਹੀਂ ਹੁੰਦੀ। ਤੇ ਹੁਣ ਇਹ ਆ ਕਿ ਜਦੋਂ ਬੋਡੀ ਕੈਮ ਲੱਗ ਜਾਂਦੇ ਆ, ਬੰਦਾ ਜਿਹੜਾ ਕੌਪ ਆ ਜਾਂ ਕੋਈ ਵੀ, ਉਹ ਆਪ ਵੀ ਡਰਦਾ ਹੈ ਨਾ। ਕੈਮਰੇ ਮੂਹਰੇ ਹਰੇਕ ਬੰਦਾ ਡਰਦਾ ਕਿ ਯਾਰ ਮੈਂ ਵੀਡੀਓ ਤੇ ਆ ਜਾਊਂਗਾ ਤੇ ਜਿਹੜਾ ਸੱਚ ਸਾਹਮਣੇ ਆ ਜਾਣਾ ਹੈ ਨਾ, ਉਹ ਚੀਜ਼ ਹੋ ਜਾਂਦੀ। ਐਵੀਡੈਂਸ ਆ ਜਾਂਦਾ। ਐਵੀਡੈਂਸ ਆ ਜਾਂਦਾ। ਤੇ ਜਿਹੜੀ ਸੀਗੀ ਜਿਹੜੇ ਡੈਮੋਕ੍ਰੈਟਿਕ ਗੜ੍ਹ ਸੀਗੇ ਸ਼ਿਕਾਗੋ ਵੀ ਉਹਨਾਂ ਦੇ ਵਿੱਚ ਜਿਹੜਾ ਆਉਂਦਾ। ਤੇ ਇਹ ਕਾਫੀ ਰੌਲਾ ਰੱਪਾ ਜਾਣ ਕੇ ਇਹਨਾਂ ਨੇ ਜਿਹੜੀ ਸਰਕਾਰ ਨੇ ਪਾਇਆ ਕਿ ਸ਼ਿਕਾਗੋ ਨੂੰ ਟਾਰਗੇਟ ਕਰਨਾ, LA ਨੂੰ ਟਾਰਗੇਟ ਕਰਨਾ, ਜਿਹੜੇ ਸਟਰੋਂਗ ਹੋਲਡ ਜਿਹੜੇ ਹੈਗੇ ਆ। ਕਿਉਂਕਿ ਕਈ ਵਾਰੀ ਦੱਸ ਚੁੱਕੇ ਆ ਕਿ ਉਹਦੇ ਨਾਲ ਜਿਹੜੇ ਇਲੈਕਸ਼ਨਸ ਦੇ ਰਿਜ਼ਲਟ ਚੇਂਜ ਹੋ ਜਾਂਦੇ, ਜੇ ਡੈਮੋਗ੍ਰਾਫੀ ਜਿਹੜੀ ਚੇਂਜ ਹੋ ਜਾਵੇ, ਨੰਬਰ ਜੇ ਚੇਂਜ ਹੋ ਜਾਣ। ਤੇ ਇਲੈਕਸ਼ਨ ਜਿਹੜੀ ਕਿ ਸੈਂਸਸ ਦੇ ਹਿਸਾਬ ਨਾਲ ਕਿੰਨੀਆਂ ਵੋਟਾਂ ਬਣਨੀਆਂ ਚਾਹੀਦੀਆਂ ਸਟੇਟ ਦੀਆਂ, ਉਹ ਕੈਲਕੂਲੇਸ਼ਨਾਂ ਦੁਬਾਰਾ ਇਹਨਾਂ ਨੂੰ ਜਿਹੜੀਆਂ ਸੀਗੀਆਂ ਇਹਨਾਂ ਦੇ ਫੇਵਰ 'ਚ ਜਾ ਸਕਦੀਆਂ ਰਿਪਬਲਿਕਨਸ ਦੇ। ਤਾਂ ਕਰਕੇ ਜਿਹੜੇ ਗੜ੍ਹ ਆ ਇਹਨਾਂ ਨੂੰ ਜ਼ਿਆਦਾ ਅਟੈਕ ਕਰਦੇ ਆ। ਤੇ ਆਪਰੇਸ਼ਨ ਮਿਡਵੇ ਬਲਿਟਸ ਸੀਗਾ ਸ਼ਿਕਾਗੋ ਦੇ ਵਿੱਚ, ਜਿਹਦੇ ਕਰਕੇ ਕਾਫੀ ਪਹਿਲਾਂ ਹੀ ਜਿਹੜੇ ਸੀਗੇ ਪ੍ਰੋਟੈਸਟ ਵਗੈਰਾ ਹੋਣ ਲੱਗ ਪਏ ਸੀਗੇ। ਤੇ ਉਹਦੇ ਜਿਹੜੇ ਮੇਅਰ ਵਗੈਰਾ ਹੈਗੇ ਉਹਨੂੰ ਵੀ ਕਾਫੀ ਪੁੱਠਾ ਸਿੱਧਾ ਜਿਹੜਾ ਬੋਲਿਆ, ਕਾਫੀ ਜਿਹੜੀ ਬੈਟਲ ਰਹੀ ਆ। ਤੇ ਜਿਹੜੇ ਇੱਕ ਤਾਂ ਜਿੱਦਾਂ ਦੌਰ ਸੀਗਾ ਕਿ ਇਹ ਟਰੰਪ ਹੁਣੀ ਕਿਸੇ ਬਾਰੇ ਪੁੱਠਾ ਸਿੱਧਾ ਬੋਲਦੇ ਸੀ, ਫਨੀ ਲੱਗਦਾ ਹੈਗਾ ਹਨਾ। ਪਰ ਇਹ ਆ ਕਿ ਮੈਂ ਕਿਹਾ ਹੁਣ ਹਰ ਟਾਈਮ ਜਿਹੜਾ ਸੀਗਾ ਕਿ
ਐਕਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਜਿਹੜਾ ਸੀਗਾ ਨਿੰਦ ਦਿੱਤਾ ਜਾਂਦਾ ਆਪਣੇ ਜਿਹੜੇ ਪਬਲਿਕ ਫਿਗਰ ਜਿਹੜੇ ਹੈਗੇ ਆ। ਤੇ ਗੱਲ ਏਦਾਂ ਕਿ ਜਿਹੜਾ ਸਿਸਟਮ ਹੈਗਾ ਉਹ ਕਿਸੇ ਹੱਦ ਉਹਦੇ ਵਿੱਚ ਡਿਪਲੋਮੇਸੀ ਵੀ ਚਾਹੀਦੀ ਆ, ਕੋਆਪਰੇਸ਼ਨ ਵੀ ਜਿਹੜੀ ਚਾਹੀਦੀ ਆ, ਤੇ ਹਰੇਕ ਚੀਜ਼ ਜਿਹੜੀ ਸੀਗੀ ਧੱਕੇਸ਼ਾਹੀ ਨਾਲ ਐਡੀ ਗਾਂਹ ਜਿਹੜੀ ਨਹੀਂ ਲਿਜਾਈ ਜਾ ਸਕਦੀ। ਤੇ ਹੁਣ ਇਹ ਲੱਗ ਰਿਹਾ ਕਿ ਇਹ ਜਿਹੜੇ ਸਾਰੇ ਛੋਟੇ-ਛੋਟੇ ਜੱਜ ਜਦੋਂ ਉਹਨਾਂ ਦੇ ਬੋਡੀ ਕੈਮ ਤੁਹਾਨੂੰ ਲਾ ਕੇ ਆਉਣਾ ਪੈਣਾ ਤੇ ਫਿਰ ਉਹਦੇ ਨਾਲ ਪ੍ਰੋਬਲਮ ਹੋ ਜਾਣੀ। ਹੁਣ ਇਹ ਹੈਗਾ ਕਿ ਜਿਹੜਾ ਬੇਲ ਬੌਂਡਮੈਨ ਜਿਹੜਾ ਨਹੀਂ ਜੇ ਲਾਂਦਾ ਹੈਗਾ, ਠੀਕ ਹੈ, ਤੇ ਉਹਨੂੰ ਉਹ ਜਿਹੜਾ ਸੀਗਾ ਪ੍ਰੋਸੀਕਿਊਟ ਵੀ ਜਿਹੜਾ ਕਰ ਸਕਦੇ ਆ, ਦਫਾਦਾਰਾ ਲਾ ਸਕਦੇ ਆ ਉਹਦੇ ਉੱਤੇ। ਤੇ ਇਹ ਜਿਹੜਾ ਸੀਗਾ ਲਾਅ ਫਿਰ ਫੋਲੋ ਹੀ ਕਰਨਾ ਪਊਗਾ, ਨਹੀਂ ਤਾਂ ਏਜੰਟ ਵੀ ਜਿਹੜੇ ਹੈਗੇ ਆ ਵਾਇਓਲੇਸ਼ਨ 'ਚ ਰਹੂਗੇ। ਤੇ ਹੋ ਸਕਦਾ ਕਿ ਇਹ ਜਿਹੜੇ ਏਜੰਟ ਜਦੋਂ ਸੀਗੇ ਇਹਨਾਂ ਨੂੰ ਆਪਣੀ ਆਇਡੈਂਟੀਟੀ ਹੁਣ ਜਦੋਂ ਰਿਵੀਲ ਕਰਨੀ ਪੈਣੀ ਆ, ਨਕਾਬ ਦੇ ਪਿੱਛੇ ਤਾਂ ਜਿੰਨਾ ਮਰਜ਼ੀ ਧੱਕੇਸ਼ਾਹੀਆਂ ਕਰੀ ਜਾਓ, ਜਦ ਤੁਹਾਨੂੰ ਹੁਣ ਦੱਸਣਾ ਪੈਣਾ ਕਿ ਤੁਸੀਂ ਕੌਣ ਹੈਗੇ ਆ, ਤੁਹਾਡਾ ਬੈਚ ਨੰਬਰ ਕੀ ਹੈਗਾ, ਤੇ ਫਿਰ ਪ੍ਰੋਬਲਮ ਤੇ ਆਪ ਹੀ ਹੋਣੀ ਹੈ ਨਾ, ਕਿਉਂਕਿ ਫਿਰ ਤੁਸੀਂ ਵੀ ਫਿਰ ਜਿਹੜਾ ਸੀਗਾ ਪਬਲਿਕ ਡੋਮੇਨ ਦੇ ਵਿੱਚ ਜਿਹੜਾ ਆ ਜਾਂਦੇ ਆ, ਪਤਾ ਲੱਗ ਜਾਂਦਾ ਕਿ ਕੌਣ ਬੰਦਾ ਹੈਗਾ ਜਿਹੜਾ ਧੱਕੇਸ਼ਾਹੀਆਂ ਕਰ ਰਿਹਾ। ਤੇ ਇਹਦੇ ਵਿੱਚ ਜੱਜ ਸਾਹਿਬ ਨੇ ਜਿਹੜਾ ਸੀਗਾ ਇਹ ਆਰਡਰ ਦਿੱਤਾ, ਤੇ ਵੇਖਣ ਵਾਲੀ ਹੁਣ ਚੀਜ਼ ਇਹ ਹੋਊਗੀ ਕਿ ਕੀ ਬਿਹੇਵੀਅਰ ਦੇ ਵਿੱਚ ਕੋਈ ਚੇਂਜ ਆਂਦਾ, ਕੀ ਇਹਦੇ ਨਾਲ ਹੁਣ ਜਿਹੜਾ ਸੀਗਾ ਕੰਪਲੇਂਟਾਂ ਘਟੂਗੀਆਂ, ਜਿਹੜੇ ਆਫਿਸਰ ਆ ਉਹ ਸਹੀ ਤਰੀਕੇ ਨਾਲ ਜਿਹੜਾ ਬਿਹੇਵ ਕਰੂਗੇ, ਜਾਂ ਹੋਰ ਜਿਹੜੇ ਦੂਜੇ ਸ਼ਹਿਰ ਆ ਕਿ ਜੇ ਸ਼ਿਕਾਗੋ ਨੇ ਕਰਤਾ ਕਿ ਬੋਡੀ ਕੈਮ ਲਾਓ, ਉਹਦੇ ਵਿੱਚ ਕੈਲੀਫੋਰਨੀਆ ਕੀ ਕਰੂਗਾ? ਕਿਉਂਕਿ ਕੈਲੀਫੋਰਨੀਆ ਪਹਿਲਾਂ ਵੱਡੀਆਂ ਫਾਈਟਾਂ ਦੇ ਵਿੱਚ ਪੈ ਗਿਆ ਕਿ ਤੁਸੀਂ ਏਦਾਂ ਨਹੀਂ ਕਰ ਸਕਦੇ, ਓਦਾਂ ਨਹੀਂ ਕਰ ਸਕਦੇ। ਪਰ ਪਹਿਲੀ ਚੀਜ਼ ਉਹਨਾਂ ਨੂੰ ਇਹੀ ਕਰਨੀ ਚਾਹੀਦੀ ਸੀ, ਜਿਹੜੇ ਛੋਟੇ-ਛੋਟੇ ਜਿਹੜੀਆਂ ਚੀਜ਼ਾਂ ਹੁੰਦੀਆਂ ਕਿ ਬੋਡੀ ਕੈਮ ਲਾਓ ਅਰੈਸਟ ਉਰੈਸਟ ਕਰਨ ਤੋਂ ਪਹਿਲਾਂ, ਇਹ ਚੀਜ਼ਾਂ ਜਿਹੜੀਆਂ ਸੀਗੀਆਂ ਇਹ ਮੇਰੇ ਖਿਆਲ ਹੁਣ ਸਹੀ ਅਪਰੋਚ ਜਿਹੜੀ ਇਹਨਾਂ ਨੇ ਫੜੀ ਆ, ਕਿਉਂਕਿ ਪਹਿਲਾਂ ਇਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਡੀਲ ਕਿੱਦਾਂ ਕਰੀਏ ਟਰੰਪ ਨਾਲ। ਹੂੰ, 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 ਹੂੰ। ਜੀ, ਬਿਲਕੁਲ। ਅਗਲੀ ਜਿਹੜੀ ਆਪਾਂ ਗੱਲ ਕਰਦੇ ਆ, ਅਸਾਈਲਮ ਸੀਕਰ ਇੱਕ ਬੰਗਲਾਦੇਸ਼ ਤੋਂ ਸੀਗਾ, ਉਹ ਡਿਟੇਨ ਕੀਤਾ ਗਿਆ ਆ ਯੂਐਸ ਦੀ ਆਈਸ ਫੈਸਿਲਿਟੀ ਦੇ ਵਿੱਚ, ਜਦ ਕੈਨੇਡਾ ਤੋਂ ਉਹ ਕ੍ਰਾਸ ਕਰ ਰਿਹਾ ਸੀਗਾ। ਕੀ ਹੈ ਜੀ ਇਹ ਪੂਰੀ ਗੱਲਬਾਤ? ਹਾਂਜੀ, 28 ਸਾਲ ਦਾ ਸੀਗਾ ਜੀ ਇਹ, ਕੈਨੇਡਾ ਰਹਿ ਰਿਹਾ ਸੀਗਾ 2019 ਤੋਂ, ਤੇ ਇਹਦਾ ਅਸਾਈਲਮ ਉੱਥੇ ਰਿਜੈਕਟ ਹੋਇਆ ਸੀਗਾ। ਤੇ ਇਹ ਗਲਤੀ ਨਾਲ ਨਹੀਂ, ਜਿੱਦਾਂ ਹੁੰਦਾ ਆਪਣੇ ਕਈ ਵਾਰੀ ਬਾਰਡਰ ਤੇ ਸੈਨ ਡਿਏਗੋ ਹੋ ਗਿਆ, ਕੈਨੇਡਾ ਹੋ ਗਿਆ, ਜਾਂ ਆਹੀ ਵਾਸ਼ਿੰਗਟਨ ਦੇ ਲਾਗੇ, ਉਹ ਕਈ ਵਾਰੀ ਲੋਕੀ ਏਦਾਂ ਦਾ ਐਗਜ਼ਿਟ ਜਿਹੜਾ ਲੈ ਲੈਂਦੇ, ਵਾਪਸ ਨਹੀਂ ਰਿਟਰਨ ਕਰ ਸਕਦੇ, ਉਹਨਾਂ ਨੂੰ ਦੂਜੀ ਕੰਟਰੀ 'ਚ ਜਿਹੜਾ ਜਾਣਾ ਹੀ ਪੈਂਦਾ। ਵੜਨਾ ਪੈਂਦਾ, ਹਾਂ। ਤੇ ਹਾਂਜੀ, ਤੇ ਉੱਥੇ ਫਿਰ ਫੜ ਲਿਆ। ਤੇ ਇਹਦੇ ਵਿੱਚ ਹੁਣ ਕੈਨੇਡਾ ਨੇ ਤਾਂ ਨਹੀਂ ਰਿਪਲਾਈ ਕੀਤਾ ਕਿ ਕੀ ਅੱਗੇ ਕਿੱਦਾਂ ਕਾਰਵਾਈ ਜਿਹੜੀ ਕਰਨੀ ਹੈ। ਪਰ ਜਿਹੜਾ ਯੂਐਸ ਆ ਹੁਣ ਉਹਨੂੰ ਵਾਪਸ ਨਹੀਂ ਭੇਜ ਸਕਦਾ ਬੰਗਲਾਦੇਸ਼, ਕਿਉਂਕਿ ਜਿਹੜਾ ਲਾਅ ਸੀਗਾ ਥਰਡ ਕੰਟਰੀ ਵਾਲਾ ਵੀ, ਕਿ ਤੁਸੀਂ ਆ ਕੇ ਪਹਿਲਾਂ ਦੂਸਰੀ ਕੰਟਰੀ 'ਚ ਅਸਾਈਲਮ ਲਾਇਆ ਹੋਣਾ ਚਾਹੀਦਾ, ਤੇ ਇਹਨੇ ਲਾਇਆ ਸੀਗਾ ਕੈਨੇਡਾ ਦੇ ਵਿੱਚ, ਰਿਜੈਕਟ ਹੋਇਆ ਸੀਗਾ। ਹੂੰ, ਤੇ ਹੂੰ, ਹੁਣ ਇਹਨੂੰ ਇਹ ਨਾ ਬੰਗਲਾਦੇਸ਼ ਭੇਜ ਸਕਦੇ ਆ, ਤੇ ਨਾ ਕੈਨੇਡਾ ਵਾਲਿਆਂ ਨੇ ਹੱਥ ਪਾਇਆ, ਕਿਉਂਕਿ ਉਹਨਾਂ ਨੇ ਅਸਾਈਲਮ ਰਿਜੈਕਟ ਕਰਤੀ ਸੀ। ਜਿੱਦਾਂ ਕੱਚਾ ਬੰਦਾ ਨਹੀਂ ਹੁੰਦਾ, ਤੇ ਕੱਚਾ ਬੰਦਾ ਜਿਹੜਾ ਸੀਗਾ ਉਹ ਰਹਿ ਗਿਆ, ਤੇ ਇਹਦਾ ਰੈਕਡ ਰੁਕਡ ਇਹਦਾ ਸਾਰਾ ਕਲੀਨ ਆ। ਤੇ ਗਲਤੀ ਸਿਰਫ ਇੱਕ ਇਹੀ ਹੋਈ ਕਿ ਇਹ ਟ੍ਰੈਫਿਕ ਵਾਲੇ ਚੱਕਰ 'ਚ ਜਿਹੜਾ ਪੈ ਗਿਆ। ਤੇ ਹੁਣ ਜਿਹੜੇ ਅਮਰੀਕਾ ਵਾਲੇ ਕਾਨੂੰਨ ਆ, ਤੁਹਾਨੂੰ ਪਤਾ ਹੀ ਆ ਕਿ ਉਹ ਤੇ ਜਾਣ ਕੇ ਨਹੀਂ ਇਹਨੇ ਜਿਹੜਾ ਕ੍ਰਾਸ ਕੀਤਾ ਸੀਗਾ, ਤੇ ਉਹਨੂੰ ਫਿਰ ਜੇਲ੍ਹ 'ਚ ਪਾ ਲਿਆ। ਇਹ ਜਿਹੜਾ ਵਿਵਾਦ ਤਾਂ ਕਰਕੇ ਆ, ਬੰਦਾ ਕਹੂਗਾ ਲੈ ਐਡੀ ਕਿੱਡੀ ਗੱਲ ਆ, ਹੋਰਾਂ ਵੀ ਲੋਕਾਂ ਨੂੰ ਜੇਲ੍ਹ 'ਚ ਪਾਇਆ। ਗੱਲ ਇੰਨੀ ਤਾਂ ਕਿਉਂਕਿ ਇਹ ਬੰਦਾ ਗਲਤੀ ਨਾਲ ਜਿਹੜਾ ਚਲਾ ਗਿਆ ਸੀਗਾ, ਤੇ ਇਹਦਾ ਕੋਈ ਇਰਾਦਾ ਨਹੀਂ ਸੀਗਾ ਅਸਲ 'ਚ ਕ੍ਰਾਸ ਕਰਨ ਦਾ। ਤੇ ਹੁਣ ਜਿਹੜਾ ਇਹ ਹੈਗਾ ਕਿ ਨਾ ਇਹ ਕੈਨੇਡਾ ਵਾਪਸ ਜਾ ਸਕਦਾ, ਨਾ ਇਹਨੂੰ ਜਿਹੜਾ ਸੀਗਾ ਬੰਗਲਾਦੇਸ਼ ਭੇਜਿਆ ਜਾ ਸਕਦਾ। ਤੇ ਇਹਦੇ ਉੱਤੇ ਹੁਣ ਜਿਹੜਾ ਸੀਗਾ, ਜਿਹੜੀ ਰਿਕੁਆਇਰਮੈਂਟ ਹੁੰਦੀ ਆ ਕਿ ਤੁਸੀਂ ਥਰਡ ਕੰਟਰੀ 'ਚ ਅਸਾਈਲਮ ਫਾਈਲ ਕਰਨਾ, ਇਹਨੇ ਉਹ ਵੀ ਫਾਈਲ ਕੀਤਾ ਸੀਗਾ। ਤੇ ਮੁੱਦਾ ਇਹ ਆ ਕਿ ਉਹ ਕਹਿੰਦੇ ਇਹਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ। ਹੁਣ ਤੁਸੀਂ ਜਿਹੜੀ ਆਪਣੀ ਪਾਲਿਸੀ ਲਗਾਉਂਦੇ ਆ ਕਿ ਮੈਂਡੇਟਰੀ ਡਿਟੈਂਸ਼ਨ ਕਰਨੀ ਆ, ਬੌਂਡ ਨਹੀਂ ਦੇਣਾ, ਉਹਦੇ ਥੱਲੇ ਤੁਸੀਂ ਬੰਦੇ ਨੂੰ ਜਿਹੜਾ ਫੜਿਆ ਹੋਇਆ, ਕਿ ਤੁਸੀਂ ਜਿਹੜਾ ਸੀਗਾ ਬੰਦਿਆਂ ਨੂੰ ਹੁਣ ਜੇਲ੍ਹਾਂ ਦੇ ਜਿਹੜੇ ਦਰਸ਼ਨ ਕਰਾ ਰਹੇ ਆ, ਸਿਰਫ ਇੱਕ ਟ੍ਰੈਫਿਕ ਦੀ ਜਿਹੜੀ ਐਗਜ਼ਿਟ ਦੇ ਕਰਕੇ। ਤੇ ਅਨਫੋਰਚੂਨੇਟਲੀ ਮਤਲਬ ਜਿਹੜਾ ਲਾਅ ਜਿਹੜੇ ਹਿਸਾਬ ਨਾਲ ਚੱਲਦਾ ਸੀਗਾ ਇੱਧਰ ਕੈਨੇਡਾ ਦੇ ਵਿੱਚ ਥਰਡ ਕੰਟਰੀ ਵਾਲਾ, ਇਹ ਵਿਚਾਰਾ ਜਿਹੜਾ ਸੀਗਾ ਬੰਦਾ ਉਹਦੇ ਵਿੱਚ ਜਿਹੜਾ ਘਿਰ ਗਿਆ। ਤੇ ਇਹਨੂੰ ਹੁਣ ਜਿਹੜਾ ਸੀਗਾ ਇਸ ਵੇਲੇ ਤਾਂ ਇਹ ਡਿਟੈਂਸ਼ਨ ਦੇ ਵਿੱਚ ਹੀ ਆ। ਤੇ ਉਹ ਕਹਿੰਦੇ ਆ ਕਿ ਆਪਾਂ ਕੈਨੇਡਾ ਦੇ ਨਾਲ ਜਿਹੜਾ ਸੀਗਾ ਸੰਪਰਕ ਕਰ ਰਹੇ ਹਾਂ ਕਿ ਜੇ ਉਹ ਇਹਦੇ ਵਿੱਚ ਉਹਨਾਂ ਦੀ ਕੋਈ ਸੇ ਹੈਗੀ ਆ। ਵੇਖਦੇ ਆ ਫਿਰ ਕੈਨੇਡਾ ਵਾਲੇ ਕੀ ਕਹਿੰਦੇ ਆ ਇਹਦੇ ਵਿੱਚ, ਕਿੱਦਾਂ ਇਹ ਕੇਸ ਜਿਹੜਾ ਚੱਲਦਾ। ਹੂੰ। ਉਹਨਾਂ ਬ੍ਰਿਜਾਂ ਤੇ ਜਦੋਂ ਜਾਂਦੇ ਹੁੰਦੇ ਆ, ਉੱਤੇ ਅਖੀਰ ਲਿਖਿਆ ਹੁੰਦਾ ਯੂ ਆਰ ਲੀਵਿੰਗ ਨਾਓ, ਤੇ ਨੋ ਐਗਜ਼ਿਟ ਆਫਟਰ ਦਿਸ, ਵੀ ਉਸ ਤੋਂ ਬਾਅਦ 'ਚ ਐਗਜ਼ਿਟ ਨਹੀਂ ਆ। ਸੋ ਬੰਦਾ ਜੇ ਕਿਤੇ ਗਲਤੀ ਦੇ ਨਾਲ ਉੱਥੇ ਚਲ ਗਿਆ, ਤੇ ਜਦੋਂ ਘੁੰਮ ਕੇ ਆਉਣਾ, ਤੇ ਫਿਰ ਇਹਨਾਂ ਨੇ ਤਾਂ ਆਪਣੀ ਪੂਰੀ ਕਾਰਵਾਈ ਕਰਨੀ। ਅੱਛਾ, ਐਸਟੀਸੀਏ ਦੀ ਥੋੜ੍ਹੀ ਜਿਹੀ ਇੱਥੇ ਗੱਲ ਕਰ ਲੈਂਦੇ ਆ, ਅਟਾਰਨੀ ਤਿਰਕੇਣਾ ਜੀ। ਪਿਛਲੇ ਸਾਲ ਜਦੋਂ ਆਪਾਂ ਨੂੰ ਪਤਾ ਵੀ ਸਦਰਨ ਬਾਰਡਰ ਦੇ ਉੱਤੇ ਬਹੁਤ ਸਖਤੀ ਸੀ, ਬਹੁਤ ਸਾਰੇ ਲੋਕ, ਜਿੱਦਾਂ ਕੈਨੇਡਾ ਦੇ ਵਿੱਚ ਵੀ ਜੋ ਇਕਨੋਮਿਕ ਹਾਲਾਤ ਸੀਗੇ, ਲੋਕਾਂ ਨੇ ਇੱਧਰ ਨੂੰ ਅਮਰੀਕਾ ਦੇ ਵਿੱਚ ਆਉਣਾ ਸ਼ੁਰੂ ਕਰਤਾ। ਕਿੰਨੀਆਂ ਵੀਡੀਓ ਆਉਂਦੀਆਂ ਸੀ ਜੀ, ਆਹ ਭਾਜੀ ਦੇ ਥਰੂ ਆਏ ਆ ਜੀ, ਲੈ ਬਿਲਕੁਲ ਸੇਫ ਆ, ਤੇ ਇਹ ਹੈ ਉਹ ਹੈ। ਇਹ ਹੁਣ ਜਿਹੜਾ ਐਸਟੀਸੀਏ ਦਾ ਕੀ ਪਲੇ ਇਸ ਟਾਈਮ ਸਾਹਮਣੇ ਆ ਰਿਹਾ, ਕੀ ਲੇਟੈਸਟ ਆ ਰਿਹਾ ਆ? ਜਿਹੜੇ ਬੰਦੇ ਉਹ ਵਕਤ ਦੇ ਆਏ ਆ, ਉਹਨਾਂ ਦੇ ਕੇਸ ਕੂਸ ਕੋਈ ਲੱਗੇ ਨੇ, ਨਹੀਂ ਲੱਗੇ ਨੇ, ਜਾਂ ਕੀ ਚੱਲ ਰਿਹਾ ਅਦਾਲਤਾਂ ਦੇ ਵਿੱਚ ਇਸ ਦੇ ਬਾਬਤ ਐਸਟੀਸੀਏ ਨੂੰ ਲੈ ਕੇ? ਇਹ ਤਾਂ ਜੀ ਮਾਰਚ 2023 ਦੇ ਵਿੱਚ ਆਇਆ ਸੀਗਾ,
ਹਾਂਜੀ 2 ਰੂਲ ਸਾਲ ਅਰਾਊਂਡ ਪਹਿਲਾਂ ਦੈਟ। ਤੇ ਇਹਦੇ ਵਿੱਚ ਉਹਨਾਂ ਨੇ ਫੈਮਿਲੀ ਦੀਆਂ ਜਿਹੜੀਆਂ ਐਕਸੈਪਸ਼ਨਸ ਦਿੱਤੀਆਂ ਸੀਗੀਆਂ, ਜੇ ਕਲੋਜ਼ ਨਿਟ ਫੈਮਿਲੀ ਮੈਂਬਰ ਜਿਹੜਾ ਹੈਗਾ, ਆਪਾਂ ਜਿਹੜਾ ਦੇਖਿਆ ਫੈਮਿਲੀ ਮੈਂਬਰਸ ਤੇ ਜਿਹੜੇ ਅਨਅਕੰਪਲੀਟ ਮਾਈਨਰ ਸੀਗੇ ਜਾਂ ਜਿਹੜੇ ਟਰੈਵਲ ਡਾਕੂਮੈਂਟ ਤੇ ਆਉਂਦੇ ਸੀਗੇ ਜਾਂ ਵੀਜ਼ੇ ਤੇ ਆਉਂਦੇ ਸੀਗੇ, ਉਹਨਾਂ ਨੂੰ ਛੱਡ ਦਿੱਤਾ ਜਾਂਦਾ ਸੀਗਾ, ਤੇ ਜਿਹੜੇ ਦੂਸਰੇ ਆ ਉਹਨਾਂ ਨੂੰ ਐਸਟੀਸੀਏ ਲਗਾਉਂਦੇ ਸੀਗੇ। ਤੇ ਬਾਈਡਨ ਦੇ ਕਾਰਜਕਾਲ 'ਚ ਤਾਂ ਜ਼ਿਆਦਾਤਰ ਉਹ ਲੋਕੀ ਰਿਲੀਜ਼ ਹੀ ਹੋਏ ਆ ਤੇ ਉਹਨਾਂ ਨੇ ਅਸਾਈਲਮ ਦੇ ਕੇਸ ਲਗਾਏ ਆ, ਤੇ ਹੁਣ ਉਹ ਕੋਰਟਸ ਦੇ ਵਿੱਚ ਕੇਸ ਜਿਹੜੇ ਜਾ ਰਹੇ ਆ। ਸਾਨੂੰ ਉੱਥੇ ਵੇਖਣ ਨੂੰ ਕੀ ਮਿਲ ਰਿਹਾ ਕੋਰਟਸ ਦੇ ਵਿੱਚ, ਕਿ ਜ਼ਿਆਦਾ ਜਿਹੜੀ ਸਰਕਾਰ ਹੈਗੀ ਉਹ ਸਦਰਨ ਬਾਰਡਰ ਵਾਲੇ ਜਿਹੜੇ ਮੈਕਸੀਕੋ ਵੱਲੋਂ ਆਏ ਆ ਸੀਐਲਪੀ, ਉੱਤੇ ਜ਼ਿਆਦਾ ਮੁੱਦਾ ਜਿਹੜਾ ਉਹ ਚੱਕਦੇ ਆ। ਐਸਟੀਸੀਏ ਐਕਚੁਅਲੀ ਕਈ ਵਾਰੀ ਸਰਕਾਰੀ ਵਕੀਲ ਨੂੰ ਪਤਾ ਵੀ ਨਹੀਂ ਹੁੰਦਾ ਤੇ ਉਹ ਬਾਰ ਜਿਹੜੀ ਨਹੀਂ ਲਗਾਉਂਦੇ ਆ। ਤੇ ਆਪਣੇ ਜਿਹੜੇ ਸੀਗੇ ਐਸਟੀਸੀਏ ਵੈਸੇ ਲਾਅ ਸਟੈਂਡ ਕਰਦਾ, ਜੇ ਉਹ ਰੇਜ਼ ਕਰ ਦੇਣ ਤਾਂ ਉਹਦੇ ਵਿੱਚ ਐਕਸੈਪਸ਼ਨਸ ਬਹੁਤ ਘੱਟ ਹੈਗੀਆਂ, ਕਿ ਫੈਮਿਲੀ ਮੈਂਬਰ ਬਲੱਡ ਰਿਲੇਟਿਵ ਵਗੈਰਾ ਜਿਹੜਾ ਯੂਐਸ ਦੇ ਵਿੱਚ ਜਿਹੜਾ ਹੋਣਾ ਚਾਹੀਦਾ ਹੈ। ਠੀਕ ਹੈ। ਕੀ ਬਾਅਦ ਦੇ ਵਿੱਚ ਜਿੱਦਾਂ ਹੁਣ ਨਹੀਂ ਲਾ ਰਹੇ ਬਾਹਰ, ਤੇ ਕੀ ਬਾਅਦ ਦੇ ਵਿੱਚ ਵੀ ਕਰ ਸਕਦੇ ਹੁੰਦੇ ਆ ਬੰਦੇ ਦੇ ਉੱਤੇ ਵੀ, ਅੱਛਾ ਨਹੀਂ ਉਦੋਂ ਬਾਹਰ ਭੁੱਲ ਗਏ ਸੀ ਤੇ ਹੁਣ ਲਾ ਦਈਏ? ਨਹੀਂ ਬਾਹਰ ਏਦਾਂ ਲੱਗਦੀ ਹੁੰਦੀ, ਜਦੋਂ ਆਪਣਾ ਕੇਸ ਆਉਂਦਾ ਨਾ ਜੱਜ ਦੇ ਮੂਹਰੇ ਤਰੀਕ ਆਉਂਦੀ ਆ। ਹੁਣ ਸਾਰਿਆਂ ਨੇ ਜਿਹੜੇ ਆਏ ਸੀਗੇ ਕੈਨੇਡਾ ਵੱਲੋਂ, ਉਹਨਾਂ ਨੇ ਅਸਾਈਲਮ ਲਗਾਏ ਹੋਏ ਆ, ਪੈਂਡਿੰਗ ਆ। ਪਰ ਇਹ ਆ ਕਿ ਜਦੋਂ ਉਹਨਾਂ ਦੀ ਤਰੀਕ ਜਿਹੜੀ ਆਣੀ ਆ ਕੋਰਟਸ ਦੇ ਮੂਹਰੇ, ਤੇ ਉੱਥੇ ਐਸਟੀਸੀਏ ਦਾ ਮੁੱਦਾ ਜਿਹੜਾ ਸੀਗਾ ਉਹ ਸਰਕਾਰੀ ਵਕੀਲ ਚੱਕੂਗਾ। ਠੀਕ ਹੈ ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰੀਏ, ਇਮੀਗ੍ਰੇਸ਼ਨ ਕ੍ਰੈਕਡਾਊਨ ਦਾ ਜਿਹੜਾ ਅਸਰ ਕਹਿੰਦੇ ਲੇਬਰ ਮਾਰਕੀਟ ਦੇ ਉੱਤੇ ਜਿਹੜਾ ਉਹ ਪੈ ਰਿਹਾ ਆ, ਪ੍ਰਾਈਸਿਸ ਦੇ ਉੱਤੇ ਵੀ ਕਹਿੰਦੇ ਪਿਆ ਆ। ਸੋ ਇਮੀਗ੍ਰੇਸ਼ਨ ਕ੍ਰੈਕਡਾਊਨ ਨੇ ਆਪਾਂ ਦੇਖਿਆ ਇਸ ਪਹਿਲੇ ਸਾਲ ਦੇ ਵਿੱਚ, ਟਰੰਪ ਉਹਨਾਂ ਦੇ ਦੂਜੇ ਕਾਰਜਕਾਲ ਦੇ ਵਿੱਚ ਕਾਫੀ ਹਿਲਜੁਲ, ਕਾਫੀ ਧੜਥੱਲੀ ਜਿਹੜੀ ਉਹ ਮਚਾ ਕੇ ਰੱਖੀ ਹੋਈ ਹੈ। ਹਾਂਜੀ, ਸੋ ਹੁਣ ਗੱਲਾਂ ਪਹਿਲਾਂ ਜਿਹੜੀਆਂ ਸੀਗੀਆਂ ਸਿਕਿਉਰਿਟੀ ਦੇ ਵੱਲ, ਹਨਾ, ਕ੍ਰਿਮੀਨਲ ਦੇ ਵੱਲ ਜਿਹੜੀਆਂ ਗੱਲਾਂ ਇਹ ਲੈ ਕੇ ਜਾਂਦੇ ਸੀਗੇ ਇਮੀਗ੍ਰੇਸ਼ਨ ਦੀਆਂ, ਤੇ ਉਹਦੇ ਕਰਕੇ ਇਲੈਕਸ਼ਨ ਵੀ ਜਿੱਤਿਆ। ਇਸ ਚੀਜ਼ ਨੂੰ ਜਿੱਦਾਂ ਕਹਿ ਲਓ ਤੁਸੀਂ ਕਿ ਫੀਅਰ ਮੌਂਗਰਿੰਗ ਹੋ ਗਈ, ਜਾਂ ਡਿਵਾਈਡ ਐਂਡ ਰੂਲ ਵਾਲਾ ਜਿਹੜਾ ਕਨਸੈਪਟ ਆ ਗਿਆ, ਕਿ ਡਿਵਾਈਡ ਕਰ ਦਿਓ ਲੋਕਾਂ ਨੂੰ, ਕਿ ਸਿਟੀਜ਼ਨਾਂ ਨੂੰ ਐ ਲਗਾ ਦਿਓ ਕਿ ਇਮੀਗ੍ਰੈਂਟ ਮਾੜੇ ਆ ਤੇ ਜਾਂ ਇਹਨਾਂ ਨੇ ਤੁਹਾਡੀਆਂ ਜੌਬਾਂ ਲੈ ਲਈਆਂ, ਇਦਾਂ ਦੀਆਂ ਚੀਜ਼ਾਂ। ਤੇ ਇੱਕ ਸੈਂਟੀਮੈਂਟ ਜਿਹਾ ਜਿਹੜਾ ਇੱਕ ਉੱਠਦਾ ਹੁੰਦਾ, ਉਹ ਵਾਲ ਜਿਹਾ ਸੀਗਾ ਇੱਕ। ਚਲੋ ਬਾਈਡਨ ਦੇ ਕਰਕੇ ਵੀ ਇਕੱਠਾ ਕਿਸੇ ਲੈਵਲ ਤੇ ਹੋਇਆ ਸੀਗਾ, ਕਿ ਗੇਟ ਜਿਹੜਾ ਪੂਰਾ ਹੀ ਖੋਲਤਾ ਸੀਗਾ। ਤੇ ਪਹਿਲਾਂ ਤਾਂ ਉਹਦੇ ਕਰਕੇ ਜਿਹੜਾ ਸੀਗਾ ਲੋਕੀ ਜਿਹੜੇ ਸੀਗੇ ਮਗਰ ਲੱਗ ਗਏ, ਹਨਾ, ਸਰਕਾਰ ਦੇ, ਕਿ ਨਹੀਂ ਬਾਹਰ ਕੱਢੋ ਸਾਰਿਆਂ ਨੂੰ, ਕ੍ਰਿਮੀਨਲ ਆ ਗਏ, ਏਦਾਂ ਹੋ ਗਿਆ, ਓਦਾਂ ਹੋ ਗਿਆ। ਤੇ ਹੁਣ ਜਿਹੜਾ ਸੀਗਾ, ਜਿਹੜਾ ਡਿਬੇਟ ਹੈਗਾ ਇਮੀਗ੍ਰੇਸ਼ਨ ਵਾਲਾ, ਉਹ ਕ੍ਰਿਮੀਨਲ ਵਾਲੇ ਤੋਂ ਲੈ ਕੇ ਸੇਫਟੀ ਤੋਂ ਹੁਣ ਜਿਹੜਾ ਸ਼ਿਫਟ ਹੋ ਗਿਆ, ਕਿਹਦੇ ਵੱਲ ਸ਼ਿਫਟ ਹੋ ਗਿਆ, ਕਿ ਇਕਨੋਮੀ ਦਾ ਕੀ ਹਾਲ ਆ। ਕਲੀਨਿੰਗ ਸਰਵਿਸ ਹੋ ਗਈ, ਕੇਅਰ ਗਿਵਿੰਗ ਸਰਵਿਸਿੰਗ ਹੋ ਗਈ, ਮੈਨੂਫੈਕਚਰਿੰਗ ਹੋ ਗਈ, ਲੈਂਡਸਕੇਪਿੰਗ ਤੁਹਾਡੀ ਹੋ ਗਈ, ਕੰਸਟਰਕਸ਼ਨ ਜਿਹੜੀ ਹੋ ਗਈ, ਫਾਰਮ ਵਰਕਰ ਜਿਹੜੇ ਹੋ ਗਏ, ਠੀਕ ਆ, ਹੋਟਲਾਂ 'ਚ ਜਿਹੜੇ ਲੋਕੀ ਕੰਮ ਕਰਦੇ ਆ, ਰੈਸਟੋਰੈਂਟ ਇੰਡਸਟਰੀ 'ਚ ਕੰਮ ਜਿਹੜੇ ਕਰਦੇ ਆ, ਉਹ ਕਹਿੰਦੇ ਕਿ ਹੁਣ ਲੇਬਰ ਮਾਰਕੀਟ ਡਿਸਰਪਸ਼ਨ ਹੋ ਗਿਆ, ਸ਼ਾਰਟੇਜ ਜਿਹੜੀ ਆਉਣ ਲੱਗ ਪਈ ਆ, ਕਿ ਤੁਹਾਨੂੰ ਜਿਹੜਾ ਸੀਗਾ ਸਿਟੀਜ਼ਨ ਬੰਦਾ ਲੱਭ ਨਹੀਂ ਰਿਹਾ ਜਿਹੜਾ ਇਦਾਂ ਦੇ ਕੰਮ ਜਿਹੜੇ ਕਰੂਗਾ। ਇਹ ਅਸਲੀਅਤ ਸੀਗੀ, ਦੇਖੋ ਇਹ ਸਾਰਿਆਂ ਨੂੰ ਪਤਾ, ਠੀਕ ਆ, ਇਹ ਸਾਰੇ ਅਮਰੀਕਨਸ ਨੂੰ ਵੀ ਪਤਾ, ਇਹ ਆਪਣੇ ਹਰੇਕ ਕਮਿਊਨਿਟੀ ਨੂੰ ਪਤਾ ਕਿ ਕਿਹੜੀ ਕਮਿਊਨਿਟੀ ਕਿੱਥੇ, ਰੈਸਟੋਰੈਂਟ 'ਚ ਕੌਣ ਕੰਮ ਕਰਦਾ, ਫਾਰਮ ਵਰਕਰ 'ਚ ਕੌਣ ਕੰਮ ਕਰਦਾ, ਠੀਕ ਆ, ਟਰੱਕਿੰਗ 'ਚ ਕੌਣ ਕੰਮ ਕਰਦਾ। ਤੇ ਇਹ ਜਿਹੜਾ ਸੀਗਾ, ਇੱਕ ਸਰਕਾਰ ਨੇ, ਤੁਸੀਂ ਕਹਿ ਲਓ ਕਿ ਓਵਰਆਲ ਜਿਹੜਾ ਸੀਗਾ, ਕਿ ਸਾਰਿਆਂ ਨੂੰ ਹੀ ਮਾੜਾ ਜਿਹੜਾ ਪੇਂਟ ਕਰਕੇ, ਚੰਗਾ ਭਲਾ ਜਿਹੜਾ ਬੰਦਾ ਕੰਪਨੀਆਂ ਚਲਾ ਰਿਹਾ, ਟੈਕਸ ਦੇ ਰਿਹਾ, ਟਰੱਕ ਚਲਾ ਰਿਹਾ, ਖੇਤਾਂ 'ਚ ਕੰਮ ਕਰ ਰਿਹਾ, ਉਹ ਹਰੇਕ ਬੰਦੇ ਨੂੰ ਇੱਕੋ ਸਮਾਨ ਹੀ ਜਿਹੜਾ ਤੋਲਤਾ, ਕਿ ਇਹ ਨਹੀਂ ਕਿ ਕੋਈ ਡਿਫਰੈਂਸ ਹੀ ਨਹੀਂ ਕੀਤਾ, ਕਿ ਕਿਹਾ ਇਹ ਸੀਗਾ ਕਿ ਕ੍ਰਿਮੀਨਲ ਨੂੰ ਟਾਰਗੇਟ ਕਰਨਾ, ਪਰ ਸਾਰਿਆਂ ਨੂੰ ਜਿਹੜਾ ਟਾਰਗੇਟ ਜਿਹੜਾ ਕਰਤਾ। ਤੇ ਇਹਦਾ ਦੇਖੋ ਇਫੈਕਟ, ਕਈ ਤਾਂ ਲੋਕੀ ਇਹਦੇ ਵਿੱਚ ਇਹ ਵੀ ਕਹਿੰਦੇ ਆ ਕਿ ਇਹ ਇਫੈਕਟ ਜਿਹੜਾ ਇਹਨਾਂ ਦਾ ਹੈਗਾ ਕਈ ਸਾਲਾਂ ਤੱਕ ਰਹਿਣਾ, ਮਤਲਬ ਕਿ ਇਹ ਹੁਣ ਦੀ ਗੱਲ ਨਹੀਂ, ਮਤਲਬ ਜਿਹੜੇ ਹੁਣ ਪੰਗੇ ਲੈ ਰਹੇ ਆ ਇਹਨਾਂ ਨੂੰ ਅੰਦਾਜ਼ਾ ਨਹੀਂ ਕਿ ਇਹਦਾ ਜਿਹੜਾ ਇਫੈਕਟ ਆ ਕਈ ਦਹਾਕੇ ਵੀ ਜਿਹੜਾ ਰਹਿ ਸਕਦਾ, ਜਿਹੜੇ ਹਿਸਾਬ ਨਾਲ ਇਹ, ਕਿਉਂਕਿ ਬਿਜ਼ਨਸ ਕਈ ਵਾਰੀ ਜਿਹੜੇ ਡਾਊਨ ਹੋ ਜਾਂਦੇ ਆ, ਜਾਂ ਸਪਲਾਈ ਚੇਨ ਜਿਹੜੀ ਇੱਕ ਵਾਰੀ ਟੁੱਟ ਜਾਂਦੀ ਹੈ, ਕਈ ਵਾਰੀ ਉਹ ਐਡੀ ਸੌਖੀ ਜਿਹੜੀ ਜੁੜਦੀ ਨਹੀਂ, ਕਿਉਂਕਿ ਜਿਹੜੇ ਤੁਹਾਡੇ ਵੈਂਡਰ ਵੁੰਡਰ ਹੁੰਦੇ ਆ ਉਹੀ ਆਊਟ ਆਫ ਬਿਜ਼ਨਸ ਜਿਹੜੇ ਹੋ ਜਾਂਦੇ ਆ। ਸੋ ਹੁਣ ਜਿਹੜਾ ਸਾਰਾ ਫੋਕਸ ਜਿਹੜਾ ਸੀਗਾ ਉਹ ਇਕਨੋਮੀ ਵੱਲ ਜਿਹੜਾ ਚਲਾ ਗਿਆ। ਤੇ ਇਹ ਜਿਹੜੇ ਮੁੱਦੇ ਇਹੀ ਬਣਦੇ ਹੁੰਦੇ ਇਲੈਕਸ਼ਨਸ ਦੇ ਵਿੱਚ, ਇਕਨੋਮੀ, ਇਹਨਾਂ ਦਾ ਇਮੀਗ੍ਰੇਸ਼ਨ, ਤੇ ਇੱਕ ਤੁਸੀਂ ਕਹ ਲਓ ਕਿ ਇਹਨਾਂ ਦੀ ਸਿਕਿਉਰਿਟੀ, ਨੈਸ਼ਨਲ ਸਿਕਿਉਰਿਟੀ। ਜਦੋਂ ਘੱਟੋ ਘੱਟ ਮੈਂ ਆਇਆ 2007 ਤੋਂ, ਉਹ ਇਹੀ ਸੀਗੇ, ਬੁਸ਼ ਸੀਗਾ ਉਦੋਂ ਜੀ ਪ੍ਰੈਜ਼ੀਡੈਂਟ, ਤੇ ਉਹ ਬਸ ਲੈ ਦੇ ਕੇ ਇਹਨਾਂ ਨੂੰ 3-4 ਮੁੱਦੇ ਜਿਹੜੇ ਮੇਨ ਹੈਗੇ ਆ, ਕਦੀ ਇਧਰੋਂ ਖਤਰਾ ਪੈਦਾ ਹੋ ਜਾਂਦਾ, ਕਦੀ ਇਮੀਗ੍ਰੈਂਟ ਖਤਰਾ ਕਰ ਦਿੰਦੇ ਆ ਇਹਨਾਂ ਨੂੰ, ਠੀਕ ਆ, ਕਦੀ ਇਹਨਾਂ ਦੀ ਇਕਨੋਮੀ ਆ ਜਾਂਦੀ ਆ ਤੇ ਉਹ 'ਚ ਬੈਂਕ ਬੁੰਕ ਬੇਲ ਆਊਟ ਹੋ ਜਾਂਦੇ ਆ, ਲੋਕੀ ਜਿਹੜੇ ਸੀਗੇ ਉਹ ਰਹਿ ਜਾਂਦੇ ਆ। ਤੇ ਇਹ ਜਿਹੜੇ 3 ਕੁ ਮੁੱਦੇ ਜਿਹੜੇ ਤੁਸੀਂ ਕਹਿ ਲਓ ਕਿ ਘੁਮਾ ਫਿਰਾ ਕੇ, ਜਿੱਦਾਂ ਹੁਣ ਆਪਣੇ ਦੇਸ਼ ਤਾਂ ਜੀ ਇੰਡੀਆ ਦੇ ਵਿੱਚ ਤਾਂ ਜਿਹੜਾ ਸੀਗਾ, ਤੁਸੀਂ ਹੋਰ ਵੀ ਕਈ ਮੁੱਦੇ ਹੈਗੇ ਆ, ਧਾਰਮਿਕ ਵਿਵਾਦ, ਇਹ ਉਹ ਕਈ ਜਾਤ ਪਾਤ, ਕਈ ਚੀਜ਼ਾਂ ਉੱਥੇ ਜਿਹੜੀਆਂ ਆ ਜਾਂਦੀਆਂ। ਤੇ ਬੰਦਾ ਜਦੋਂ ਉਰੇ ਆਉਂਦਾ, ਉਹ ਦੇਖਦਾ ਕਿ ਯਾਰ ਇਹ ਤਾਂ ਬੜਾ ਵਧੀਆ ਦੇਸ਼ ਆ, ਚੱਲ ਰਿਹਾ, ਸਾਰੇ ਜਣੇ ਪੈਸੇ ਬਣਾ ਰਹੇ ਆ, ਸੁੱਖ ਸ਼ਾਂਤੀ ਨਾਲ ਰਹਿ ਰਹੇ ਆ, ਇੱਥੇ ਕੀ ਪ੍ਰੋਬਲਮ ਹੋਣੀ ਆ। ਤੇ ਇੱਥੇ ਤੁਸੀਂ ਦੇਖ ਲਓ ਕਿ ਜਿਹੜੇ ਲੌਬੀ ਗਰੁੱਪ ਜਿਹੜੇ ਸੀਗੇ, ਉਹ ਜ਼ਿਆਦਾ ਇੱਥੇ ਰੌਲਾ ਰੱਪਾ ਜਿਹੜਾ ਕਰਦੇ ਆ, ਉਹ ਸਰਕਾਰਾਂ ਨੂੰ ਦੱਸਦੇ ਆ ਕਿ
ਕਿੱਦਾਂ ਚੱਲਣਾ, ਕਿਹੜੇ ਪਾਸੇ ਜਾਣਾ, ਕਿੱਦਾਂ ਪਬਲਿਕ ਓਪੀਨੀਅਨ ਜਿਹੜਾ ਸ਼ਿਫਟ ਕਰਨਾ। ਤੇ ਹੁਣ ਜਿਹੜਾ ਇਕੋਨਮੀ ਵੱਲ ਜਿਹੜਾ ਜਾ ਰਿਹਾ, ਹਾਊਸਿੰਗ ਦਾ ਵੀ ਸਾਰਿਆਂ ਨੂੰ ਪਤਾ ਡਾਊਨ ਦਾ ਡਰੇਨ ਆ। ਟਰੱਕਿੰਗ ਦੇ ਵਿੱਚ ਵੀ ਦੇਖ ਲਓ ਤੁਸੀਂ ਕਿ ਹੁਣ ਮੰਦਹਾਲੀ ਜਿਹੜੀ ਹੈਗੀ ਆ, ਜਿਹੜੇ ਐਗਰੀਕਲਚਰ ਵਾਲੇ ਫਾਰਮ ਵਾਲੇ ਹੈਗੇ ਆ, ਉਹ ਕਹਿੰਦੇ ਫਸਲਾਂ ਕੋਈ ਚੱਕਣ ਵਾਲਾ ਹੀ ਨਹੀਂ ਆਇਆ ਬੰਦਾ, ਪੁਲਿਸ ਵਗੈਰਾ। ਤੇ ਰੈਸਟੋਰੈਂਟ, ਹੋਟਲ ਕਈ ਤਾਂ ਡਰਦੇ ਨਹੀਂ ਜਿਹੜੇ ਕੰਮ ਜਾ ਰਹੇ। ਈਵਨ ਤੁਸੀਂ ਮਤਲਬ ਬੱਸ ਡਰਾਈਵਰ ਜਿਹੜੇ ਵੀਟੀ ਵਾਲੇ, ਉਹ ਕਹਿ ਰਹੇ ਆ ਕਿ ਬੱਸਾਂ ਦੇ ਵਿੱਚ ਰਸ਼ ਘੱਟ ਹੋਣਾ ਸ਼ੁਰੂ ਹੋ ਗਿਆ, ਲੋਕੀ ਡਰ ਗਏ ਆ, ਹਨਾ। ਤੇ ਹੁਣ ਟਰੈਵਲ ਨਹੀਂ ਸਰਕਾਰ ਕਰ ਨੇ ਰਹੇ। ਮੈਸੇਜ ਜਿਹੜਾ ਇਦਾਂ ਦਾ ਭੇਜਿਆ, ਤੇ ਉਹ ਸੀਗਾ। ਤੇ ਇਕੋਨਮੀ ਤਾਂ ਹੁਣ ਆਪਣੇ ਆਪ ਤਾਂ ਨਹੀਂ ਇਕੋਨਮੀ ਜਿਹੜੀ ਸਹੀ ਚੱਲਣੀ ਕਿ ਤੁਸੀਂ ਇੱਕ ਪਾਸੇ ਇਮੀਗ੍ਰੈਂਟਸ ਨੂੰ ਨਿੰਦਿਆ ਵੀ ਕਰ ਦਿਓ, ਦੂਜੇ ਪਾਸੇ ਤੁਸੀਂ ਕਹੋਗੇ ਇਕੋਨਮੀ ਵੀ ਸਹੀ ਰਵੇ। ਸੋ ਇਹੀ ਹੈ ਕਿ ਮਤਲਬ ਇਹ ਹੋਣਾ ਹੀ ਸੀਗਾ। ਤੇ ਉਧਰ ਨੂੰ ਹੁਣ ਜਿਹੜੀਆਂ ਸਟੱਡੀਜ਼ ਇਹਨਾਂ ਦੀਆਂ ਸਾਹਮਣੇ ਆ ਰਹੀਆਂ ਕਿ ਬਹੁਤ ਜ਼ਿਆਦਾ ਸ਼ਾਰਟੇਜ ਆ, ਬਹੁਤ ਜ਼ਿਆਦਾ ਜਿਹੜਾ ਲਾਸ ਹੋ ਰਿਹਾ। ਤੇ ਪਾਲਿਸੀ ਮੇਕਰ ਜਿਹੜੇ ਸੀਗੇ, ਹੁਣ ਗੱਲ ਇਹ ਆ ਜਾਂਦੀ ਹੈ ਕਿ ਜਦੋਂ ਇਹ ਜਿਹੜੀ ਲੌਬੀ ਹੈਗੀ ਆ, ਫਾਰਮ ਵਾਲੀ ਲੌਬੀ ਹੈਗੀ ਆ, ਕੀ ਇਹ ਇਕੱਠੇ ਹੋ ਕੇ ਸਰਕਾਰ ਨੂੰ ਜਾਂ ਆਪਣੇ ਜਿਹੜੇ ਲੋਕਲ ਲੀਡਰਾਂ ਨੂੰ ਪੁਸ਼ ਕਰ ਸਕਦੀ ਆ ਕਿ ਨਹੀਂ ਕਰ ਸਕਦੀ ਆ? ਕੀ ਹੋਟਲ ਵਾਲੀ ਲੌਬੀ ਪੁਸ਼ ਕਰ ਸਕਦੀ ਆ ਕਿ ਨਹੀਂ ਕਰ ਸਕਦੀ ਆ? ਕੀ ਟਰੱਕਿੰਗ ਵਾਲੀ ਲੌਬੀ, ਜਿਹੜੀ ਮੈਨੂੰ ਪਤਾ ਨਹੀਂ ਹੈਗੀ ਵੀ ਹੈ ਕਿ ਨਹੀਂ ਹੈਗੀ ਆ, ਆਪਣੇ ਦੇਸੀਆਂ ਦੇ ਬਿਹਾਫ ਤੇ ਆਰਗਿਊ ਕਰ ਸਕਦੀ ਆ, ਫਾਈਟ ਕਰ ਸਕਦੀ ਆ? ਸੋ ਉਹ ਸਵਾਲ ਜਿਹੜੇ ਹੁਣ ਆ ਜਾਂਦੇ ਆ ਕਿ ਕਿੱਦਾਂ ਵਾਪਸ ਜਿਹੜਾ ਮੋਰਚਾ ਸਾਹਮਣਾ ਹੈਗਾ। ਜੀ। ਬਿਲਕੁਲ ਇਹ ਚੀਜ਼ਾਂ ਤਾਂ ਜਿਹੜੀਆਂ ਬਿਲਕੁਲ ਜਿੱਦਾਂ ਤੁਸੀਂ ਕਹਿ ਰਹੇ ਵੀ ਇਹ ਤਾਂ ਸਾਹਮਣੇ ਹੀ ਆ। ਸੋ ਦੇਖੋ ਕਿੱਦਾਂ ਹੁੰਦਾ ਆ। ਕਈ ਆਰਗੇਨਾਈਜੇਸ਼ਨਾਂ ਕਈ ਕੁਛ ਜਿਹੜਾ ਉਹ ਹੈਗਾ ਆ, ਪਰ ਇਹ ਆ ਵੀ ਇਕੱਠੇ ਹੋ ਕੇ ਕੁਛ ਕਰ ਸਕਦੇ ਆ ਜਾਂ ਨਹੀਂ, ਇਹ ਦੇਖਣ ਵਾਲੀ ਗੱਲ ਜਿਹੜੀ ਉਹ ਹੋਵੇਗੀ। ਐਲਏ ਕਾਊਂਟੀ ਨੇ ਐਮਰਜੈਂਸੀ ਡਿਕਲੇਅਰ ਕਰਦੀ ਹੈ ਜੀ ਇਮੀਗ੍ਰੇਸ਼ਨ ਰੇਡਸ ਨੂੰ, ਜਿਹੜਾ ਉਹ ਲੈ ਕੇ ਇੱਥੇ ਤੱਕ ਸਥਿਤੀ ਪਹੁੰਚ ਗਈ। ਅਫੀਸ਼ੀਅਲ ਕਹਿੰਦੇ ਵੋਟ ਕਰ ਰਹੇ ਆ, ਮੈਨੂੰ ਐਗਜ਼ੈਕਟ ਨਹੀਂ ਪਤਾ ਕਿੱਥੇ ਪਹੁੰਚੇ। ਕਹਿੰਦੇ ਕਿ 5000 ਅਰੈਸਟ ਹੋਈਆਂ ਜੂਨ ਤੋਂ ਲੈ ਕੇ ਹੁਣ ਤੱਕ। ਤੇ ਤੁਸੀਂ ਦੇਖ ਲਓ ਕਿ ਨੰਬਰ ਕੁਝ ਵੀ ਨਹੀਂ। ਜੂਨ, ਜੁਲਾਈ, ਅਗਸਤ, ਸਤੰਬਰ, ਅਕਤੂਬਰ, 5 ਮਹੀਨਿਆਂ 'ਚ 5000 ਅਰੈਸਟ ਇਹਨਾਂ ਨੇ ਜਿਹੜੀਆਂ ਕਰ ਲਈਆਂ। ਤੇ ਉਹ ਕਹਿੰਦੇ ਕਿ ਇਹਨੂੰ ਐਮਰਜੈਂਸੀ ਸਿਚੁਏਸ਼ਨ ਆਪਾਂ ਮੰਨਦੇ ਹਾਂ। ਜਿਹੜੀ ਕਾਊਂਟੀ ਹੈਗੀ ਉਹ ਕਹਿੰਦੀ ਕਿ ਇਹਦੇ ਕਰਕੇ ਸਾਨੂੰ ਜਿਹੜਾ ਐਮਰਜੈਂਸੀ ਫੰਡ ਹੁੰਦੇ ਆ ਜਿਹੜੇ ਕਾਊਂਟੀ ਦੇ, ਉਹਨੂੰ ਆਪਾਂ ਹੁਣ ਐਕਸੈਸ ਜਿਹੜਾ ਕਰ ਸਕਦੇ ਹਾਂ, ਜਿਹਦੇ ਵਿੱਚ ਕਿ ਆਪਾਂ ਰੈਂਟ ਰਿਲੀਫ ਦੇਵਾਂਗੇ, ਲੀਗਲ ਏਡ ਦੇਵਾਂਗੇ ਤੇ ਹੋਰ ਸਰਵਿਸ ਜਿਹੜੀਆਂ ਦੇਵਾਂਗੇ। ਤੇ ਮੋਸਟਲੀ ਲੀਗਲ ਏਡ ਵਾਲਾ ਜਿਹੜਾ ਰੈਂਟ ਵਾਲਾ ਤਾਂ ਨਹੀਂ ਮੈਨੂੰ ਪਤਾ ਹੁਣ ਕੀ ਰੈਂਟ ਰਿਲੀਫ ਵਧੀਆ ਚੀਜ਼ ਆ ਮਾੜੀ ਚੀਜ਼ ਆ, ਪਰ ਇਹ ਆ ਕਿ ਇਮੀਗ੍ਰੈਂਟ ਕੰਮ ਹੀ ਨਹੀਂ ਕਰ ਪਾ ਰਹੇ। ਜਿਹੜੇ ਫਾਰਮ ਵਰਕਰ ਵਗੈਰਾ ਸੀਗੇ ਕਈ। ਤੇ ਲੀਗਲ ਏਡ ਜਿਹੜੀ ਹੈਗੀ ਆ ਕਿ ਲੀਗਲ ਸਰਵਿਸਿਜ਼ ਕੀ ਜਿਹੜੇ ਉਹਨਾਂ ਦੇ ਖਰਚੇ ਜਿਹੜੇ ਹੈਗੇ ਆ, ਵਕੀਲਾਂ ਦੀਆਂ ਫੀਸਾਂ ਜਿਹੜੀਆਂ ਨਾਨ ਪ੍ਰੋਫਿਟ ਜਿਹੜੀਆਂ ਹੈਗੀਆਂ, ਉਹਨਾਂ ਨੂੰ ਸਰਕਾਰ ਨੇ ਫੰਡਿੰਗ ਬੰਦ ਕਰਤੀ ਸੀਗੀ ਫੈਡਰਲ ਨੇ। ਸੋ ਇਹ ਚੀਜ਼ ਹੈਗੀ ਕਿ ਉਹਨੂੰ ਜਿਹੜੇ ਐਮਰਜੈਂਸੀ ਫੰਡ ਜਿਹੜੇ ਹੈਗੇ ਆ ਉਹਨੂੰ ਟੈਪ ਕਰਕੇ ਲੀਗਲ ਏਡ ਨਾਲ ਜਿਹੜੀਆਂ ਸੰਸਥਾਵਾਂ ਜਿਹੜੀਆਂ ਸੀਗੀਆਂ ਉਹਨਾਂ ਨੂੰ ਥੋੜਾ ਜਿਹਾ ਹੋਰ ਪਾਵਰਫੁਲ ਬਣਾਉਣਾ ਚਾਹੁੰਦੇ ਆ। ਤੇ ਇਹ ਜਿਹੜਾ ਸੀਗਾ ਜ਼ਿਆਦਾਤਰ ਇਹ ਕਹਿੰਦੇ ਬਹੁਤ ਰੇਅਰ ਹੈਗਾ ਕਿ ਏਦਾਂ ਐਮਰਜੈਂਸੀ ਉਹਨਾਂ ਨੇ ਡਿਕਲੇਅਰ ਕੀਤੀ ਹੋਵੇ ਕਾਊਂਟੀਜ਼ ਨੇ ਇਮੀਗ੍ਰੈਂਟਸ ਦੇ ਕਰਕੇ। ਤੇ ਬੇਸਿਕਲੀ ਇਹ ਤੋਂ ਇਹ ਵੀ ਪਤਾ ਲੱਗਦਾ ਕਿ ਜਿਹੜੀ ਕੈਲੀਫੋਰਨੀਆ ਉਹ ਇਮੀਗ੍ਰੈਂਟਾਂ ਦੇ ਪਿੱਛੇ ਕਿੰਨਾ ਜਿਹੜਾ ਸਟੈਂਡ ਕਰਦੀ ਆ। ਤੇ ਬਾਕੀ ਸਟੇਟਾਂ ਸਸਤੀਆਂ ਜ਼ਰੂਰ ਹੋਣਗੀਆਂ, ਠੀਕ ਆ। ਲੋਕੀ ਕਈ ਵਾਰੀ ਕਰਦੇ ਕੈਲੀਫੋਰਨੀਆ 'ਚ ਆਹ ਪ੍ਰੋਬਲਮ ਆ, ਉਹ ਪ੍ਰੋਬਲਮ ਬੜੀ ਮਹਿੰਗੀ ਆ। ਪਰ ਇਹ ਦੇਖ ਲਓ ਕਿ ਤੁਸੀਂ ਇਹ ਜਿਹੜੀ ਸਟੇਟ ਸੀਗੀ ਕਿਹੜੀ ਹੱਦ ਤੱਕ ਜਿਹੜੀ ਆਪਣੀ ਜਾਂਦੀ ਆ। ਤਾਂ ਹੀ ਜਿਹੜੇ ਸੀਗੇ ਰਿਪਬਲਿਕਨ ਉਹ ਡਿਸਮੈਂਟਲ ਜਿਹਾ ਥੋੜਾ ਜਿਹਾ ਇਹਨੂੰ ਕਰਨਾ ਚਾਹੁੰਦੇ ਆ ਕਿ ਇਹ ਇਮੀਗ੍ਰੈਂਟਾਂ ਦੇ ਸਿਰ ਤੇ ਜਿਹੜੀ ਜਿੱਤਦੀ ਆ ਸਟੇਟ। ਤੇ ਇਹ ਫਿਰ ਹੁਣ ਜਿਹੜੀ ਸੀਗੀ ਫੰਡਿੰਗ ਇਹਦੇ ਨਾਲ ਉਹ ਕਹਿੰਦੇ ਆ ਕਿ ਹੋਮਲੈਸਨੈਸ ਦੀ ਜਿਹੜੀ ਪ੍ਰੋਬਲਮ ਉਹ ਸੋਲਵ ਕਰੂਗੇ ਤੇ ਹਾਊਸਿੰਗ ਕ੍ਰਾਈਸਿਸ ਜਿਹੜਾ ਉਹ ਜਿਹੜੀ ਸੋਲਵ ਕਰੂਗੇ। ਤੇ ਟੈਨਸ਼ਨ ਜਿਹੜੀ ਫੈਡਰਲ ਇਮੀਗ੍ਰੇਸ਼ਨ ਇਨਫੋਰਸਮੈਂਟ ਜਿਹੜੀ ਹੈਗੀ ਆ ਤੇ ਲੋਕਲ ਜੁਰਿਸਡਿਕਸ਼ਨ ਜਿਹੜੇ ਆਈਸ ਵਾਲੇ ਆਉਂਦੇ ਆ ਤੇ ਜਿਹੜੇ ਲੋਕਲ ਸਿਟੀਆਂ ਹੈਗੀਆਂ ਉਹਨਾਂ ਦੇ ਵਿੱਚ ਕੋਆਪਰੇਸ਼ਨ ਜਿਹੜੀਆਂ ਨਹੀਂ ਹੈਗੀਆਂ, ਟੈਨਸ਼ਨਾਂ ਜਿਹੜੀਆਂ ਬਣੀਆਂ ਰਹਿੰਦੀਆਂ। ਟਰੰਪ ਹੋਣਾ ਨੇ ਵੀ ਕਈ ਵਾਰੀ ਧਮਕੀ ਦਿੱਤੀ ਆ ਕਿ ਫੰਡਿੰਗ ਜਿਹੜੀ ਸੀਗੀ ਉਹ ਕੱਟ ਕਰ ਦਿਓਗੇ ਜੇ ਕੋਆਪਰੇਟ ਨਾ ਕੀਤਾ। ਜਿਹੜੇ ਉਹਨਾਂ ਨੇ ਮੈਮੋ ਭੇਜੇ ਸੀਗੇ, ਤੁਹਾਨੂੰ ਯਾਦ ਹੋਣਾ, ਆਪਾਂ ਕਹਿ ਕੇ ਉਹਨਾਂ ਨੇ ਚਿੱਠੀਆਂ ਭੇਜਤੀਆਂ ਸਾਰਿਆਂ ਨੂੰ ਕਿ ਤੁਹਾਡੀ ਫੰਡਿੰਗ ਕੱਟ ਕਰ ਦੇਣੀ, ਇਹ ਕਰ ਦੇਣਾ, ਉਹ ਕਰ ਦੇਣਾ। ਚਿੱਠੀਆਂ ਤਾਂ ਮੈਨੂੰ ਲੱਗਦਾ ਇਹਨਾਂ ਨੇ ਪਾੜ ਕੇ ਡਸਟਬਿਨ 'ਚ ਹੀ ਸੁੱਟਤੀਆਂ ਹੋਣੀਆਂ। ਚਿੱਠੀਆਂ ਤਾਂ ਦੂਰ ਦੀ ਗੱਲ ਆ, ਉਹ ਕਹਿੰਦੇ ਕਿ ਤੁਸੀਂ ਬਾਕੀ ਤੁਹਾਡੀ ਫੰਡਿੰਗ ਤਾਂ ਛੱਡੋ, ਆਪਾਂ ਆਪਣੀ ਖੁਦ ਦੀ ਫੰਡਿੰਗ ਜਿਹੜੀ ਯੂਜ਼ ਜਿਹੜੀ ਕਰ ਲੈਣੀ ਆ। ਤੇ ਦੱਸਦੇ ਜਾਈਏ ਜਿਹੜੀ ਕੈਲੀਫੋਰਨੀਆ, ਉਹ ਕਹਿੰਦੇ ਜੇ ਇੱਕ ਦੇਸ਼ ਹੁੰਦਾ ਆਪਣੇ ਆਪ ਦੇ ਵਿੱਚ ਹੀ, ਠੀਕ ਆ, ਜੇ ਉਹਨੂੰ ਅਮਰੀਕਾ ਤੋਂ ਵੱਖ ਵੀ ਜੇ ਕਰ ਦਿੱਤਾ ਜਾਵੇ ਤੇ ਦੁਨੀਆ ਦੇ ਵਿੱਚ ਉਹ ਤਕਰੀਬਨ ਜਿਹੜਾ ਟੌਪ 10 ਦੇਸ਼ਾਂ ਦੇ ਵਿੱਚ ਹੀ ਆਊਗਾ। 5ਵੇਂ 7ਵੇਂ ਨੰਬਰ ਤੇ ਉਹ ਜਿਹੜਾ ਆਉਣਾ। ਉਹਦੀ ਇਕੋਨਮੀ ਜਿਹੜੀ ਹੈਗੀ ਆ, ਕਈ ਜਿਹੜੇ ਵੱਡੇ ਵੀ ਮੁਲਕ ਹੈਗੇ ਉਹਨਾਂ ਤੋਂ ਵੀ ਜਿਹੜੀ ਜ਼ਿਆਦਾ ਉੱਤੇ ਜਿਹੜੀ ਉਹਨਾਂ ਦੀ ਜਿਹੜੀ ਬਣਦੀ ਆ। ਸੋ ਇੱਕ ਸੈਲਫ ਸਫੀਸ਼ੀਐਂਟ ਜਿਹੜੀ ਹੈਗੀ ਆ, ਆਇਲ ਵੀ ਉਹਨਾਂ ਕੋਲ ਹੈਗਾ, ਰਿਸੋਰਸਿਸ ਵੀ ਹੈਗੇ, ਐਗਰੀਕਲਚਰ ਪ੍ਰੋਡਿਊਸ ਉਹ ਸਾਰਾ ਹੈਗਾ। ਤੇ ਆਈ ਡੋਂਟ ਥਿੰਕ ਸੋ ਕਿ ਇਹਨਾਂ ਨੂੰ ਇੰਨੀ ਡਿਪੈਂਡੈਂਸ ਜਿਹੜੀ ਇਹਨਾਂ ਦੀ ਹੈਗੀ ਆ ਕਿ ਇੰਨੀ ਧੱਕੇਸ਼ਾਹੀ ਇਹਨਾਂ ਨੂੰ ਚੱਲ ਲੈਣ ਦੇਣੀ ਚਾਹੀਦੀ ਆ। ਸੋ ਐਲਏ ਕਾਊਂਟੀ ਨੇ ਕੀਤਾ। ਹੋਪਫੁਲੀ ਜਿਹੜੇ ਸੈਨ ਹੋਜ਼ੇ ਵੱਲ ਤਾਂ ਇੱਧਰ ਉਦਾਂ ਜ਼ਿਆਦਾ ਇੰਨਾ ਸੀਗਾ ਨਹੀਂ ਜਿੰਨਾ ਐਲਏ ਵੱਲ ਜ਼ਿਆਦਾ ਜਿਹੜਾ ਸੀਗਾ ਹਾਂਜੀ ਆਈਸ ਵਾਲਾ ਪਾਇਆ ਸੀਗਾ। ਤੇ ਹੋਪਫੁਲੀ ਜਿਹੜੀ ਸੀਗੀ ਸਾਰੇ ਕੋਰਟਸ ਜਿਹੜੇ ਹੈਗੇ ਉਹ ਵੀ ਇਸ ਹਿਸਾਬ ਨਾਲ ਜਿਹੜੇ ਲਾਈਨ ਅਪ ਹੋਣ। ਜੀ ਜੀ। ਆਪਾਂ ਜਿਹੜੀਆਂ ਅਗਲੀ ਜਿਹੜੀ ਜਿੱਦਾਂ ਤੁਸੀਂ ਕਿਹਾ ਵੀ ਅੱਜ ਦੀ ਕਾਫੀ ਜਿਹੜੀ ਅਹਿਮ ਖਬਰ ਆ ਉਸ ਵੱਲ ਨੂੰ ਵੱਧਦੇ ਆ। ਬੌਂਡ ਦਾ ਜਿਹੜਾ ਕੇਸ ਆ
ਇੱਕ ਹਿਸਾਬ ਦੇ ਨਾਲ ਗੁੱਡ ਨਿਊਜ਼ ਵੀ ਆ, ਇੰਪੋਰਟੈਂਟ ਨਿਊਜ਼ ਵੀ ਆ ਇਹ, ਵੀ ਕੀ ਇਸ ਦੇ ਵਿੱਚ ਚੇਂਜਸ ਹੈਗੇ ਆ। ਉਹ ਆਪਾਂ ਚਰਚਾ ਜਿਹੜੀ ਉਹ ਕਰਦੇ ਆ। ਉਸ ਤੋਂ ਪਹਿਲਾਂ ਇੱਕ ਵਾਰੀ ਅਟਾਰਨੀ ਟਿਕੇੜਾ ਜੀ, ਥੋੜ੍ਹਾ ਜਿਹਾ ਲੇਟੈਸਟ ਜੋ ਕੋਰਟ ਦੇ ਵਿੱਚ ਚੱਲ ਰਿਹਾ, ਕੋਰਟ ਦੇ ਜਿਹੜੇ ਹਾਲਾਤ ਨੇ ਉਹ ਥੋੜ੍ਹਾ ਜਿਹਾ ਦੱਸਿਓ ਵੀ ਕਿੱਦਾਂ ਦੀ ਸਿਚੁਏਸ਼ਨਸ ਜਿਹੜੀ ਆ ਇਸ ਟਾਈਮ ਆਪਾਂ ਨੂੰ ਅਦਾਲਤ ਦੇ ਵਿੱਚ ਜਦੋਂ ਕੇਸ ਦੀ ਸੁਣਵਾਈ ਹੋ ਰਹੀ ਆ, ਹੀਅਰਿੰਗਸ ਆ ਰਹੀਆਂ ਲੋਕਾਂ ਦੀਆਂ, ਕੀ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਕੋਰਟ ਦੇ ਰਵੱਈਏ ਨੂੰ ਲੈ ਕੇ? ਥੋੜਾ ਜਿਹਾ ਐਂ ਲੱਗ ਰਿਹਾ ਕਿ ਹੁਣ ਚੀਜ਼ਾਂ ਜਿਹੜੀਆਂ ਸੈਟਲ ਹੋ ਗਈਆਂ। ਪਹਿਲਾਂ ਕੀ ਸੀਗਾ ਕਿ ਇਹਨਾਂ ਨੇ ਜਿਹੜੇ ਵਧੀਆ ਜੱਜ ਸੀਗੇ ਉਹ ਕੱਢਤੇ ਸਾਰੇ ਹੀ, ਹੌਲੀ-ਹੌਲੀ ਕਰਕੇ। ਕਾਫੀ ਜਿਹੜਾ ਕੌਂਕੜ ਵਾਲਾ ਕੋਰਟ ਸਾਫ਼ ਕਰਤਾ, ਸੈਕਰਾਮੈਂਟੋ ਚੋਂ ਕੱਢਤੇ, ਠੀਕ ਆ, ਸੈਨ ਫ੍ਰਾਂਸਿਸਕੋ ਚੋਂ ਕੱਢਤੇ ਜਿਹੜੇ ਵਧੀਆ ਜੱਜ ਸੀਗੇ। ਅਲੀਜ਼ਾ ਬ੍ਰਾਜ਼ੀਲ, ਕਲੋਈ ਡਿਲਨ ਜਿਹੜੇ ਸੀਗੇ, ਅ, ਹੋਰ ਕਈ ਸਾਰੇ ਜਿਹੜੇ ਵਧੀਆ ਜੱਜ ਜਿਹੜੇ ਸੀਗੇ ਆਪਣੇ, ਇਹਨਾਂ ਨੇ ਕੱਢਤੇ। ਕਈ ਸਾਰੇ ਜਿਹੜੇ ਜੱਜ ਸੀਗੇ ਉਹ ਮਤਲਬ 8-8, 10-10 ਸਾਲ ਤੋਂ ਜਿਹੜੇ ਸੀਗੇ, ਉਹਨਾਂ ਦੀ ਅਪਰੂਵਲ ਰੇਟਿੰਗ ਜਿਹੜੀ ਵਧੀਆ ਸੀਗੀ। ਜੱਜ ਈਲਾ ਡਾਈਸ ਹੋ ਗਏ, ਤੇ ਕਈ ਹੁਣ ਆਪਾਂ ਨਾਮ ਜਿਹੜੇ ਗਿਣਾ ਸਕਦੇ ਆ, ਠੀਕ ਆ। ਤੇ ਇਹ ਜਿਹੜੇ ਕੋਰਟ ਸੀਗੇ, ਜਾਣ ਕੇ ਜਿਹੜਾ ਤੁਸੀਂ ਕਹਿ ਲਓ ਕਿ ਇੱਕ ਸਟੈਪ ਲਿਆ ਕਿ ਸੈਨ ਫ੍ਰਾਂਸਿਸਕੋ, ਕੌਂਕੜ ਤੇ ਸੈਕਰਾਮੈਂਟੋ ਵਧੀਆ ਮੰਨੇ ਜਾਂਦੇ ਸੀ, ਤੇ ਵਧੀਆ ਜੱਜ ਜਿਹੜੇ ਕੱਢਤੇ। ਤੇ ਇਹਨਾਂ ਦਾ ਪਲਾਨ ਇਹੀ ਆ ਕਿ ਮਿਲਟਰੀ ਵਾਲੇ ਜਿਹੜੇ ਜੱਜ ਆਊਗੇ, ਵਿਜ਼ਿਟਿੰਗ ਜੱਜ ਜਿਹੜੇ ਆਊਗੇ, ਅਜੇ ਤੱਕ ਤਾਂ ਆਪਾਂ ਵੇਖਿਆ ਨਹੀਂ ਕਿ ਮਿਲਟਰੀ ਤੇ ਵਿਜ਼ਿਟਿੰਗ ਵਾਲੇ ਆ। ਦੇਖਦੇ ਆ ਜਦੋਂ ਉਹ ਆਉਂਦੇ ਆ ਉਹਨਾਂ ਕੀ ਪ੍ਰਭਾਵ ਪੈਂਦਾ, ਅੱਛਾ। ਤੇ ਉਹਨਾਂ ਦੇ ਆਉਣ ਤੇ ਪਤਾ ਲੱਗੂਗਾ। ਬਟ ਇੱਕ ਗੱਲ ਇਹ ਆ ਕਿ ਲੋਕਾਂ ਨੂੰ ਜਿਹੜੇ ਸਪੈਸ਼ਲੀ ਇਮੀਗ੍ਰੇਸ਼ਨ ਜਿਹੜੇ ਲਾਇਰ ਆ, ਉਹ ਇਹ ਕਹਿੰਦੇ ਕਿ ਯਾਰ ਤੁਸੀਂ ਇੰਨੀ ਛੇਤੀ ਜਿਹੜਾ ਸੀਗਾ ਟ੍ਰੇਨ ਕਿੱਦਾਂ ਕਰੋਗੇ ਜੱਜਾਂ ਨੂੰ, ਕਿ ਤੁਸੀਂ ਕੁਛ ਮਹੀਨਿਆਂ ਦੀ, ਹਫ਼ਤਿਆਂ ਦੀ ਟ੍ਰੇਨਿੰਗ ਦੇ ਨਾਲ ਤੁਸੀਂ ਕਹਿ ਰਹੇ ਆ ਕਿ ਐਡਾ ਕੰਪਲਿਕੇਟਡ ਜਿਹੜਾ ਏਰੀਆ ਇਮੀਗ੍ਰੇਸ਼ਨ ਲਾਅ ਦਾ, ਉੱਤੇ ਉਹਨਾਂ ਨੇ ਫੈਸਲੇ ਜਿਹੜੇ ਦੇਣੇ ਆ। ਸਹੀ ਗੱਲ ਆ। ਜਿਹੜੇ ਮਿਲਟਰੀ ਵਾਲੇ ਜੱਜ ਆ, ਉਹਨਾਂ ਚੋਂ ਕਈ ਜਿਹੜੇ ਬੰਦੇ ਸੀਗੇ ਮਿਲਟਰੀ ਵਾਲੇ ਜਿਹੜੇ ਵਕੀਲ ਸੀਗੇ, ਉਹਨਾਂ ਨੇ ਆਪਣੀ ਪ੍ਰਾਈਵੇਟ ਪ੍ਰੈਕਟਿਸ ਜਿਹੜੀ ਖੋਲੀ ਸੀ। ਉਹ ਇਹ ਵੀ ਕਹਿੰਦੇ ਆ ਕਿ ਟਰੰਪ ਸਰਕਾਰ ਨੂੰ ਲੱਗਦਾ ਕਿ ਸ਼ਾਇਦ ਮਿਲਟਰੀ ਹਮੇਸ਼ਾ ਧੱਕਾ ਹੀ ਕਰੂਗੀ, ਉਹਨਾਂ ਦੀ ਫੇਵਰ 'ਚ ਜਾਊਗੀ ਸਰਕਾਰ ਦੀ। ਪਰ ਉਹ ਕਹਿੰਦੇ ਏਦਾਂ ਨਹੀਂ ਹੁੰਦਾ, ਕਹਿੰਦੇ ਮਿਲਟਰੀ ਵਾਲੇ ਵੀ ਆਪਣਾ ਸਟੈਂਡ ਜਿਹੜਾ ਲੈ ਸਕਦੇ ਆ। ਪਰ ਮੇਨ ਗੱਲ ਇਹ ਆ ਜਾਂਦੀ ਆ ਰਾਜਕਰਨ ਜੀ, ਕਿ ਉਹਨਾਂ ਦੀ ਟ੍ਰੇਨਿੰਗ ਕਿਹੜੇ ਹਿਸਾਬ ਨਾਲ ਹੁੰਦੀ ਆ, ਤੇ ਅ, ਅ, ਕੀ ਉਹਦੇ ਵਿੱਚ ਗੁੰਜਾਇਸ਼ ਹੁੰਦੀ ਹੈ ਕਿ ਮਤਲਬ ਉਹ ਅੰਡਰਸਟੈਂਡ ਕਰ ਸਕਦੇ ਆ ਕਿ ਵਕੀਲਾਂ ਨੂੰ ਐਡੀ ਛੇਤੀ ਲਾਅ ਦੇ ਨਾਲ ਕੈਚ ਅਪ ਹੋ ਸਕਦੇ ਆ ਕਿ ਨਹੀਂ ਹੋ ਸਕਦੇ ਆ। ਸੈਂਟਾਨਾ ਕੋਰਟ ਜਿਹੜਾ ਉਹ ਹਿਸਟੋਰੀਕਲੀ ਜਿਹੜਾ ਡਿਫਿਕਲਟ ਰਿਹਾ, ਬਹੁਤ ਘੱਟ ਕੇਸ ਪਾਸ ਕਰਦੇ ਆ ਉੱਥੇ, ਤੇ ਬਹੁਤ ਸਟ੍ਰਿਕਟ ਜਿਹੜਾ ਸਟੈਂਡਰਡ ਆ। ਅੱਜ ਕੱਲ੍ਹ ਜਿਹੜੀ ਨਵੀਂ ਚੀਜ਼ ਉਹ ਇਹ ਹੈ ਕਿ ਡਾਕੂਮੈਂਟਸ ਦੇ ਪਿੱਛੇ ਕਾਫੀ ਜਿਹੜੇ ਇਹ ਪੈ ਗਏ ਆ। ਉਹ ਕਹਿੰਦੇ ਆ ਕਿ ਜਿਹੜੇ ਡਾਕਟਰ ਥੋੜੇ 10-15 ਨੇ ਆਇਡੈਂਟੀਫਾਈ ਕੀਤੇ ਆ ਕਿ ਉਹੀ ਸੇਮ ਡਾਕਟਰ ਜਿਹੜੇ ਲੈਟਰਾਂ ਜਿਹੜੀਆਂ ਇਸ਼ੂ ਕਰੀ ਜਾਂਦੇ ਆ। ਉਹ ਚੀਜ਼ ਵੱਲ ਜਿਹੜਾ ਡਾਕੂਮੈਂਟ ਇਨਵੈਸਟੀਗੇਸ਼ਨ ਵੱਲ ਕਾਫੀ ਜ਼ਿਆਦਾ ਜਿਹੜੇ ਕੋਰਟ ਸੀਗੇ, ਸਪੈਸ਼ਲੀ ਜਿਹੜਾ ਸੈਂਟਾਨਾ ਕੋਰਟ ਜਿਹੜਾ ਹੈਗਾ, ਉਹ ਕਈ ਵਾਰੀ ਪੂਰੀ ਤਰੀਕ ਇਹੀ ਚੀਜ਼ ਤੇ ਰੱਖ ਰਿਹਾ ਕਿ ਇਹ ਕੌਣ ਆ ਡਾਕਟਰ, ਕਿੱਦਾਂ, ਕਿੱਥੋਂ ਆ। ਉਹ ਚੀਜ਼ਾਂ ਵੱਲ ਜਿਹੜਾ ਇਹ ਜਾ ਰਹੇ ਆ। ਠੀਕ ਹੈ। ਤੇ ਸੈਨ ਫ੍ਰਾਂਸਿਸਕੋ, ਸੈਕਰਾਮੈਂਟੋ ਤੇ ਕੌਂਕੜ, ਇਹ ਗੁੱਡ ਕੋਰਟ ਹੈਗੇ ਆ। ਜਿਹੜਾ ਆਪਣਾ ਟਕੋਮਾ ਵਾਲਾ ਡਿਟੈਂਸ਼ਨ ਸੈਂਟਰ ਆ, ਉਹਦੀ ਆਪਾਂ ਹੁਣ ਗੱਲ ਵੀ ਕਰਾਂਗੇ। ਉਹਦੇ ਵਿੱਚ ਕਾਫੀ ਜਿਹੜਾ ਕਹਿ ਲਓ ਤੁਸੀਂ ਕਿ ਰਿਜ਼ਲਟਸ ਦੀ ਉਮੀਦ ਆ। ਜਿਹੜੇ ਮੋਸਟਲੀ ਸਟ੍ਰਿਕਟ ਕੋਰਟਸ ਆ ਜਾਂਦੇ ਆ, ਟੈਕਸਸ ਵਾਲਾ ਹੋ ਗਿਆ, ਲੁਈਜ਼ੀਆਨਾ ਵਾਲੇ ਜਿਹੜੇ ਹੋ ਗਏ। ਸ਼ਿਕਾਗੋ ਦੇ ਵਿੱਚ ਇੱਕ ਅਸਾਲਮ ਆਫਿਸ ਦੇ ਵਿੱਚ ਕੇਸ ਪਾਸ ਹੋਇਆ ਸੀਗਾ ਕਿ ਥੱਲੇ ਹੀ ਉਹਨਾਂ ਨੇ ਕੇਸ ਜਿਹੜਾ ਪਾਸ ਕਰਤਾ, ਉਹ ਰਿਲੀਫ ਸੀਗਾ ਆਪਣਾ, ਕਿ ਅਸਾਲਮ ਆਫਿਸ ਲੈਵਲ ਤੇ ਵੀ ਜਿਹੜੇ ਕੇਸ ਪਾਸ ਕਰ ਦਿੰਦੇ ਆ। ਪਰ ਸ਼ਿਕਾਗੋ ਵਾਲਾ ਕੋਰਟ ਉਹਦਾ ਓਵਰਆਲ ਸਟ੍ਰਿਕਟ ਹੈਗਾ, ਅਸਾਲਮ ਆਫਿਸ ਥੱਲੇ ਕੇਸ ਜ਼ਰੂਰ ਪਾਸ ਕਰ ਰਿਹਾ। ਸੋ ਉਹ ਥੋੜੀ ਬੜੀ ਅਜੀਬ ਜਿਹੀ ਗੱਲ ਲੱਗਦੀ ਕਿ ਅਸਾਲਮ ਆਫਿਸ ਵਾਲੇ ਸ਼ਿਕਾਗੋ 'ਚ ਕਰ ਦਿੰਦੇ ਆ, ਤੇ ਇਮੀਗ੍ਰੇਸ਼ਨ ਕੋਰਟ ਜਿਹੜਾ ਸ਼ਿਕਾਗੋ ਦਾ ਉਹ ਟਫ ਆ। ਤੇ ਬਾਕੀ ਜਿਹੜੇ ਕਈ ਸਰਕਿਟ ਹੈਗੇ ਆ, ਜਿੱਦਾਂ ਹੁਣ 5th ਸਰਕਿਟ ਹੋ ਗਿਆ, 10th, ਇਹ ਕਈ ਸਰਕਿਟ ਜਿਹੜੇ ਔਖੇ ਆ। ਇਹਦੇ ਵਿੱਚ ਜੇ ਬੰਦੇ ਨੂੰ ਬਹੁਤ ਜ਼ਿਆਦਾ ਗੰਭੀਰ ਸੱਟ ਨਾ ਲੱਗੀ ਹੋਵੇ ਤੇ ਉਹ ਕੇਸ ਪਾਸ ਨਹੀਂ ਕਰਦੇ। ਤੇ 9th ਸਰਕਿਟ ਜਿਹੜਾ ਸੀਗਾ ਉਹ ਰਿਲੇਟਿਵਲੀ ਅਜੇ ਵੀ ਜਿਹੜਾ ਆਪਣਾ ਸਭ ਤੋਂ ਮੇਰੇ ਖਿਆਲ ਲਿਬਰਲ ਸਰਕਿਟਸ ਦੇ ਵਿੱਚ ਹੀ ਆਂਦਾ, ਤੇ ਤਾਂ ਕਰਕੇ ਜਿਹੜੇ ਸੀਗੇ 9th ਸਰਕਿਟ ਦੇ ਥੱਲੇ ਜਿਹੜੇ ਸੀਗੇ ਕੇਸ ਜ਼ਿਆਦਾ ਜਿਹੜੇ ਪਾਸ ਹੁੰਦੇ ਆ। ਜੀ, ਜੀ। ਅੱਛਾ, ਹੁਣ ਬੌਂਡ ਦਾ ਜਿਹੜਾ ਉਹ ਦੱਸਿਓ ਵੀ ਕੀ ਇਸ ਦੇ ਵਿੱਚ ਆ, ਕੀ ਲੇਟੈਸਟ ਜਿਹੜਾ ਬੌਂਡ ਦੇ ਕੇਸਾਂ ਦੇ ਵਿੱਚ ਹੋਇਆ? ਕੋਈ ਇੰਜੰਕਸ਼ਨ ਜਿਹੜਾ ਆਰਡਰ ਆ ਉਹ ਸਾਹਮਣੇ ਆਇਆ ਆ? ਸੋ ਪਹਿਲਾਂ ਤਾਂ ਇਹ ਦੱਸਿਓ ਵੀ ਪਹਿਲੋਂ ਕੀ ਸੀ, ਤੇ ਹੁਣ ਇਹ ਇੰਜੰਕਸ਼ਨ ਤੋਂ ਬਾਅਦ ਦੇ ਵਿੱਚ ਕੀ ਫਰਕ ਪਊਗਾ? ਸੋ ਇਹ ਜੀ ਬੌਂਡ ਵਾਲੇ ਕੇਸਾਂ ਦੇ ਵਿੱਚ ਬਹੁਤ ਵੱਡੀ ਖਬਰ, ਠੀਕ ਹੈ। ਤੇ ਪਹਿਲਾਂ ਤੁਸੀਂ ਉਹੀ ਲਾਈਕ ਆਈ ਸੈਡ ਆਲਵੇਜ਼ ਕੀ ਪੰਜਾਬੀ ਰੇਡੀਓ ਤੇ ਜਿਹੜੀ ਸੀਗੀ ਤੁਹਾਡੇ ਮੂਹਰੇ ਲੈ ਕੇ ਆਈ ਦੀ ਆ ਪੂਰੀ ਡਿਟੇਲ, ਠੀਕ ਹੈ। ਤੇ ਬਾਅਦ 'ਚ ਫਿਰ ਉਹ ਅੱਗੇ ਸਰਕੂਲੇਟ ਹੁੰਦੀ ਆ। ਸੋ ਟਕੋਮਾ ਦੀ ਜੀ ਖਬਰ ਆ, ਤੇ ਟਕੋਮਾ ਡਿਟੈਂਸ਼ਨ ਨੇ, ਸੋ ਜਿੱਦਾਂ ਕਿ ਇੱਕ ਉਹ ਕਹਿੰਦੇ ਕਿ 235 ਦੇ ਥੱਲੇ ਜਿਹੜੇ ਬੰਦੇ ਨੂੰ ਫੜਿਆ, ਪ੍ਰੋਸੀਡਿੰਗਸ ਜਿਹੜੀਆਂ ਕੀਤੀਆਂ, ਸੈਕਸ਼ਨ 1225 ਬੀ, ਉਹਦੇ ਵਿੱਚ ਮੈਂਡੇਟਰੀ ਡਿਟੈਂਸ਼ਨ ਹੈਗੀ ਹੈ। ਜੱਜਾਂ ਨੂੰ ਜਿਹੜਾ ਸੀਗਾ ਉਹ ਹੱਕ ਨਹੀਂ ਹੈਗਾ ਬੌਂਡ ਦੇਣ ਦਾ।
ਹੂੰ, ਤੇ ਜਿਹੜਾ 236 ਸੈਕਸ਼ਨ ਜਿਹੜਾ ਸੀਗਾ ਤੇ 1226 ਏ ਉਹਦੇ ਥੱਲੇ ਜਿਹੜਾ ਸੀਗਾ ਬੌਂਡ ਦੀ ਆਪਸ਼ਨ ਜਿਹੜੀ ਹੋ ਜਾਂਦੀ ਹੈ। ਇਹਦੇ ਬਾਰੇ ਆਪਾਂ ਕਈ ਵਾਰੀ ਜਿਹੜੀ ਗੱਲ ਕਰ ਚੁੱਕੇ ਹਾਂ। ਸੋ ਇਹਦੇ ਰਿਲੇਟਡ ਜਿਹੜੀ ਬਹੁਤ ਅਹਿਮ ਜਿਹੜੀ ਤੁਸੀਂ ਕਹਿ ਲਓ ਕਿ ਸਟੇਟ ਆਫ ਵਾਸ਼ਿੰਗਟਨ ਨੇ ਇੱਕ ਸਟੈਂਡ ਲਿਆ ਆਪਣਾ। ਠੀਕ ਹੈ। ਸੋ ਇੱਕ ਰੈਮੋਨ ਰੋਡਰੀਗਜ਼ ਵੈਸਕਸ ਕਰਕੇ ਬੰਦਾ ਜਿਹੜਾ ਸੀਗਾ, ਇਹ ਫਾਰਮ ਵਰਕਰ ਸੀਗਾ ਗ੍ਰੈਂਡ ਵੀ ਵਾਸ਼ਿੰਗਟਨ ਦੇ ਵਿੱਚ। 15 ਸਾਲ ਤੋਂ ਉੱਤੇ ਇਹਨੂੰ ਰਹਿੰਦੇ ਨੂੰ ਹੋ ਗਏ ਸੀਗੇ, ਕੋਈ ਕ੍ਰਿਮੀਨਲ ਰਿਕਾਰਡ ਨਹੀਂ, 4 ਬੱਚੇ ਸੀਗੇ ਤੇ 10 ਇਹਦੇ ਗ੍ਰੈਂਡ ਚਿਲਡਰਨ ਹੈਗੇ ਆ। ਇਹਨੂੰ ਆਈਸ ਨੇ ਅਰੈਸਟ ਕਰ ਲਿਆ ਫਰਵਰੀ 5 2025 ਨੂੰ, ਤੇ ਨਾਰਥ ਵੈਸਟ ਆਈਸ ਪ੍ਰੋਸੈਸਿੰਗ ਸੈਂਟਰ ਟਕੋਮਾ ਦੇ ਵਿੱਚ ਇਹਨੂੰ ਜਿਹੜਾ ਸੀਗਾ ਡਿਟੇਨ ਕਰਤਾ ਫਰਵਰੀ 5 2025 ਨੂੰ। ਸੋ ਤੁਸੀਂ ਲਾ ਲਓ ਕਿ ਇਸੇ ਸਾਲ ਇਹ ਜਿਹੜਾ ਫੜਿਆ ਗਿਆ। ਇਹਨੇ ਬੌਂਡ ਮੰਗਿਆ, ਬੌਂਡ ਇਹਨੂੰ ਬੌਂਡ ਦਿੱਤਾ ਨਹੀਂ ਉਹਨਾਂ ਨੇ। ਬੌਂਡ ਦੀ ਇਹਦੇ ਕੋਲ ਆਪਸ਼ਨ ਸੀ ਕਿਉਂਕਿ ਇਹਦਾ ਇਮੀਗ੍ਰੇਸ਼ਨ ਕੇਸ ਚੱਲਦਾ ਪਿਆ ਸੀਗਾ। ਟਕੋਮਾ ਦਾ ਜਿਹੜਾ ਕੋਰਟ ਸੀਗਾ ਉਹ ਡਿਨਾਈ ਕਰਤਾ ਉਹਨੇ ਕੇਸ ਨੂੰ, ਕਹਿੰਦਾ ਕਿ ਤੁਹਾਨੂੰ ਜਿਹੜਾ ਜੇਲ੍ਹ 'ਚ ਹੀ ਰਹਿਣਾ ਪੈਣਾ ਕਿਉਂਕਿ ਮੈਂਡੇਟਰੀ ਡਿਟੈਂਸ਼ਨ ਹੈਗੀ ਆ ਜਿਹੜਾ ਸੈਕਸ਼ਨ 235 ਦੇ ਥੱਲੇ। ਤੋ ਇਹਦੇ ਬਾਰੇ ਆਪਾਂ ਕਈ ਵਾਰੀ ਗੱਲ ਵੀ ਕਰ ਚੁੱਕੇ ਹਾਂ ਆਪਣੇ ਸ਼ੋਅ ਤੇ, 235 ਤੇ 236 ਦੇ ਵਿੱਚ ਕੀ ਫਰਕ ਹੈਗਾ। ਇਹਦੇ ਉੱਤੇ ਇਹ ਜਿਹੜਾ ਲੇਟੈਸਟ ਕੇਸ ਹੈਗਾ, ਸੋ ਨਵੰਬਰ 2022 ਤੋਂ ਲੈ ਕੇ ਹੁਣ ਤੱਕ ਜਿਹੜਾ ਸੀਗਾ ਟਕੋਮਾ ਇਮੀਗ੍ਰੇਸ਼ਨ ਕੋਰਟ ਜਿਹੜਾ ਸੀਗਾ ਉਹਨੇ ਡਿਨਾਈ ਕਰਨੇ ਸ਼ੁਰੂ ਕਰਤੇ ਬੌਂਡ ਹੀਅਰਿੰਗ। ਉਹ ਲੋਕਾਂ ਦੀਆਂ ਜਿਹੜੀਆਂ ਬਿਨਾਂ ਇੰਸਪੈਕਸ਼ਨ ਦੇ ਆਏ ਆ ਉਹਨੂੰ ਇਹ ਕਹਿੰਦੇ ਆ ਕਿ ਤੁਸੀਂ ਐਪਲੀਕੈਂਟ ਫॉर ਐਡਮਿਸ਼ਨ ਸੀਗੇ, ਜਿਹੜੀ ਟਰੰਪ ਸਰਕਾਰ ਚੀਜ਼ ਕਹਿੰਦੀ ਆ ਕਿ ਐਪਲੀਕੈਂਟ ਫॉर ਐਡਮਿਸ਼ਨ ਹੈਗੇ ਤੁਹਾਡੇ, ਆਪਾਂ ਜਿਹੜੇ ਸੀਗੇ ਤੁਹਾਨੂੰ ਬੌਂਡ ਜਿਹੜਾ ਜੱਜ ਨਹੀਂ ਦੇ ਸਕਦਾ। ਆਈਸ ਨੇ ਹੁਣ ਇਹਨੂੰ ਅਰੈਸਟ ਕਰ ਲਿਆ ਫਰਵਰੀ 5 2005 ਨੂੰ, ਤੇ ਮਾਰਚ 2025 ਦੇ ਵਿੱਚ ਜਿਹੜਾ ਸੀਗਾ ਜੱਜ ਨੇ ਇਹਦਾ ਬੌਂਡ ਡਿਨਾਈ ਕਰਤਾ। ਇਮੀਗ੍ਰੇਸ਼ਨ ਜੱਜ ਨੇ ਇਹ ਕਹਿ ਕੇ ਕਿ ਕੋਰਟ ਦੇ ਕੋਲ ਅਥਾਰਟੀ ਨਹੀਂ ਹੈਗੀ, ਜੁਰਿਸਡਿਕਸ਼ਨ ਨਹੀਂ ਹੈਗਾ ਤੇਰੀ ਗੱਲ ਸੁਣਨ ਦਾ। ਸੋ ਇਹ ਆਪਣੇ ਪੰਜਾਬੀ ਕੇਸਾਂ ਨਾਲ ਸਿੱਧੇ ਸਿੱਧੇ ਜਿਹੜੀ ਸੀਗੀ ਉਹ ਸੰਬੰਧ ਜਿਹੜੀ ਰੱਖਦੀ ਆ। ਤੇ ਟਕੋਮਾ ਵਾਲਿਆਂ ਨੇ ਜਿਹੜਾ ਸੀਗਾ ਉਹ ਜਦੋਂ ਡਿਨਾਈਡ ਨੂੰ ਜਿਹੜੇ ਕਰਨੇ ਸ਼ੁਰੂ ਕਰਤੇ, ਠੀਕ ਹੈ, ਸਾਰੀ ਪਾਲਿਸੀ ਸੀਗੀ। ਹੁਣ ਬਾਕੀ ਸਾਰੇ ਜਿਹੜੇ ਕੋਰਟ ਹੈਗੇ ਆ, ਭਾਵੇਂ ਕੈਲੀਫੋਰਨੀਆ ਭਾਵੇਂ ਕੋਈ ਹੋਰ ਸਟੇਟਸ ਦੇ ਵਿੱਚ ਬੰਦਾ ਜਿਹੜਾ ਹੈਗਾ ਉਹਦੇ ਵਿੱਚ ਇਹੀ ਚੱਲ ਰਿਹਾ, ਉਹ ਬੌਂਡ ਜਿਹੜਾ ਸੀਗਾ ਡਿਨਾਈ ਕਰ ਦਿੰਦੇ ਸੀਗੇ। ਸੈਕਸ਼ਨ ਜਿਹੜਾ ਸੀਗਾ 235 ਦੇ ਥੱਲੇ, ਇੱਕ ਬੰਦਾ 235 ਦੇ ਥੱਲੇ ਆਇਆ, ਇਹਨੇ ਫੈਡਰਲ ਲਾਅ ਸੂਟ ਕਰਤਾ। ਇਹ ਕਹਿੰਦਾ 235 ਮੇਰੇ ਤੇ ਲੱਗਦਾ ਹੀ ਨਹੀਂ ਹੈਗਾ, ਮੇਰੇ ਤੇ 236 ਜਿਹੜਾ ਲੱਗਣਾ ਚਾਹੀਦਾ। ਸੋ ਸਾਰਾ ਜਿਹੜਾ ਵਿਵਾਦ ਸੀਗਾ ਟਰੰਪ ਸਰਕਾਰ ਦਾ ਤੇ ਇਮੀਗ੍ਰੇਸ਼ਨ ਦਾ ਉਹ ਇਹ ਸੀਗਾ ਕਿ ਟਰੰਪ ਸਰਕਾਰ ਜਿਹੜੀ ਸੀਗੀ ਉਹ ਕਹਿੰਦੀ ਸੀ ਕਿ ਲੋਕੀ 236 ਦੇ ਥੱਲੇ ਨਹੀਂ ਆਉਂਦੇ, ਉਹ 235 ਥੱਲੇ ਆਉਂਦੇ ਆ। ਇਹ ਬੰਦਾ ਬੌਂਡ ਨਾ ਦੇਣਾ ਪਵੇ, ਕਿ ਬੌਂਡ ਨਾ ਜੱਜ ਨੂੰ ਦੇਣਾ ਪਵੇ, ਆਈਸ ਕੋ ਪਾਵਰ ਹੋਵੇ। ਉਹਨਾਂ ਨੇ ਉਹ ਜਿਹੜੀ ਤੋੜ ਮਰੋੜ ਜਿਹੜੀ ਕੀਤੀ ਸੀ ਉਹਦੇ ਕਰਕੇ ਜਿਹੜੇ ਸੀਗੇ ਬੌਂਡ ਜਿਹੜੇ ਸੀਗੇ ਬੰਦ ਹੋ ਗਏ ਸੀਗੇ। ਸੋ ਇਹਨੇ ਫੈਡਰਲ ਲਾਅ ਸੂਟ ਫਾਈਲ ਕਰਤਾ, ਠੀਕ ਹੈ। ਤੇ ਇਹ ਜਿਹੜੀ ਸਿਫਤ ਹੈਗੀ ਆ ਹਿਸਪੈਨਿਕ ਕਮਿਊਨਿਟੀ ਦੀ, ਠੀਕ ਹੈ, ਜਿਹੜੇ ਇਹ ਸਾਰੇ ਇਕੱਠੇ ਹੋ ਜਾਂਦੇ ਆ, ਇਹਨਾਂ ਦੀਆਂ ਸੰਸਥਾਵਾਂ ਜਿਹੜੀਆਂ ਬਣੀਆਂ ਹੋਈਆਂ ਉਸ ਚੀਜ਼ ਦੇ ਵਿੱਚ ਇਹ ਝੱਟ ਜਿਹੜਾ ਫਾਈਨੈਂਸ਼ੀਅਲ ਰਿਸੋਰਸਿਸ ਵੀ ਪੂਲ ਇਨ ਕਰ ਲੈਂਦੇ ਆ, ਇਕੱਠੇ ਹੋ ਜਾਂਦੇ ਆ। ਇਹਨਾਂ ਦੇ ਪਿੱਛੇ ਜਿਹੜੇ ਸੀਗੇ ਇਹਨਾਂ ਦੇ ਚਰਚ ਵੀ ਆ ਜਾਂਦੇ ਆ, ਇਹਨਾਂ ਦੇ ਪਿੱਛੇ ਜਿਹੜੀਆਂ ਸੀਗੀਆਂ ਨਾਨ ਪ੍ਰੋਫਿਟ ਸੰਸਥਾਵਾਂ ਵੀ ਜਿਹੜੀਆਂ ਆ ਜਾਂਦੀਆਂ, ਜਿਹੜੀਆਂ ਕਿ ਹਿਸਟੋਰੀਕਲੀ ਹਿਸਪੈਨਿਕ ਸੰਸਥਾਵਾਂ ਜਿਹੜੀਆਂ ਹੈਗੀਆਂ ਫੰਡਿੰਗ ਦੇ ਨਾਲ ਇਹ ਚੱਲਦੀਆਂ, ਨਾਨ ਪ੍ਰੋਫਿਟ ਜਿਹੜੀਆਂ ਹੁੰਦੀਆਂ। ਤੇ ਇਹ ਲੱਗੇ ਰਹਿੰਦੇ ਹੌਲੀ ਹੌਲੀ ਕੰਮ ਕਰਕੇ। ਇਹ ਨਹੀਂ ਕਿ ਜਦੋਂ ਮੁਸੀਬਤ ਆਉਂਦੀ ਆ ਉਦੋਂ, ਕਿਉਂਕਿ ਜਦੋਂ ਮੁਸੀਬਤ ਆਉਂਦੀ ਆ ਉਦੋਂ ਰਾਤੋਂ ਰਾਤ ਨਹੀਂ ਸੰਸਥਾਵਾਂ ਜਿਹੜੀਆਂ ਢਾਂਚਾ ਖੜਾ ਹੋ ਸਕਦਾ। ਸੋ ਇਹ ਜਿਹੜੀ ਕਮਿਊਨਿਟੀ ਆ ਇਹ ਤੁਸੀਂ ਦੇਖ ਲਓ ਕਿ ਧੱਕੇਸ਼ਾਹੀ ਵੀ ਬੜੀ ਹੋਈ ਹੈ ਨਾ, ਠੀਕ ਆ। ਤੇ ਪਰ ਇਹ ਅਗਰ ਸਟੈਂਡ ਲੈ ਜਾਂਦੇ ਐਂਡ ਆਫ ਦਾ ਡੇ, ਇਹ ਚੀਜ਼ ਜਿਹੜੀ ਸਿਫਤ ਕਰਨ ਵਾਲੀ ਹੈਗੀ ਆ। ਇਹਨਾਂ ਨੇ ਗ੍ਰਾਸ ਰੂਟ ਤੇ ਕਾਫੀ ਕੰਮ ਕੀਤਾ ਹੋਇਆ ਹੈ ਇਹਨਾਂ ਨੇ। ਹਾਂਜੀ, ਮਤਲਬ ਸਾਰੀ ਇਮੀਗ੍ਰੈਂਟ ਕਮਿਊਨਿਟੀ ਨਾਲੋਂ ਇਹ ਮਤਲਬ ਇੱਕ ਜਿਹੜਾ ਸੀਗਾ ਕਿ ਸਾਰੇ ਕੇਸ ਲਾਅ ਤੁਸੀਂ ਦੇਖ ਲਓ ਕਿ ਇਹਨਾਂ ਦੇ ਹੀ ਹੈਗੇ ਤਕਰੀਬਨ, ਜਿਹੜੇ ਲਾਅ ਸੂਟ ਜਿਹੜੇ ਨਿਸ਼ਾਨੇ ਤੇ ਰਹਿੰਦੇ ਆ, ਫਿਰ ਉਹਨਾਂ ਨੇ ਵੀ ਕੁਛ ਨਾ ਕੁਛ ਆਪਣੀ ਜਿਹੜੀ ਉਹ ਕੀਤੀਆਂ ਆ ਕਾਰਵਾਈਆਂ। ਜੀ ਬਿਲਕੁਲ। ਸੋ ਇਹਨੇ ਜੀ ਫੈਡਰਲ ਲਾਅ ਸੂਟ ਫਾਈਲ ਕਰਤਾ, ਦੋ ਚੀਜ਼ਾਂ ਤੇ ਕੀਤਾ। ਇੱਕ ਇਹ ਕਹਿੰਦਾ ਕਿ ਮੈਨੂੰ ਬੌਂਡ ਹੀਅਰਿੰਗ ਦਿੱਤੀ ਜਾਵੇ, ਤੇ ਦੂਜੀ ਹੈਗਾ ਇਹ ਕਹਿੰਦਾ ਕਿ ਜਿਹੜੀ ਇੰਜੰਕਸ਼ਨ ਲਾਈ ਜਾਵੇ ਕਿ ਡਿਟੈਂਸ਼ਨ ਦੀ ਜਿਹੜੀ ਪ੍ਰੈਕਟਿਸ ਹੈਗੀ ਆ, ਮਤਲਬ ਕਲਾਸ ਐਕਸ਼ਨ ਜਿਹਨੂੰ ਕਹਿੰਦੇ ਨੇ, ਕਿ ਜਿਹੜੀ ਡਿਟੈਂਸ਼ਨ ਦੀ ਪ੍ਰੈਕਟਿਸ ਉਹ ਗਲਤ ਹੈਗੀ ਆ, ਉਹ ਜਿਹੜੀ ਛੱਡ ਦਿੱਤੀ ਜਾਵੇ, ਠੀਕ ਹੈ। ਤੇ ਇਹਦੇ ਵਿੱਚ ਜਿਹੜੀ ਸੀਗੀ ਕਿ ਕੋਰਟ ਨੇ ਬਰੀਫਿੰਗ ਜਿਹੜੀ ਸ਼ੈਡਿਊਲ ਕਰਤੀ, ਫੈਡਰਲ ਕੋਰਟ ਨੇ, ਸਰਕਾਰ ਨੇ ਜਵਾਬ ਦੇ ਦਿੱਤਾ, ਰੋਡਰੀਗਜ਼ ਨੇ ਜਵਾਬ ਦੇ ਦਿੱਤਾ, ਓਰਲ ਆਰਗੂਮੈਂਟ ਹੋ ਗਏ। ਤੇ ਫੈਡਰਲ ਜਿਹੜਾ ਜੱਜ ਸੀਗਾ ਉਹਨੇ ਪ੍ਰੀਲਿਮਿਨਰੀ ਇੰਜੰਕਸ਼ਨ ਆਰਡਰ ਇਸ਼ੂ ਕਰਤਾ ਰੋਡਰੀਗਜ਼ ਦੇ ਫੇਵਰ ਦੇ ਵਿੱਚ। ਉਹ ਕਹਿੰਦੇ ਆ ਕਿ ਜਿਹੜਾ 235 ਜਿਹੜਾ ਸੈਕਸ਼ਨ ਹੈਗਾ ਜਿਹੜੇ ਥੱਲੇ ਇਹਨੂੰ ਡਿਟੇਨ ਕੀਤਾ, ਪਹਿਲੀ ਗੱਲ ਤਾਂ ਉਹ ਗਲਤ ਹੈਗਾ। ਜਿਹੜਾ 235 ਸੈਕਸ਼ਨ ਹੈਗਾ ਉਹ ਤੁਸੀਂ ਉਦੋਂ ਵਰਤ ਸਕਦੇ ਆ ਜਦੋਂ ਬੰਦਾ ਬਾਰਡਰ ਕ੍ਰਾਸ ਕਰ ਰਿਹਾ ਤੇ ਤੁਸੀਂ ਉਹਨੂੰ ਫੜਿਆ। ਜਦੋਂ ਬੰਦਾ ਅਮਰੀਕਾ ਦੇ ਅੰਦਰ ਆ ਕੇ ਰਹਿਣ ਲੱਗ ਪਿਆ, ਉਹਨੂੰ ਕਈ ਸਾਰੇ ਸਾਲ ਹੋ ਗਏ ਆ, ਤੇ ਫਿਰ ਉਹ ਬੌਂਡ ਲਈ ਐਲੀਜੀਬਲ ਹੋਣਾ ਚਾਹੀਦਾ। ਸੋ ਇਸੇ ਚੀਜ਼ ਦਾ ਜਿਹੜਾ ਸੀਗਾ ਵਿਵਾਦ ਸੀਗਾ, ਤੁਸੀਂ ਦੇਖ ਲਓ ਕਿੰਨੇ ਲੋਕਾਂ ਨੇ ਡੱਕਤੇ ਆ। ਸ਼ੁਰੂਆਤ ਜਿਹੜੀ ਸੀਗੀ ਵਾਸ਼ਿੰਗਟਨ ਵੱਲੋਂ ਹੋਈ ਆ, ਤੇ ਹੌਲੀ ਹੌਲੀ ਵੱਧ ਕੇ ਹੋਪਫੁਲੀ ਕੈਲੀਫੋਰਨੀਆ ਕੱਲ ਪਰਸੋਂ ਦੇ ਵਿੱਚ ਕੋਈ ਹੋਰ ਕੋਰਟ ਜਿਹੜਾ ਸੀਗਾ ਫੜ ਕੇ ਜਿਹੜਾ ਸੀਗਾ ਬੌਂਡ ਵਾਲੀ ਆਪਸ਼ਨ ਦੇ ਦੇ, ਤੇ ਫਿਰ ਜਿਹੜੇ ਵੀ ਆਪਣੇ ਲੋਕੀ ਫੜ ਹੋ ਰਹੇ ਆ, ਠੀਕ ਆ, ਹੁਣ ਜਿਹੜੇ ਜੇਲ੍ਹ ਦੇ ਵਿੱਚ ਰਹਿ ਰਹੇ ਆ, ਉਹਨਾਂ ਨੂੰ ਇੱਕ ਬੌਂਡ ਦੀ ਆਪਸ਼ਨ ਜਿਹੜੀ ਸੀਗੀ ਉਹ ਲੱਭ ਜਾਣੀ ਆ। ਤੇ
ਮਤਲਬ ਗੁੱਡ ਜੌਬ ਫॉर ਵਾਸ਼ਿੰਗਟਨ ਕਿ ਉਹਨਾਂ ਨੇ ਟਕੋਮਾ ਵਾਲਿਆਂ ਦੇ ਖਿਲਾਫ ਜਿਹੜਾ ਸੀਗਾ ਸਟੈਂਡ ਲਿਆ। ਤੇ ਉਹ ਕਹਿੰਦੇ ਆ ਕਿ ਕੋਰਟ ਕਹਿੰਦਾ ਕਿ ਜਿਹੜੀ ਆਈਸ ਹੈਗੀ ਆ ਤੇ ਟਕੋਮਾ ਇਮੀਗ੍ਰੇਸ਼ਨ ਕੋਰਟ ਹੈਗਾ, ਉਹਨਾਂ ਨੇ ਜਿਹੜਾ ਲਾਅ ਸੀਗਾ ਉਹਨੂੰ ਮਿਸ ਇੰਟਰਪ੍ਰੀਟ ਕੀਤਾ ਹੈਗਾ। ਕਈ ਦਹਾਕਿਆਂ ਤੋਂ ਜਿਹੜਾ ਸੀਗਾ ਡੀਐਚਐਸ ਬੌਂਡ ਦੀ ਆਪਸ਼ਨ ਦਿੰਦੀ ਸੀਗੀ ਲੌਂਗ ਟਰਮ, ਜਿਹੜੇ ਲੋਕੀ ਬਿਨਾਂ ਇੰਸਪੈਕਸ਼ਨ ਦੇ ਜਿਹੜੇ ਆਏ ਆ, ਤੇ ਟਕੋਮਾ ਇਮੀਗ੍ਰੇਸ਼ਨ ਵਾਲੇ ਵੀ ਕੋਰਟ ਵਾਲੇ ਛੱਡਦੇ ਸੀਗੇ। ਪਰ ਹੁਣ ਰੀਸੈਂਟਲੀ ਇਹਨਾਂ ਨੇ ਜਿਹੜੀ ਨਵੀਂ ਸਰਕਾਰ ਉਸ ਤੋਂ ਬਾਅਦ ਇੱਕਦਮ ਹੀ ਪਾਲਿਸੀ ਆਪਣੀ ਚੇਂਜ ਕਰ ਲਈ। ਜੀ। ਜਿਹੜਾ ਬੰਦਾ ਸੀਗਾ ਇਹਨੇ BIA ਦੇ ਅਪੀਲ ਫਾਈਲ ਕੀਤੀ ਸੀਗੀ। ਸਰਕਾਰ ਕਹਿੰਦੀ ਕਿ ਇਹਨੂੰ BIA ਦੀ ਪਹਿਲਾਂ ਅਪੀਲ ਦੀ ਵੇਟ ਕਰੇ ਕੀ ਹੁੰਦਾ। ਜਿਹੜਾ ਕੋਰਟ ਹੈਗਾ ਉਹ ਕਹਿੰਦਾ ਕਿ ਨਹੀਂ, BIA ਦੀ ਆਪਾਂ ਅਪੀਲ ਦੀ ਵੇਟ ਬਿਲਕੁਲ ਵੀ ਨਹੀਂ ਕਰਨੀ, ਕਿਉਂਕਿ BIA ਦੀ ਜਿਹੜੀ ਅਪੀਲ ਆ ਉਹਨੂੰ ਕਾਫੀ ਮਹੀਨੇ ਲੱਗ ਜਾਂਦੇ ਆ, ਘੱਟੋ ਘੱਟ 204 ਜਿਹੜਾ ਮਤਲਬ 7-8 ਮਹੀਨੇ ਤੋਂ ਉੱਤੇ ਜਿਹੜਾ ਟਾਈਮ ਲੱਗ ਜਾਂਦਾ। ਇਸ ਟਾਈਮ ਦੇ ਵਿੱਚ ਇਹਨੂੰ ਇੱਕ ਸੀਰੀਅਸ ਹਾਰਮ ਹੋ ਸਕਦਾ, ਹੈਲਥ ਦਾ, ਫੈਮਿਲੀ ਦਾ, ਇਮੋਸ਼ਨਲ ਅਬਿਊਜ਼ ਦੇ ਨਾਲ ਹੋ ਸਕਦਾ। ਆਪਾਂ ਇਹ ਵੇਖਣਾ ਕਿ ਰੋਡਰੀਗਸ ਜਿਹੜਾ ਹੈਗਾ ਇਹ ਲਾਈਕਲੀ ਟੂ ਵਿਨ ਹੈਗਾ ਕਿ ਨਹੀਂ ਹੈਗਾ, ਇਹ ਜੇ ਆਪਣਾ ਕੇਸ ਜਿੱਤਣ ਦੇ ਇਹਦੇ ਚਾਂਸ ਹੈਗੇ ਕਿ ਨਹੀਂ ਹੈਗੇ। ਕੋਰਟ ਕਹਿੰਦੇ ਕਿ ਆਪਾਂ ਮੰਨਦੇ ਹਾਂ ਇਹਦੇ ਕੋਲ ਸਟਰੋਂਗ ਜਿਹੜਾ ਲੀਗਲ ਬੇਸ ਹੈਗਾ, ਇੱਕ ਫੈਕਚੁਅਲ ਬੇਸ ਹੈਗਾ, ਤੇ ਇਹ ਜੇ ਜ਼ਿਆਦਾ ਦੇਰ ਇੱਥੇ ਜੇਲ੍ਹ 'ਚ ਤੁਸੀਂ ਇਹਨੂੰ ਰੱਖੋਗੇ ਤੇ ਜਿਹੜਾ ਹਾਰਮ ਜਿਹੜਾ ਇਹਨੂੰ ਹੈਗਾ ਉਹ ਰਿਪੇਅਰ ਯੋਗ ਨਹੀਂ ਹੋਣਾ। ਮਤਲਬ ਇਹਨੂੰ ਮੈਡੀਕਲ ਇਸ਼ੂ ਆ ਸਕਦੇ ਆ, ਫੈਮਿਲੀ ਸੈਪਰੇਸ਼ਨ, ਸਟ੍ਰੈਸ ਜਿਹੜਾ ਹੈਗਾ, ਆਪਣੇ ਵਕੀਲ ਨਾਲ ਇਹ ਗੱਲ ਨਹੀਂ ਕਰ ਸਕਦਾ ਡਿਟੈਂਸ਼ਨ ਦੇ ਵਿੱਚ, ਉਹਦੇ ਕਰਕੇ ਜਿਹੜਾ ਸੀਗਾ ਇਹਨੂੰ ਨੁਕਸਾਨ ਜ਼ਿਆਦਾ ਹੋ ਸਕਦਾ। ਤੇ ਪਬਲਿਕ ਇੰਟਰਸਟ ਦੇ ਵਿੱਚ, ਕਿਉਂਕਿ ਇਹ ਲੌਂਗ ਟਰਮ ਰੈਜ਼ੀਡੈਂਟ ਸੀਗਾ, ਲਾਅ ਅਬਾਈਡਿੰਗ ਸੀਗਾ, ਇਹਨੇ ਕੋਈ ਕ੍ਰਾਈਮ ਨਹੀਂ ਕੀਤਾ, ਤੇ ਇਹਦੀ ਜਿਹੜੀ ਡਿਟੈਂਸ਼ਨ ਆ ਉਹ ਅਨਫੇਅਰ ਆ, ਅਨਲੌਫੁਲ ਹੈਗੀ ਆ। ਇਹਨੂੰ ਬੌਂਡ ਹੀਅਰਿੰਗ ਜਿਹੜੀ ਦਿੱਤੀ ਜਾਣੀ ਚਾਹੀਦੀ ਆ, ਡਿਊ ਪ੍ਰੋਸੈਸ ਜਿਹੜਾ ਨਹੀਂ ਤਾਂ ਵਾਇਲੇਟ ਹੋਊਗਾ। ਕੋਰਟ ਨੇ ਆਰਡਰ ਕੀ ਕੀਤਾ, ਕੋਰਟ ਕਹਿੰਦਾ ਕਿ ਆਈਸ ਜਿਹੜੀ ਹੈਗੀ ਆ 14 ਦਿਨਾਂ ਦੇ ਅੰਦਰ ਜਿਹੜਾ ਸੀਗਾ ਉਹਨੂੰ ਬੌਂਡ ਦੇਣਾ ਪੈਣਾ, 14 ਦਿਨਾਂ ਦੇ ਅੰਦਰ। ਸੋ ਇਹ ਬੜੀ ਵੱਡੀ ਜਿਹੜੀ ਖਬਰ ਜਿਹੜੀ ਹੈਗੀ ਆ ਟਕੋਮਾ ਵਾਲਿਆਂ ਦੇ ਲਈ। ਅੱਛਾ। 14 ਦਿਨਾਂ ਦੇ ਅੰਦਰ ਜਿਹੜਾ ਸੀਗਾ ਬੌਂਡ ਦੇਣਾ ਪੈਣਾ। ਗਵਰਨਮੈਂਟ ਉਹਨੂੰ ਬੌਂਡ ਡਿਨਾਈ ਨਹੀਂ ਕਰ ਸਕਦੀ ਹੈਗੀ। ਹੀਅਰਿੰਗ ਜਿਹੜੀ ਹੋਣੀ ਆ ਸਰਕਾਰ ਜੱਜ ਦੇ ਮੂਹਰੇ, ਉਹ ਕਹਿੰਦੀ ਕਿ ਇਹ ਰਿਕਾਰਡ ਹੋਣੀ ਚਾਹੀਦੀ ਹੈ ਹੀਅਰਿੰਗ। ਇਹ ਰਿਕਾਰਡ ਕਰਕੇ ਸਾਨੂੰ ਵਾਪਸ ਜੇ, ਤਾਂ ਕਿ ਕੋਈ ਧੱਕੇਸ਼ਾਹੀ ਇਹਨਾਂ ਜਿਹੜੀ ਕੀਤੀ, ਕਿਉਂਕਿ ਸਰਕਾਰ ਵੀ ਤੁਹਾਨੂੰ ਪਤਾ ਹੱਥ ਧੋ ਕੇ ਜਿਹੜੀ ਪਿੱਛੇ ਪੈ ਗਈ ਸੀਗੀ, ਤੇ ਉਹ ਕਹਿੰਦੇ ਕਿ ਇਹ ਸਾਰੀ ਹੀਅਰਿੰਗ ਜਿਹੜੀ ਰਿਕਾਰਡ ਕਰੋ। ਸੋ ਸਿੰਪਲ ਅੱਖਰਾਂ ਦੇ ਵਿੱਚ ਜਿਹੜਾ ਰੋਡਰੀਗਸ ਸੀਗਾ ਇਹ US ਦੇ ਵਿੱਚ ਆ ਨਹੀਂ ਰਿਹਾ ਸੀਗਾ, ਇਹ ਆਲਰੇਡੀ ਇੱਥੇ ਰਹਿ ਰਿਹਾ ਸੀਗਾ, 15 ਸਾਲ ਹੋ ਗਏ ਸੀਗੇ, ਤਾਂ ਕਰਕੇ ਉਹ ਕਹਿੰਦੇ ਆ ਕਿ ਇਹਨੂੰ ਜਿਹੜੀ ਬੌਂਡ ਹੀਅਰਿੰਗ ਜਿਹੜੀ ਮਿਲਦੀ ਆ। ਤੇ ਇਹ ਹੁਣ ਜਿਹੜੇ ਕਾਫੀ ਸਾਰੇ ਜਿਹੜੇ ਡਿਟੇਨੀ ਹੈਗੇ ਆ ਟਕੋਮਾ ਇਮੀਗ੍ਰੇਸ਼ਨ ਕੋਰਟ ਦੇ ਵਿੱਚ, ਉਹਨਾਂ ਨੂੰ ਇਹ ਇਫੈਕਟ ਕਰਦੀ ਆ। ਅਨਫੋਰਚੂਨੇਟਲੀ ਇਹ ਨੈਸ਼ਨਲ ਇੰਜੰਕਸ਼ਨ ਨਹੀਂ ਹੈਗੀ। ਇਹ ਮਤਲਬ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਕੱਲ ਨੂੰ ਸਾਰੇ ਪਾਸੇ ਇਦਾਂ ਨਹੀਂ ਛੱਡ ਦੇਣੇ ਆ। ਇਹ ਸਿਰਫ ਜਿਹੜੀ ਟਕੋਮਾ ਇਮੀਗ੍ਰੇਸ਼ਨ ਕੋਰਟ ਦੀ ਜਿਹੜੀ ਗੱਲ ਹੈਗੀ ਆ। ਕਈ ਵਾਰੀ ਲੋਕੀ ਸਵਾਲ ਜਿਹੜੇ ਪੁੱਛਦੇ, ਕਹਿੰਦੇ ਭਾਜੀ ਜਿਹੜਾ ਇਹ ਸਟੇਟ ਤਾਂ ਬੜੀਆਂ ਲਿਬਰਲ ਹੈਗੀਆਂ, ਡੈਮੋਕ੍ਰੈਟਿਕ ਹੈਗੀਆਂ, ਪਰ ਇਹਨਾਂ ਦੇ ਜਿਹੜੇ ਇਮੀਗ੍ਰੇਸ਼ਨ ਕੋਰਟ ਹੈਗੇ ਉਹ ਐਡੇ ਸਖਤ ਕਿਉਂ ਹੈਗੇ ਆ? ਠੀਕ ਆ, ਤੇ ਸਵਾਲ ਸਹੀ ਹੈਗਾ ਵੈਸੇ ਕਿ ਜੇ ਵਾਕਈ ਇਹ ਇੰਨੀਆਂ ਲਿਬਰਲ ਪਾਕਟਸ ਹੈਗੀਆਂ, ਕੈਲੀਫੋਰਨੀਆ ਹੋ ਗਈ, ਆਪਣੇ ਵਾਸ਼ਿੰਗਟਨ ਹੋ ਗਿਆ ਸਾਰਾ, ਔਰ ਤੇ ਇੱਥੇ ਕਿਉਂ ਇੰਨੇ ਸਖਤ ਹੈਗੇ ਆ? ਉਹਦਾ ਜੀ ਰੀਜ਼ਨ ਇਹੀ ਹੁੰਦਾ ਕਿ ਜਿਹੜੀ ਸਰਕਾਰ ਹੁੰਦੀ ਨਾ ਉਹ ਆਪਣੇ ਬੰਦੇ ਬਿਠਾ ਦਿੰਦੀ ਹੈ। ਜਦੋਂ ਉਹਨਾਂ ਦਾ ਦਾ ਲੱਗਦਾ ਉਹ ਆਪਣੇ ਬੰਦੇ ਵਿੱਚ ਵੜ ਦਿੰਦੀ ਹੈ ਕਿ ਤੁਸੀਂ ਸਖਤ ਜਿਹੜੇ ਫੈਸਲੇ ਜਿਹੜੇ ਕਰਨੇ ਆ, ਜਿਹੜੀ ਭਰਤੀ ਜਿਹੜੀ ਹੁੰਦੀ ਹੈ। ਤੇ ਹੁਣ ਜਿਹੜਾ ਸੀਗਾ ਹੌਲੀ ਹੌਲੀ ਇਹ ਸਟੇਟਾਂ ਜਿਹੜੀਆਂ ਸਟੈਂਡ ਲੈ ਰਹੀਆਂ। ਸੋ ਜਿਹੜੀ ਫਾਈਟ ਹੈਗੀ ਇੱਥੇ ਜੀ ਸਾਰੀ ਉਹ ਇਹ ਹੈਗੀ ਕਿ ਪੋਜੀਸ਼ਨ ਜਿਹੜੀਆਂ ਹੈਗੀਆਂ, ਜੱਜਾਂ ਦੀਆਂ ਪੋਜੀਸ਼ਨਾਂ, ਅਫਸਰਾਂ ਦੀਆਂ ਪੋਜੀਸ਼ਨਾਂ, ਉਹਨੂੰ ਕੰਟਰੋਲ ਕੌਣ ਕਰਦਾ? ਉਹ ਸੁਪਰੀਮ ਕੋਰਟ ਕੰਜ਼ਰਵੇਟਿਵ ਹੈਗਾ ਕਿ ਲਿਬਰਲ ਹੈਗਾ, ਉੱਤੇ ਬੜਾ ਜ਼ਿਆਦਾ ਜਿਹੜਾ ਇਹ ਡਿਪੈਂਡ ਕਰਦਾ। ਜਿਹਦੇ ਬੰਦੇ ਜਿਹੜੇ ਟਾਈਮ ਸਿਰ ਪਹੁੰਚ ਗਏ, ਜ਼ਿਆਦਾ ਪਹੁੰਚ ਗਏ, ਤੇ ਉਹ ਤੁਹਾਨੂੰ ਪਤਾ ਪੋਜੀਸ਼ਨਾਂ ਕਈ 10-10 15-15 ਸਾਲ ਲਈ ਫਿਰ ਮੰਨ ਲੈਂਦੇ ਆ, ਤੇ ਫਿਰ ਉਹਦੇ ਹਿਸਾਬ ਨਾਲ ਜਿਹੜੇ ਕਾਨੂੰਨ ਵਗੈਰਾ ਸਾਰੇ ਜਿਹੜੇ ਬਣਦੇ ਆ। ਤੇ ਹੁਣ ਜਿਹੜਾ ਸੀਗਾ ਟਕੋਮਾ ਵੱਲੋਂ ਦੀ ਇਹ ਸ਼ੁਰੂਆਤ ਹੋਈ ਆ, ਕਾਫੀ ਗੁੱਡ ਨਿਊਜ਼ ਹੈਗੀ ਆ। ਠੀਕ ਆ, ਹੁਣ ਬੰਦਾ ਕਵੇ ਕਿ ਮੈਂ ਤਾਂ ਟਕੋਮਾ 'ਚ ਨਹੀਂ, ਮੈਂ ਕੈਲੀਫੋਰਨੀਆ 'ਚ, ਮੈਨੂੰ ਕੀ ਫਰਕ ਪੈਂਦਾ? ਫਰਕ ਇਹ ਪੈਂਦਾ ਕਿ ਪੁਰਾਣੀਆਂ ਖਬਰਾਂ ਤੁਸੀਂ ਸੁਣੋ, ਜਿਹਦੇ ਵਿੱਚ ਕੀ ਲੱਗ ਰਿਹਾ ਸੀਗਾ ਕਿ ਯਾਰ ਇਹ 235 236 ਵਾਲਾ ਪਤਾ ਨਹੀਂ ਇਹਨਾਂ ਨੇ ਕੀ ਚੱਕਰ ਪਾ ਲਿਆ, ਕਿ ਹਰੇਕ ਬੰਦੇ ਨੂੰ ਜਿਹੜਾ ਸੀਗਾ ਉਹ ਆਈਸ ਵਾਲਿਆਂ ਨੇ ਫੜ ਲੈਣਾ, ਪੀਸੀ ਲਗਾਏ ਨੂੰ ਆਈਸ ਵਾਲਿਆਂ ਨੇ ਫੜ ਲੈਣਾ। ਸੋ ਇਹ ਚੀਜ਼ ਆ ਕਿ ਹੁਣ ਛੇਤੀ ਉਮੀਦ ਕਰਦੇ ਆ ਕਿ ਕੈਲੀਫੋਰਨੀਆ ਵੀ ਇਹਨੂੰ ਜਿਹੜਾ ਸੀਗਾ ਫੋਲੋ ਕਰੂਗੀ, ਤੇ ਜਿਹੜੇ ਸੀਗੇ ਲੋਕੀ ਬੌਂਡ ਦੁਆਰਾ ਜਿਹੜੇ ਛੇਤੀ ਹੁਣ ਜਿਹੜੇ ਸੀਗੇ ਮਿਲਣੇ ਸ਼ੁਰੂ ਹੋਣਗੇ। ਜੀ ਜੀ। ਇੱਥੇ ਇੱਕ ਵਾਰੀ ਫੇਰ ਦੱਸ ਜਾਈਏ, ਮਾਫੀ ਚਾਹੁੰਦੇ, ਅੱਜ ਜਿਹੜੀਆਂ ਕਾਲਸ ਆ ਉਹ ਤੁਹਾਡੀਆਂ ਅਸੀਂ ਨਹੀਂ ਲੈ ਸਕਦੇ, ਤੇ ਆਉਣ ਵਾਲੇ ਸਮੇਂ ਦੇ ਵਿੱਚ ਕਾਲਸ ਦਾ ਜਿਹੜਾ ਸਿਲਸਿਲਾ ਹੈ ਉਹ ਆਪਾਂ ਫਿਰ ਦੁਬਾਰਾ ਜਿਹੜਾ ਉਹ ਸ਼ੁਰੂ ਕਰਾਂਗੇ। ਸੋ ਇਹ ਸਿਰਫ ਤੇ ਸਿਰਫ ਜਿਹੜੇ ਟਕੋਮਾ ਡਿਟੈਂਸ਼ਨ 'ਚ ਆ ਉਹਨਾਂ ਲਈ ਹੋਈ ਆ, ਰਾਈਟ? ਈਵਨ ਵਾਸ਼ਿੰਗਟਨ ਦੇ ਵਿੱਚ ਵੀ ਸਿਰਫ ਉਹਨਾਂ ਦੇ ਲਈ ਆ? ਦੇਖੋ ਜੀ, ਜਿਹੜੇ ਹੁਣ ਤੱਕ ਤਾਂ ਜਿਹੜੇ ਦੂਸਰੇ ਕੋਰਟ ਸੀਗੇ ਨਾ, ਉਹਦੇ ਵਿੱਚ ਜਿਹੜੇ ਸੀਗੇ ਆਈਸ ਵਾਲੇ ਬੌਂਡ ਦੇ ਨਹੀਂ ਰਹੇ ਸੀਗੇ, ਜੱਜ ਡਿਨਾਈ ਕਰ ਦਿੰਦੇ ਆ ਕਹਿ ਕੇ ਕਿ ਮੇਰੇ ਕੋਲ ਅਥਾਰਟੀ ਨਹੀਂ ਹੈਗੀ। ਤੇ ਹੁਣ ਜਿਹੜੀ ਟਕੋਮਾ ਵਾਲੀ ਇੰਟਰਪ੍ਰੀਟੇਸ਼ਨ ਆ, ਸੇਮ ਆਰਗੂਮੈਂਟ ਜਿਹੜਾ ਮਤਲਬ ਇਧਰੋਂ ਵੀ ਲੋਕੀ ਜਿਹੜੇ ਸੀਗੇ ਹਨਾ, ਜਿਹੜੀਆਂ ਸੰਸਥਾਵਾਂ ਉਰੇ ਵੀ ਜਿਹੜਾ ਕੈਲੀਫੋਰਨੀਆ 'ਚ ਡਿਸਟ੍ਰਿਕਟ ਕੋਰਟ 'ਚ ਜਾਊਗੀਆਂ, ਜਿੱਦਾਂ ਆਪਾਂ ਦੱਸਿਆ ਕਿ ਇਹੀ ਜਿਹੜੇ ਫੈਡਰਲ ਲਿਟੀਗੇਸ਼ਨ ਜਾਂ ਫਿਰ ਜਿਹਨੂੰ ਜ਼ਿਆਦਾ ਦੇ ਰੱਖਿਆ ਉਹਨੂੰ ਹੇਬੀਅਸ ਦੀ ਜਿਹੜੀ ਰਿਟ ਵਗੈਰਾ ਜਿਹੜੀ ਫਾਈਲ ਹੋਊਗੀ। ਤੇ ਇਹ ਜਿਹੜੇ ਸੀਗੇ ਹੁਣ ਮਤਲਬ ਇੱਕ ਵਾਰੀ ਜਦੋਂ ਸ਼ੁਰੂਆਤ ਹੋ ਜਾਂਦੀ ਹੈ ਤੇ ਸੇਮ ਜਿਹੜਾ ਆਈਡੀਆ ਫਿਰ ਜਿਹੜੇ ਬਾਕੀ ਵਕੀਲ ਆ, ਜਿਹੜਾ ਕਲਾਇੰਟ, ਉਹ ਸੇਮ ਚੀਜ਼ ਜਿਹੜੀ ਫਿਰ ਕੈਲੀਫੋਰਨੀਆ ਜਾਂ ਦੂਜੀ ਸਟੇਟ 'ਚ ਵੀ ਅਪਲਾਈ ਕਰੂਗੇ।
ਜੀ, ਜੀ। ਸੋ ਈਵਨ ਜਿੱਦਾਂ ਤੁਸੀਂ ਕਿਹਾ ਵੀ ਚਲੋ ਹੋਪਫੁਲੀ ਇਹਨਾਂ ਨਾਲ ਦੇਖਦੇ ਹੋਏ ਜਿਹੜੇ ਕੈਲੀਫੋਰਨੀਆ ਤੇ ਹੋਰ ਸਟੇਟਸ ਵੀ ਜੇ ਇਸ ਨੂੰ ਲਾਗੂ ਕਰਦੇ ਆ, ਮੈਜੋਰਟੀ ਵਿੱਚ ਤਾਂ ਫਿਰ ਜਿਹੜੇ ਉਹ ਸਾਰੇ ਫਿਰ 236 ਅੰਡਰ ਆ ਸਕਦੇ ਆ, ਕਿਉਂਕਿ ਇਹ ਰਹਿ ਰਹੇ ਨੇ ਇੱਥੇ ਤੇ ਉਸ ਤੋਂ ਬਾਅਦ 'ਚ ਇਹ ਡਿਟੇਨ ਜਿਹੜੇ ਉਹ ਹੋ ਰਹੇ ਆ। ਸੋ ਬੇਸਿਕ ਕਰਕਸ ਇਸ ਗੱਲ ਦੇ ਵਿੱਚ ਇਹੀ ਆ ਵੀ ਜਿਹੜੇ ਲੋਕ ਆਲਰੇਡੀ ਇੱਥੇ ਰਹਿ ਰਹੇ ਆ, ਜਿਹੜੇ ਉਹਨਾਂ ਨੂੰ ਫੜ ਕੇ ਡਿਟੇਨ ਕੀਤਾ ਤੇ ਹੁਣ ਉਹਨਾਂ ਨੂੰ ਇਸ ਆਧਾਰ ਦੇ ਉੱਤੇ ਬੌਂਡ ਜਿਹੜਾ ਉਹ ਮਿਲ ਸਕਦਾ ਹੈ। ਇਹ ਕੇਸ ਇਹ ਦਰਸਾਉਂਦਾ ਹੈ। ਸੋ ਬੇਸਿਕ ਕਰੈਕਸ ਇਹ ਹੈ ਕਿ ਜਿਹੜਾ 235 ਦੇ ਥੱਲੇ ਜਦੋਂ ਬੰਦੇ ਨੂੰ ਫੜਦੇ ਆ ਨਾ ਤੇ ਉਹਨੂੰ ਜੱਜ ਬੌਂਡ ਨਹੀਂ ਦੇ ਸਕਦਾ, ਇਹ ਕਾਨੂੰਨ ਹੈਗਾ। ਤੇ ਆਈਸ ਵਾਲੇ ਨੂੰ ਪੈਰੋਲ ਤੇ ਆਪਣੀ ਮਰਜ਼ੀ ਨਾਲ ਛੱਡ ਸਕਦੇ ਆ, ਤੇ ਜਿਹੜਾ 236 ਹੈਗਾ ਉਹਦੇ ਥੱਲੇ ਜੱਜ ਜਿਹੜਾ ਉਹ ਬੌਂਡ ਦੇ ਸਕਦਾ। ਅੱਛਾ, ਇਹ ਸੌਰੀ, ਇਹ ਚੀਜ਼ ਹੈਗੀ, ਚਲੋ ਹਾਂ ਵੀ ਇਹਦੇ 'ਚ ਆਹ ਦੇ ਸਕਦੇ ਹੋ। ਕਿਹਦੇ ਤੇ 235 ਲੱਗਣੀ ਹੈ, ਕਿਹਦੇ ਤੇ 236 ਲੱਗਣੀ? ਲੋਕਾਂ 'ਚ ਬਹੁਤੀ ਕਨਫਿਊਜ਼ਨ ਇਸ ਚੀਜ਼ ਨੂੰ ਲੈ ਕੇ ਜਿਹੜੀ ਉਹ ਹੈਗੀ ਆ। ਜਿਹੜਾ ਆਲਰੇਡੀ ਇੱਥੇ ਰਹਿ ਰਿਹਾ, ਜੇ ਉਹਨੂੰ ਆਈਸ ਡਿਟੇਨ ਕਰਦੀ ਆ, ਉਹ ਫਿਰ 235 ਅੰਡਰ ਉਹਨੂੰ ਡਿਟੇਨ ਕੀਤਾ ਜਾਂਦਾ, ਜਾਂ 36, ਜਾਂ ਆਪਣੀ ਉਹਨਾਂ ਦੀ ਮਰਜ਼ੀ ਹੁੰਦੀ? ਕੋਈ ਨਾ ਕੋਈ ਤਾਂ ਆਧਾਰ ਹੋਊਗਾ ਵੀ ਕਿਹਦੇ ਅੰਡਰ ਉਹਨਾਂ ਨੇ ਡਿਟੇਨ ਕਰਨਾ ਹੈ। ਹਾਂਜੀ ਰਾਜਕਿਰਨ ਜੀ, ਸੋ ਸਾਰਾ ਵਿਵਾਦ ਹੀ ਐਕਚੁਅਲੀ ਇਹੀ ਸੀਗਾ ਹੂੰ, ਕਿ 235 ਥੱਲੇ ਕੌਣ ਆ, 236 ਥੱਲੇ ਕੌਣ। ਹੂੰ, ਉਹਨਾਂ ਨੇ ਜਿਹੜੀ ਟਰੰਪ ਸਰਕਾਰ ਸੀਗੀ, ਸੋ ਕੀ ਹੈਗਾ ਕਿ 235 ਸੈਕਸ਼ਨ ਕਹਿੰਦਾ ਹੈਗਾ ਕਿ ਜਿਹੜਾ ਵੀ ਬੰਦਾ ਐਪਲੀਕੈਂਟ ਫॉर ਐਡਮਿਸ਼ਨ ਹੈਗਾ, ਐਪਲੀਕੈਂਟ ਫॉर ਐਡਮਿਸ਼ਨ ਹੁਣ ਕੌਣ ਆ? ਜਿਹੜਾ ਬੰਦਾ ਬਾਰਡਰ ਤੇ ਪੇਸ਼ ਹੋ ਰਿਹਾ ਤੇ ਫੜਿਆ ਗਿਆ, ਉਹ ਠੀਕ ਹੈ। ਐਪਲੀਕੈਂਟ ਫॉर ਐਡਮਿਸ਼ਨ ਹੈਗਾ। ਹੂੰ, 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 ਜਿਹੜਾ ਬੰਦਾ ਸੇਫ ਹੁਣ ਲੰਘ ਕੇ ਆਇਆ, ਜਾਂ ਜਿਹੜਾ ਬੰਦਾ ਵੀਜ਼ੇ ਤੇ ਆਇਆ ਸੀਗਾ, ਉਹ 236 ਥੱਲੇ ਹੀ ਜਿਹੜੇ ਹਿਸਟੋਰਿਕਲੀ ਜਿਹੜੇ ਜਾਂਦੇ ਸੀਗੇ। ਜਿੱਦਾਂ ਇਹ ਵਾਲਾ ਵਿਅਕਤੀ ਆ, ਇਹ 15 ਸਾਲ ਪਹਿਲਾਂ ਆਇਆ ਸੀਗਾ ਸੇਫ ਲੰਘ ਕੇ, ਹੂੰ, ਇਹ 236 ਥੱਲੇ ਜਾਣਾ ਚਾਹੀਦਾ ਸੀਗਾ। ਹੂੰ, ਜਿਹੜੀ ਟਰੰਪ ਸਰਕਾਰ ਸੀਗੀ ਉਹ ਕੀ ਕਹਿੰਦੀ ਆ ਕਿ ਆਪਾਂ ਹੁਣ ਹੋਣਾ ਤਾਂ ਕਾਨੂੰਨ ਇਹ ਚਾਹੀਦਾ ਸੀਗਾ ਕਿ ਜਦੋਂ ਤੁਹਾਨੂੰ 235 ਦੇ ਥੱਲੇ ਫੜਿਆ ਤੇ ਆਈਸ ਨੇ ਤੁਹਾਨੂੰ ਡਿਟੇਨ ਕੀਤਾ, ਜਦੋਂ ਉਹਨੇ ਤੁਹਾਨੂੰ ਛੱਡ ਦਿੱਤਾ ਤੇ 235 ਵਾਲੀ ਡਿਟੈਂਸ਼ਨ ਜਿਹੜੀ ਖਤਮ ਹੋ ਜਾਣੀ ਚਾਹੀਦੀ ਸੀਗੀ। ਉਸ ਤੋਂ ਬਾਅਦ ਤੁਸੀਂ ਕਈ ਸਾਲ ਉਰੇ ਰਹਿ ਰਹੇ ਆ ਹੂੰ, ਤੇ ਤੁਸੀਂ 236 ਦੇ ਥੱਲੇ ਆਣੇ ਚਾਹੀਦੇ ਸੀਗੇ। ਜਿਹੜੀ ਸਰਕਾਰ ਉਹ ਕੀ ਕਹਿੰਦੀ ਹੈ ਕਿ ਤੁਸੀਂ ਜਦੋਂ ਆਏ ਸੀਗੇ ਤੁਹਾਨੂੰ 235 ਦੇ ਥੱਲੇ ਫੜਿਆ ਸੀਗਾ, ਤੁਹਾਨੂੰ ਛੱਡਿਆ ਆਪਾਂ ਆਈਸ ਨੇ ਆਪਣੀ ਡਿਸਕ੍ਰੈਸ਼ਨ ਦੇ ਨਾਲ, ਠੀਕ ਆ। ਉਦੋਂ ਕਈ ਕੇਸਾਂ ਦੇ ਵਿੱਚ ਜੱਜਾਂ ਨੇ ਬੌਂਡ ਵੀ ਪਾਏ ਸੀਗੇ। ਲੋਕਾਂ ਨੂੰ ਪਤਾ ਹੈ ਨਾ ਕਿ ਬੌਂਡ ਦਾ ਕਾਫੀ ਕੰਮ ਜਿਹੜਾ ਹੁੰਦਾ ਸੀਗਾ, ਤੇ ਬੌਂਡ ਦੇ ਬੇਸ ਤੇ ਲੋਕ ਜਿਹੜੇ ਛੱਡਦੇ ਸੀਗੇ। ਟਰੰਪ ਸਰਕਾਰ ਨੇ ਆ ਕੇ ਕਹਿਣਾ ਸ਼ੁਰੂ ਕਰਤਾ ਕਿ ਆਪਾਂ ਤੁਹਾਨੂੰ ਜੇ ਛੱਡਿਆ, ਭਾਵੇਂ 2 ਸਾਲ ਹੋ ਗਏ, ਭਾਵੇਂ 5 ਸਾਲ ਹੋ ਗਏ ਆ, ਤੁਸੀਂ 235 ਦੇ ਥੱਲੇ ਹੀ ਆਨੇ ਆ, ਤੇ ਆਪਾਂ ਤੁਹਾਨੂੰ ਜੇ ਫੜਦੇ ਆ ਤੇ ਆਪਾਂ ਤੁਹਾਨੂੰ 235 ਦੇ ਥੱਲੇ ਮੰਨਾਂਗੇ। ਉਹਨਾਂ ਨੇ ਜਿਹੜੀ ਸੀਗੀ ਇਹ ਤੋੜ ਮਰੋੜ ਜੀ ਕਰਕੇ ਨਾ ਕਾਨੂੰਨ ਦੇ ਵਿੱਚ ਇੱਕਦਮ ਜਿਹੜਾ ਤੁਸੀਂ ਕਹਿ ਲਓ ਕੋ ਹਾਹਾਕਾਰ ਜਿਹਾ ਮਚਾਤਾ, ਤੇ ਲੋਕਾਂ ਨੂੰ ਫੜਨਾ ਸ਼ੁਰੂ ਕਰਤਾ, ਲੋਕਾਂ ਨੂੰ ਛੱਡਿਆ ਨਹੀਂ, ਸਿਰਫ ਇਸ ਚੀਜ਼ ਦੇ ਕਰਕੇ ਕਿ ਇਹ 236 ਥੱਲੇ ਨਹੀਂ 235 ਥੱਲੇ ਆਊਗੇ। ਤੇ ਉਹਦੇ ਵਿੱਚ ਜਿਹੜਾ ਸੀਗਾ ਜੱਜਾਂ ਨੂੰ ਜਿਹੜੇ ਆਪਣੇ ਹੱਕ ਉਹਨਾਂ ਦੇ ਖੋਲੇ, ਤੇ ਆਪਣੇ ਆਪ ਜਿਹੜੀ ਪਾਲਿਸੀ ਜਿਹੜੀ ਸੀਗੀ ਉਹ ਦੱਸਦੀ ਕਿ ਪਾਲਿਸੀ ਏਦਾਂ ਆਹ ਚੀਜ਼ ਇੰਟਰਪ੍ਰੀਟੇਸ਼ਨ ਹੋਣੀ ਚਾਹੀਦੀ ਹੈ। ਹੁਣ ਆਪਾਂ ਯਾਦ ਹੋਣਾ ਤੁਹਾਨੂੰ ਸਾਰਿਆਂ ਨੂੰ ਕਿ ਇੱਕ ਗੱਲ ਕੀਤੀ ਸੀਗੀ, ਜਿਹੜਾ ਲੌਂਗ ਰਨ ਦੇ ਵਿੱਚ ਕੀ ਹੈਗੀ ਇੱਥੇ ਸਿਸਟਮ ਪ੍ਰੋਸੀਜਰ ਜਿਹੜੇ ਕਾਨੂੰਨ ਜਿਹੜੇ ਜਿੱਤਦੇ ਆ, ਸ਼ਾਰਟ ਟਰਮ ਦੇ ਵਿੱਚ ਆ ਕੇ ਧੱਕੇਸ਼ਾਹੀਆਂ ਚੱਲ ਸਕਦੀਆਂ, ਪਰ ਲੌਂਗ ਰਨ ਦੇ ਵਿੱਚ ਜੱਜ ਜੁੱਜ ਜਿਹੜੇ ਸੀਗੇ, ਕਿਉਂਕਿ ਜਿਹੜੇ ਇਹ ਲੋਕਾਂ ਨੇ ਜਿਹੜੀ ਆਜ਼ਾਦੀ ਲਈ ਸੀਗੀ ਨਾ ਆਪਣੀ ਗ੍ਰੇਟ ਬ੍ਰਿਟੇਨ ਤੋਂ, ਜਿਹੜੇ ਕਨਸਟੀਟਿਊਸ਼ਨ ਜਿਹੜੀ ਲਿਖੀ ਸੀਗੀ, ਜਿਹੜੇ ਫਾਊਂਡਿੰਗ ਫਾਦਰ ਜਿਹਨਾਂ ਨੂੰ ਕਹਿੰਦੇ ਆ, ਉਹ ਪਹਿਲਾਂ ਹੀ ਜਿਹੜਾ ਸੀਗਾ ਓਪਰੈਸ਼ਨ ਰਿਲੀਜੀਅਸ ਟਰਨੀ ਕੀ ਧੱਕੇਸ਼ਾਹੀ ਕੀ, ਆਹ ਧਰਮ ਨੂੰ ਫੋਲੋ ਕਰੋ, ਏਦਾਂ ਕਰੋ, ਆਹ ਤਰੀਕੇ ਨਾਲ ਕਰੋ, ਉਹ ਪਹਿਲਾਂ ਹੀ ਆਹ ਚੀਜ਼ਾਂ ਸਾਰੀਆਂ ਉੱਥੋਂ ਦੀ ਜਿਹੜਾ ਸੀਗਾ ਯੂਰਪੀਅਨ ਕੰਟਰੀਜ਼ ਤੋਂ ਭੱਜ ਕੇ ਜਿਹੜੇ ਉਰੇ ਆਏ ਸੀਗੇ, ਉਹਨਾਂ ਦੀ ਜਿਹੜੀ ਦੂਰਅੰਦੇਸ਼ੀ ਜਿਹੜੀ ਸੀਗੀ ਇਸ ਗੱਲ ਦੀ ਕਿ ਏਦਾਂ ਜਿਹੜੀਆਂ ਚੀਜ਼ਾਂ ਹੋ ਸਕਦੀਆਂ, ਵੀ ਉਹਨਾਂ ਨੇ ਡਿਸਕ੍ਰਿਮੀਨੇਸ਼ਨ ਇਸ ਆਧਾਰ ਤੇ ਹੋ ਸਕਦੇ ਆ। ਹਾਂਜੀ ਉਹਨਾਂ ਨੇ ਹੁਣ ਇਹ ਵਾਲੀ ਸਰਕਾਰ ਨੇ ਕੀ ਕੀਤਾ ਕਿ ਇਹਨਾਂ ਨੇ ਆ ਕੇ, ਮਤਲਬ ਹੈਰਾਨੀ ਦੀ ਗੱਲ ਸੀ, ਸਾਰੇ ਜਾਣੇ ਹੈਰਾਨ ਆ ਕਿ ਐਡੀ ਛੇਤੀ ਇਹਨਾਂ ਨੇ ਸਿਸਟਮ ਜਿਹੜੇ ਕੰਪਰੋਮਾਈਜ਼ ਕਰਤੇ, ਕੋਰਟ ਸਿਸਟਮ, ਇਹ ਉਹ ਲੋਕਾਂ ਦੇ ਪਿੱਛੇ ਜਾ, ਠੀਕ ਆ, ਵਕੀਲਾਂ ਨੂੰ ਫੜ, ਆਪਣੇ ਕਲਾਇੰਟਾਂ ਨੂੰ ਫੜ, ਠੀਕ ਆ, ਜੱਜਾਂ ਨੂੰ ਫਾਇਰ ਕਰਤਾ, ਸੁਪਰੀਮ ਕੋਰਟ ਇਹਨਾਂ ਦੇ ਨਾਲ ਲਾਈਨ ਅਪ ਹੋ ਗਿਆ। ਮਤਲਬ ਇੱਕਦਮ ਹੀ ਐ ਲੱਗਿਆ ਕਿ ਯਾਰ ਇਹ ਮਤਲਬ ਚੇਂਜ ਜਿਹਾ ਹੀ ਕਰਤਾ ਸਾਰਾ ਕੰਮ ਕੁਮ ਜਿਹਾ। ਪਰ ਇਹ ਸੀਗਾ ਤੁਸੀਂ ਦੇਖ ਲਓ ਕਿ ਫਿਰ ਵੀ ਜਿਹੜਾ ਸੀਗੇ ਫਾਊਂਡਿੰਗ ਫਾਦਰ ਜਿਹੜਾ ਮਤਲਬ ਸਿਸਟਮ ਹੈ ਕਿ ਸੈਪਰੇਸ਼ਨ ਹੋਣੀ ਚਾਹੀਦੀ ਆ, ਆਪਣੇ ਛੋਟੇ-ਛੋਟੇ ਲੈਵਲ ਤੇ ਜਦੋਂ ਜੱਜ ਛੋਟਾ-ਛੋਟਾ ਜਿਹਾ ਸਟੈਂਡ ਜਿਹੜਾ ਲੈ ਲੈਂਦੇ ਆ, ਠੀਕ ਆ, ਉਤੋਂ ਇੱਕ ਵੇਵ ਜੀ ਜਿਹੜੀ ਬਣ ਜਾਂਦੀ ਆ। ਤੇ ਹੁਣ ਜਿਹੜਾ ਸਟੈਂਡ ਲੈ ਲਿਆ ਸਰਕਾਰ ਨੇ, ਉਹਨੂੰ ਅਪੋਜ਼ ਕੀਤਾ ਤੇ ਜੱਜ ਨੇ ਜਿਹੜਾ ਮਨਾ ਕਰਤਾ। ਤੇ ਆਪਾਂ ਮੀਡੀਆ 'ਚ ਵੀ ਦੇਖਿਆ ਕਿ ਸਰਕਾਰ ਜਿਹੜੀ ਜੱਜਾਂ ਦੇ ਪਿੱਛੇ ਵੀ ਕਮੈਂਟ ਮਾਰਦੀ ਆ ਕਿ ਨਹੀਂ ਇਹ ਲਿਬਰਲ ਜੱਜ ਆ, ਇਹਨਾਂ ਨੇ ਏਦਾਂ ਕਰਤਾ ਓਦਾਂ ਕਰਤਾ। ਪਰ ਇਹ ਆ ਕਿ ਜਿਹੜੇ ਹੁਣ ਸਟੈਂਡ ਤਾਂ ਲੈ ਰਹੇ ਆ ਜੱਜ, ਠੀਕ ਆ, ਕਈ ਜਿਹੜੇ ਸੀਗੇ ਡਰ ਗਏ ਸੀਗੇ, ਕਈਆਂ ਨੂੰ ਫਾਇਰ ਕਰਤਾ, ਕਈ ਪਰ ਜਿਹੜੇ ਹੈਗੇ ਆ ਅਜੇ ਵੀ ਸਟੈਂਡ ਜਿਹੜੇ ਲੈ ਰਹੇ ਆ। ਹਰੇਕ ਬੰਦਾ ਏਦਾਂ ਨਹੀਂ ਹੈਗਾ ਕਿ ਨਹੀਂ ਮੈਂ ਆਪਣੀ ਨੌਕਰੀ ਨਹੀਂ ਗਵਾਉਣੀ, ਜੋ ਹੁੰਦਾ ਮੈਂ ਫਲੋ ਦੇ ਨਾਲ ਹੀ ਚੱਲਣਾ। ਤੇ ਲੋਕੀ ਜਿਹੜੇ ਸਟੈਂਡ ਲੈਂਦੇ ਆ ਤੇ ਜਿਹੜਾ ਸਿਸਟਮ ਆ ਉਹਨਾਂ ਨੂੰ ਫੇਵਰ ਵੀ ਜਿਹੜਾ ਕਰਦਾ, ਮਤਲਬ ਐਡੀ ਜ਼ਿਆਦਾ ਧੱਕੇਸ਼ਾਹੀ ਨਹੀਂ ਕਿ ਹੁਣ ਤੁਸੀਂ ਹਰੇਕ ਬੰਦੇ ਨੂੰ ਜਿਹੜਾ ਸੀਗਾ, ਸੋ ਇਹ ਫੈਡਰਲ ਜੱਜ ਸੀਗਾ, ਇਹਨਾਂ ਨੂੰ ਜੌਬ ਤੋਂ ਨਹੀਂ ਕੱਢਿਆ ਜਾ ਸਕਦਾ। ਸੋ ਇਹ ਬੋਡੀ ਕੈਮ ਵਾਲਾ ਹੁਣ ਰੂਲ ਲੈ ਕੇ ਆਏ ਆ, ਤੇ ਜਿਹੜਾ ਬੌਂਡ ਵਾਲਾ ਜਿਹੜਾ ਚੇਂਜ ਕਰਤਾ। ਤੇ ਉਮੀਦ ਇਹਦੇ ਵਿੱਚ ਇਹੀ ਹੈ ਕਿ ਜਦੋਂ ਕਾਫੀ ਸਾਰੇ ਜਿਹੜੇ ਲੋਕੀ ਇਕੱਠੇ ਹੋ ਗਏ, ਸਟੇਟਸ ਜਿਹੜੀਆਂ ਇਕੱਠੀਆਂ ਹੋ ਗਈਆਂ,
ਤੇ ਫਿਰ ਉਹੀ ਆ ਕਿ ਸੁਪਰੀਮ ਕੋਰਟ ਲੈਵਲ ਵਾਲਾ ਮੁੱਦਾ ਬਣ ਜਾਣਾ ਇਵੈਂਚੁਅਲੀ ਕਿ ਕੀ ਇੰਟਰਪ੍ਰੀਟੇਸ਼ਨ ਹੋਣੀ ਚਾਹੀਦੀ ਆ, 235 ਇੱਕ 236। ਤੇ ਫਿਰ ਦੇਖਦੇ ਆ ਜੀ ਸੁਪਰੀਮ ਕੋਰਟ ਕੀ ਸਟੈਂਡਸ ਜਿਹੜਾ ਲੈਂਦਾ, ਪੋਲੀਟੀਕਲ ਜਿਹੜਾ ਸਾਰਾ ਚੀਜ਼ ਹੈਗੀ ਹੈ। ਇਹ ਸਾਰੀ ਚੀਜ਼ ਨੂੰ ਕਰਦੇ ਕਰਦੇ ਜਿਹੜੇ ਸੀਗੇ 3-4 ਸਾਲ ਲੰਘ ਜਾਣੇ ਆ। ਜੀ ਫਿਰ ਨਵੀਂ ਸਰਕਾਰ ਵੀ ਆ ਸਕਦੀ ਹੈ ਤੇ ਕਾਂਗਰਸ ਆਪਣੇ ਜੇ ਮੈਜੋਰਟੀ ਲਿਬਰਲ ਜਿਹੜੇ ਆਉਂਦੇ ਆ ਤੇ ਫਿਰ ਉਹ ਲਾਅ ਜਿਹੜਾ ਸੀਗਾ ਉਸ ਹਿਸਾਬ ਨਾਲ ਬਣਾ ਸਕਦੇ ਆ ਕਿ ਉਹ ਹੋਰ ਜ਼ਿਆਦਾ ਇਹਨੂੰ ਕਲੀਅਰ ਕਰ ਸਕਦੇ ਆ ਕਿ 235 ਕੌਣ 236 ਕੌਣ। ਜੀ ਜੀ ਬਿਲਕੁਲ। ਸੋ ਇਹ ਕਾਫੀ ਕੁਛ ਜਿਹੜਾ ਉਹ ਇੱਥੇ ਚੱਲ ਰਿਹਾ। ਅੱਛਾ ਅਟਰਨੀ ਟਿਰਕੇਣਾ ਜੀ, ਇੱਕ ਜਿਹੜੀ ਚਰਚਾ ਬਹੁਤ ਚੱਲ ਰਹੀ ਉਹ ਵੀ ਪੁੱਛ ਲਈਏ ਐਸੈਟਸ ਨੂੰ ਲੈ ਕੇ। ਹੁਣ ਜਿਹੜਾ ਬੰਦਾ ਕੋਈ ਡਿਟੇਨ ਹੋ ਰਿਹਾ ਆ, ਇਹ ਰੌਲਾ ਜਿਹਾ ਪਿਆ ਹੈ ਵੀ ਉਹ ਫਰੀਜ਼ ਕਰ ਦਿੰਦੇ ਆ, ਮਨੀ ਹੁੰਦੀ ਵੀ ਹੋਊਗੀ ਅਕਾਊਂਟ 'ਚ ਤੇ ਉਹ ਯੂਜ਼ ਨਹੀਂ ਕੀਤੀ ਜਿਹੜੀ ਉਹ ਜਾ ਸਕਦੀ। ਕੀ ਰਿਐਲਿਟੀ ਹੈ ਇਸ ਦੇ ਵਿੱਚ? ਕੀ ਇਦਾਂ ਹੋ ਰਿਹਾ ਆ? ਜਿਹੜੇ ਡਿਟੇਨ ਹੁੰਦੇ ਉਹਨਾਂ ਦੇ ਕੀ ਐਸੈਟਸ ਜਾਂ ਅਕਾਊਂਟ ਇਦਾਂ ਫਰੀਜ਼ ਕਰ ਸਕਦੇ ਆ, ਕਰ ਰਹੇ ਆ? ਤਾਂ ਜੇ ਇਦਾਂ ਦੀ ਸਿਚੁਏਸ਼ਨ ਆ ਤਾਂ ਕੀ ਲੋਕਾਂ ਨੂੰ ਕਿੱਦਾਂ ਜਿਹੜਾ ਉਹ ਕਰਨਾ ਚਾਹੀਦਾ ਇਸ ਸਾਰੇ ਮਾਮਲੇ ਦੇ ਵਿੱਚ? ਹਾਂਜੀ, ਸੁਣਿਆ ਤਾਂ ਇਹੀ ਹੈ ਕਿ ਬੈਂਕ ਵਗੈਰਾ ਜਿਹੜੇ ਫਰੀਜ਼ ਜਿਹੜੇ ਹੋ ਜਾਂਦੇ ਆ। ਪਰਸਨਲੀ ਤਾਂ ਨਹੀਂ ਮੈਂ ਕਿਸੇ ਦਾ ਯੂਜ਼ ਕਰਕੇ ਦੇਖਿਆ ਕਦੀ, ਪਰ ਜਿਹੜੇ ਓਬਵੀਅਸਲੀ ਹੁਣ ਬੰਦਾ ਵੀ ਜਿਹੜਾ ਡਿਟੈਂਸ਼ਨ ਦੇ ਵਿੱਚ ਹੈਗਾ ਤੇ ਜ਼ਿਆਦਾਤਰ ਤਾਂ ਇਹ ਜਿਹੜੇ ਆਪਣੇ ਆਥੋਰਾਈਜ਼ਡ ਜਿਹੜਾ ਤੁਸੀਂ ਕਹਿ ਲਓ ਕਿ ਸਿਗਨੇਟਰੀ ਹੋ ਗਿਆ ਜਾਂ ਪਾਵਰ ਆਫ ਅਟਰਨੀ ਕਈ ਵਾਰੀ ਦੇਤੀ ਆ, ਬੈਂਕ ਆਪਣੇ ਨਾਲ ਤੁਸੀਂ ਗੱਲ ਕਰ ਸਕਦੇ ਆ ਕਿ ਤੁਹਾਡੇ ਬਿਹਾਫ ਤੇ। ਜਿੱਦਾਂ ਹੁਣ ਜੇ ਕਿਸੇ ਦੀ ਕੰਪਨੀ ਆ ਉਹਦੇ ਵਿੱਚ ਯੂਜ਼ਰਸ ਐਡ ਕਰ ਸਕਦਾ ਹੈਗਾ, ਠੀਕ ਹੈ, ਜੇ ਤੁਹਾਡਾ ਕੋਈ ਟਰਸਟਵਰਦੀ ਬੰਦਾ ਹੈਗਾ ਕਿ ਤੁਹਾਡੇ ਉਹ ਐਸੈਟਸ ਜਿਹੜੇ ਫਰੀਜ਼ ਨਾ ਹੋਣ। ਠੀਕ ਹੈ। ਤੇ ਬਾਕੀ ਇਹ ਹੈ ਕਿ ਪਾਵਰ ਆਫ ਅਟਰਨੀ ਤੁਸੀਂ ਦੇ ਸਕਦੇ ਆ। ਉਹਦਾ ਪਰਪਸ ਇਹ ਹੋਊਗਾ ਕਿ ਜੇ ਤੁਸੀਂ ਕੋਈ ਐਸੈਟ ਵਗੈਰਾ ਡਿਸਪੋਜ਼ ਆਫ ਕਰਨਾ, ਜੇ ਕੋਈ ਤੁਸੀਂ ਪ੍ਰਾਪਰਟੀ ਨੂੰ ਵੇਚਣਾ ਜਾਂ ਕੁਛ ਏਦਾਂ ਦਾ ਕਰਨਾ, ਉਹ ਤੁਸੀਂ ਪਾਵਰ ਆਫ ਅਟਰਨੀ ਪਹਿਲਾਂ ਵੀ ਬਣਾ ਸਕਦੇ ਆ। ਉਹਦੇ ਵਿੱਚ ਜਨਰਲ ਪਾਵਰ ਆਫ ਅਟਰਨੀ ਆ ਜਾਂਦੀ ਹੈ ਕਿ ਤੁਸੀਂ ਵਾਈਡ ਉਹਨਾਂ ਨੂੰ ਪਾਵਰ ਦੇ ਦਿੰਦੇ ਆ ਕਿ ਬੰਦਾ ਕੁਝ ਵੀ ਕਰ ਸਕਦਾ ਹੈਗਾ। ਤੇ ਜਾਂ ਤੁਸੀਂ ਸਪੈਸੀਫਿਕ ਪਾਵਰ ਆਫ ਅਟਰਨੀ ਦੇ ਸਕਦੇ ਆ ਕਿ ਇਹ ਮੇਰੇ ਸਿਰਫ ਟਰੱਕਾਂ ਦੇ ਰਿਲੇਟਡ ਜਾਂ ਵਾਲੇ ਪਲਾਟ ਦੇ ਰਿਲੇਟਡ ਫੈਸਲੇ ਲੈ ਸਕਦਾ, ਹੋਰ ਕੋਈ ਨਹੀਂ ਲੈ ਸਕਦਾ। ਸੋ ਪਾਵਰ ਆਫ ਅਟਰਨੀਆਂ ਤੁਸੀਂ ਜਿਹੜਾ ਸੀਗਾ ਲੋਕਲ ਆਪਣੇ ਕਾਉਂਟੀ ਦੇ ਆਫਿਸ ਜਿਹੜੇ ਨੋਟਿਸ ਛੋਟੀ ਜਿਹੜੇ ਹੁੰਦੇ ਉਹਨਾਂ ਤੋਂ ਬਣਵਾ ਸਕਦੇ ਆ। ਤੇ ਦੂਜੀ ਗੱਲ ਇਹ ਆ ਕਿ ਨਹੀਂ ਵੀ ਤੁਸੀਂ ਜੇ ਕਰਨੀ ਆ ਉਹ ਚੀਜ਼, ਠੀਕ ਆ, ਤੇ ਉਹ ਬਾਅਦ ਚ ਵੀ ਜੇ ਬੰਦਾ ਮਤਲਬ ਜੇ ਕੋਈ ਬੰਦੇ ਨੂੰ ਵਾਪਸ ਵੀ ਭੇਜਿਆ ਗਿਆ ਤਾਂ ਪਾਵਰ ਆਫ ਅਟਰਨੀ ਤਾਂ ਓਵਰਸੀਜ਼ ਤੋਂ ਵੀ ਜਿਹੜੀ ਬਣ ਕੇ ਜਿਹੜੀ ਆ ਸਕਦੀ ਆ। ਪਰ ਹਾਂਜੀ, ਗੁੱਡ ਆਈਡੀਆ ਜੇ ਮਤਲਬ ਕਿਸੇ ਨੂੰ ਉਹ ਉਸ ਲੈਵਲ ਤੱਕ ਕੰਸਰਨ ਹੈਗਾ ਕਿ ਮੇਰੇ ਐਸੈਟਸ ਜਿਹੜੇ ਕੌਣ ਸਾਂਭੂਗਾ, ਤੇ ਤੁਸੀਂ ਪਾਵਰ ਆਫ ਅਟਰਨੀ ਬਣਾ ਸਕਦੇ ਆ। ਬਾਕੀ ਇਹ ਹੈ ਕਿ ਆਪਣਾ ਇਮੀਗ੍ਰੇਸ਼ਨ ਦਾ ਕੰਮ ਆਪਾਂ ਨਹੀਂ, ਇਹਦੇ ਵਿੱਚ ਇਹ ਵੀ ਇੱਕ ਐਂਗਲ ਆ ਜਾਂਦਾ। ਹੁਣ ਮੰਨ ਲਓ ਜਿਹੜਾ ਬੰਦਾ ਡਿਟੇਨ ਹੋਇਆ, ਇਮੀਗ੍ਰੇਸ਼ਨ ਦੇ ਵਕੀਲਾਂ ਦੀ ਜਾਂ ਹੋਰ ਵੀ ਕੋਈ ਵੀ ਚੀਜ਼ ਕਰਨੀ ਆ, ਮਨੀ ਤਾਂ ਉਹਦੇ ਲਈ ਲੱਗਣੀ ਆ, ਤੇ ਜੇ ਮਨੀ ਹੁੰਦੇ ਹੋਏ ਵੀ ਉਹਨੂੰ ਯੂਜ਼ ਨਹੀਂ ਕਰ ਸਕੋਗੇ ਫਿਰ ਉਹ ਵੀ ਇੱਕ ਜਿਹੜੀ ਉਹ ਦਿੱਕਤ ਆ। ਜਿੱਦਾਂ ਤੁਸੀਂ ਹਰ ਵਾਰੀ ਕਹਿੰਦੇ ਵੀ ਤੁਹਾਡਾ ਕੋਈ ਇੱਕ ਭਰੋਸੇਯੋਗ ਬੰਦਾ ਜਿਹੜਾ ਹੋਣਾ ਚਾਹੀਦਾ ਜਿੱਤੇ ਤੁਸੀਂ ਡਿਪੈਂਡੈਂਟ ਜਿਹੜਾ ਉਹ ਹੋਵੋ। ਸੋ ਉੱਦਾਂ ਦਾ ਬੰਦਾ ਬਾਰ-ਬਾਰ ਕਹਿਣ ਵਾਲੀ ਗੱਲ ਆ ਵੀ ਭਾਈ ਲੱਭ ਕੇ ਤੁਹਾਨੂੰ ਰੱਖਣਾ ਚਾਹੀਦਾ, ਜਿਹੜਾ ਅਸਲ 'ਚ ਤੁਹਾਡੇ ਮਗਰ ਜਿਹੜਾ ਉਹ ਖੜੇ, ਤੁਹਾਡੇ ਨਾਲ ਜਿਹੜਾ ਉਹ ਜਾਵੇ। ਤੁਹਾਡੇ ਲਈ ਉਹਨੂੰ ਜੇ ਮਨੀ ਵੀ ਸਪੈਂਡ ਕਰਨੀ ਪਵੇ, ਚਲੋ ਤੁਸੀਂ ਬਾਅਦ 'ਚ ਉਹਨੂੰ ਰੀਇੰਬਰਸ ਤੁਸੀਂ ਕਰ ਸਕਦੇ ਹੋ, ਸਾਰੀਆਂ ਚੀਜ਼ਾਂ ਆ। ਸੋ ਆਪਣੇ ਜਿਹੜੇ ਐਗਜ਼ ਆ ਇੱਕ ਬਾਸਕਟ 'ਚ ਨਹੀਂ ਖਿਲਾਰ ਕੇ ਜਿਹੜਾ ਉਹ ਤੁਹਾਨੂੰ ਰੱਖਣੇ ਚਾਹੀਦੇ ਆ। ਸੋ ਜਿੱਦਾਂ ਦੀ ਸਿਚੁਏਸ਼ਨ ਚੱਲ ਰਹੀ ਆ ਉਹਦੇ ਹਿਸਾਬ ਦੇ ਨਾਲ ਤੁਹਾਨੂੰ ਸਰਕਮਸਟਾਂਸ ਦੇ ਹਿਸਾਬ ਦੇ ਨਾਲ ਆਪਣੀ ਜਿਹੜੀ ਤਿਆਰੀ ਆ ਉਹ ਕਰਕੇ ਜ਼ਰੂਰ ਜਿਹੜੀ ਉਹ ਰੱਖਣੀ ਜਿਹੜੀ ਉਹ ਚਾਹੀਦੀ ਆ। ਤੇ ਅਟਰਨੀ ਟਿਰਕੇਣਾ ਜੀ, ਹੁਣ ਜਦੋਂ ਜਿਹੜੇ ਕਲਾਇੰਟਸ ਨੂੰ ਜਿੱਦਾਂ ਹੁਣ ਤੁਸੀਂ ਇਹ ਸਲਾਹ ਦਿੰਦੇ ਆ ਭਰੋਸੇਯੋਗ ਲੋਕ, ਕੋਈ ਫਰਕ ਨਜ਼ਰ ਆ ਰਿਹਾ? ਲੋਕਾਂ ਦੇ ਕੋਲ ਹੈ ਇਦਾਂ ਦੇ ਬੰਦੇ ਲੱਭ ਰਹੇ ਉਹਨਾਂ ਨੂੰ, ਜਾਂ ਉਸ ਚੀਜ਼ 'ਚ ਵੀ ਮੁਸ਼ਕਿਲ ਆ ਰਹੀ ਉਹਨਾਂ ਨੂੰ? ਭਾਜੀ ਤੁਸੀਂ ਯਕੀਨ ਨਹੀਂ ਕਰਨਾ, ਮਤਲਬ ਹੁਣ ਨਾ ਆਪਾਂ ਨੂੰ ਯੰਗ ਆਡੀਅנס ਵੀ ਕਾਫੀ ਜਿਹੜੀ ਸੁਣਦੀ ਹੈ ਹਨਾ ਇਮੀਗ੍ਰੇਸ਼ਨ ਦਾ ਸ਼ੋਅ ਕਰਕੇ। ਤੇ ਉਹ ਕਈ ਵਾਰੀ ਆਪਾਂ ਜਿੱਦਾਂ ਗੱਲ-ਗੁੱਲ ਕਹਿ ਦਈਦੀ ਕਿ ਯਾਰ ਸੱਜਣ ਮਿੱਤਰ ਮੰਡਲੀਆਂ ਕਈ ਵਾਰੀ ਕੰਮ ਨਹੀਂ ਆਉਂਦੀਆਂ। ਤੇ ਉਹਨਾਂ ਕਿੰਨੇ ਕੁ ਬੰਦਿਆਂ ਨੇ ਭਾਜੀ ਯੰਗ ਬੰਦੇ ਸਾਹਮਣੇ ਕਹਿੰਦੇ ਭਾਜੀ ਸਹੀ ਕਹਿੰਦੇ ਸੀਗੇ। ਕਾਫੀ ਸਾਰੀਆਂ ਜਿਹੜੀਆਂ ਯਾਰੀਆਂ ਦੋਸਤੀਆਂ ਉਹ ਦਿਖਾਵੇ ਦੀਆਂ ਵੀ ਬਹੁਤ ਜ਼ਿਆਦਾ ਜਿਹੜੀਆਂ ਹੁੰਦੀਆਂ, ਉਹ ਮੁੜ ਕੇ ਨਾ ਕੋਈ ਕੰਮ ਨਹੀਂ ਕਈ ਵਾਰੀ ਜਿਹੜਾ ਆਉਂਦਾ, ਠੀਕ ਆ। ਉਹ ਮਤਲਬ ਜਿਹੜੀ ਰਿਐਲਿਟੀ ਜਿਹੜੀ ਸਿਚੁਏਸ਼ਨ ਜਿਹੜੀ ਹੈਗੀ ਆ, ਕਿਉਂਕਿ ਰਿਕੁਆਇਰਮੈਂਟ ਕੀ ਹੈਗੀ ਆ? ਰਿਕੁਆਇਰਮੈਂਟ ਇਹ ਹੈਗੀ ਆ ਕਿ ਬੰਦੇ ਦੇ ਨਾਲ ਕੋਆਰਡੀਨੇਟ ਕਰਨਾ ਸਾਰਾ ਕੇਸ ਵਕੀਲ ਦੇ ਨਾਲ, ਉਹ ਟਾਈਮ ਸਪੈਂਡ ਕਰਨਾ। ਮਤਲਬ ਇਹ ਨਹੀਂ ਕਿ ਸਿਰਫ ਪੈਸੇ ਸੁੱਟ ਕੇ ਜੀ ਜਾਂਦੀ ਹੈ, ਟਾਈਮ ਸਪੈਂਡ ਕਰਨਾ, ਘਰਦਿਆਂ ਨਾਲ ਕੋਆਰਡੀਨੇਟ ਕਰਨਾ, ਉਹਦੇ ਘਰਦਿਆਂ ਤੋਂ ਜਿਹੜੇ ਡਾਕੂਮੈਂਟ ਕਰਨੇ, ਡੈਡਲਾਈਨ ਦੇ ਹਿਸਾਬ ਨਾਲ ਜਿਹੜਾ ਚੱਲਣਾ, ਠੀਕ ਹੈ। ਕਈ ਵਾਰੀ ਉਹ ਮਿੰਟਾਂ ਘੰਟਿਆਂ ਬੱਧੀ ਜਿਹੜਾ ਮਤਲਬ ਕੀ ਆ ਜਾਂਦਾ ਗਾ, ਆਹ ਡੈਡਲਾਈਨ ਆਈ ਹੈ, ਉੱਤੇ ਮਤਲਬ ਜਿਹੜਾ ਟਾਈਮ ਐਫਰਟ ਜਿਹੜਾ ਸੀਗਾ, ਕੋਈ ਚੀਜ਼ 'ਚ ਗਲਤੀਆਂ ਹੋਵੇ ਫਿਰ ਵਾਪਸ ਉਹ ਜਿਹੜੀਆਂ ਦਰੁਸਤੀਆਂ ਜਿਹੜੀਆਂ ਕਰਨਾ ਹਨਾ ਏਦਾਂ ਦੇ। ਤੇ ਡਿਟੈਂਸ਼ਨ ਦੇ ਵਿੱਚ ਬੰਦੇ ਦੇ ਨਾਲ ਕਈ ਵਾਰੀ ਕੋਆਰਡੀਨੇਟ ਕਰਨਾ, ਸਿਗਨੇਚਰ ਕੋਆਰਡੀਨੇਟ ਕਰਨਾ, ਉਹ ਸਾਰੀਆਂ ਚੀਜ਼ਾਂ 'ਚ ਵੀ ਜਿਹੜਾ ਟਾਈਮ ਲੱਗ ਜਾਂਦਾ। ਤੇ ਉਹਦੇ ਵਿੱਚ ਇਹੀ ਆ ਕਿ ਕਈ ਵਾਰੀ ਜਿਹੜਾ ਸੀਗਾ ਏਦਾਂ ਦਾ ਬੰਦਾ ਲੱਭਦਾ ਨਹੀਂ, ਭਾਵੇਂ
ਉਹ ਯੰਗ ਬੰਦੇ ਹੁਣ ਇਹ ਆ ਕੇ ਕਹਿੰਦੇ ਭਾਜੀ ਆਪਣਾ ਦੋਸਤੀਆਂ ਕਹਿੰਦੇ ਪਰਖੀਆਂ ਗਈਆਂ ਸਾਰੀਆਂ। ਠੀਕ ਆ। ਉਹਦੇ ਵਿੱਚ ਇਹ ਹੈ ਕਿ ਹੁਣ ਟਾਈਮ ਜਿਹੜਾ ਘੱਟੋ-ਘੱਟ ਜਿੱਦਾਂ ਹਫ਼ਤੇ 2 ਹਫ਼ਤੇ ਆਰਾਮ ਨਾਲ ਜਿਹੜਾ ਸੀਗਾ ਬੰਦੇ ਨੂੰ ਵੀ ਜਿਹੜਾ ਸੀਗਾ ਕੇਸ ਦੇ ਦੁਆਲੇ ਹੋਣਾ ਪੈਣਾ। ਕਿਉਂਕਿ ਜੇਲ੍ਹ 'ਚ ਗਏ ਬੰਦੇ ਦਾ ਥੋੜ੍ਹਾ ਜਿਹਾ ਡਿਫਿਕਲਟ ਹੋ ਜਾਂਦਾ ਤੇ ਬਾਹਰ ਸੱਜਣ ਮਿੱਤਰ ਤੁਹਾਨੂੰ ਚਾਹੀਦਾ ਹੀ ਚਾਹੀਦਾ। ਤੇ ਅਗੇਨ ਗੱਲ ਉਹੀ ਆ ਜਾਂਦੀ ਹੈ ਕਿ ਇੱਥੇ ਇਹ ਨਹੀਂ ਕਿ 10 ਸੱਜਣ ਮਿੱਤਰ ਕੰਮ ਆਉਣੇ ਆ, ਮਤਲਬ ਇੱਕ ਬੰਦਾ ਜੇ ਤੁਹਾਡੇ ਕੋਲ ਹੈਗਾ ਜਿਹੜਾ ਤੁਹਾਡੇ ਬਿਹਾਫ ਤੇ ਖੜ ਸਕਦਾ, ਕੋਆਰਡੀਨੇਟ ਕਰ ਸਕਦਾ, ਤੁਹਾਡੇ ਘਰਦਿਆਂ ਨਾਲ ਜਿਹਨੂੰ ਤੁਸੀਂ ਇੰਟਰੋਡਿਊਸ ਕਰਾਇਆ ਹੋਇਆ ਕਿ ਜੇ ਮੈਨੂੰ ਡਿਟੇਨ ਕਰਦੇ ਆ ਤਾਂ ਇਹ ਮੇਰੇ ਬਿਹਾਫ ਤੇ ਕਰੂਗਾ ਗੱਲਬਾਤ। ਜਿਹਦੇ ਨਾਲ ਤੁਹਾਡੇ ਘਰ ਵਾਲੇ ਕੰਫਰਟੇਬਲ ਹੈਗੇ ਆ, ਜਿਹੜਾ ਤੁਹਾਡਾ ਦੋਸਤ ਵੀ ਆ ਪਹਿਲਾਂ ਉਹਨੇ ਗੱਲਬਾਤ ਕੀਤੀ ਹੋਈ ਆ ਤੁਹਾਡੇ ਘਰਦਿਆਂ ਨਾਲ, ਠੀਕ ਆ ਕਿ ਨਹੀਂ? ਤੇ ਉਹ ਸੀਗਾ ਕਿ ਆਪਣੇ ਇੰਟਰੋਡਿਊਸ ਜਿਹਾ ਕਰਕੇ ਰੱਖੋ ਇੱਕ ਦੂਜੇ ਦੇ ਪਰਿਵਾਰਾਂ ਨੂੰ ਵੀ, ਜਿੱਦਾਂ ਵੀ ਆ ਕਿ ਜੇ ਆਹ ਹੁੰਦਾ ਤਾਂ ਇਹਦਾ ਕਾਲ ਆਊਗਾ, ਠੀਕ ਆ। ਤੇ ਆਬਵੀਅਸਲੀ ਉਹ ਭਰੋਸੇਯੋਗ ਬੰਦਾ ਹੋਣਾ ਚਾਹੀਦਾ, ਡਾਕੂਮੈਂਟ ਤੁਹਾਡੇ ਕੌਨਫੀਡੈਂਸ਼ੀਅਲ ਰੱਖੇ, ਸੇਫ ਰੱਖੇ, ਏਦਾਂ ਦੀ ਚੀਜ਼ ਵੀ ਜਿਹੜੀ ਸੀਗੀ, ਠੀਕ ਆ ਕਿ ਨਹੀਂ? ਤੇ ਇਹਦੇ ਵਿੱਚ ਕਈ ਵਾਰੀ ਤਾਂ ਰਾਜਕਰਨ ਜੀ ਏਦਾਂ ਹੁੰਦਾ ਕਿ ਜੇਲ੍ਹ ਦੇ ਵਿੱਚ ਬੰਦਾ ਹੁੰਦਾ ਤੇ ਉਹ ਜਿਹੜਾ ਸੀਗਾ ਬੰਦੇ ਕੋਲ ਕਾਲ ਕਰਨ ਵਾਲੇ ਵੀ ਜਿਹੜੇ ਪੈਸੇ ਨਹੀਂ ਹੁੰਦੇ, ਘਰਦਿਆਂ ਨਾਲ ਸੰਪਰਕ ਟੁੱਟ ਜਾਂਦਾ। ਉਰੇ ਕਈ ਵਾਰੀ ਜਿਹੜਾ ਮਿਡਲਮੈਨ ਜਿਹੜਾ ਹੁੰਦਾ ਜਾਂ ਘਰਦਿਆਂ ਨੇ ਕੋਈ ਪੁਆਇੰਟ ਆਫ ਕੰਟੈਕਟ ਕਈ ਵਾਰੀ ਜਿਹੜੀ ਚੀਜ਼ ਹੁੰਦੀ ਹੈ ਕਿ ਪਿੰਡ ਦਾ ਬੰਦਾ ਸੀਗਾ ਉਹਨੂੰ ਕਰ ਲਓ। ਉਹ ਭਾਜੀ ਉਹ ਪਿੰਡ ਦਾ ਬੰਦਾ ਤਾਂ ਕਈ ਵਾਰੀ ਬਿਲਕੁਲ ਮਤਲਬ ਤੁਸੀਂ ਕਹਿ ਲਓ ਕਿ ਉਹ ਮਤਲਬ ਕਿ ਫੋਨ ਹੀ ਨਹੀਂ ਚੱਕਦੇ ਕਈ ਵਾਰੀ ਚੱਕਦੇ ਨੀ। ਵਕੀਲਾਂ ਦੇ, ਮਤਲਬ ਫੋਨ ਹੀ ਨਹੀਂ ਚੱਕਦੇ, ਮਤਲਬ 50 ਕਾਲਾਂ ਮਤਲਬ ਏਦਾਂ ਦੇ ਵੀ ਹੈਗੇ ਆ ਕਿ 50-50 60-60 ਕਾਲਾਂ ਸਾਡੀਆਂ ਬੈਕ ਟੂ ਬੈਕ ਇਗਨੋਰ ਹੀ ਜਿਹੜੀਆਂ ਮਤਲਬ ਕਰੀ ਜਿਹੜਾ ਸੀਗਾ ਜਾਣੀਆਂ। ਪੁਆਇੰਟ ਆਫ ਕੰਟੈਕਟ ਜਿਹੜੇ ਕਰਦੀਆਂ। ਇੰਡੀਆ ਤੇ ਜਿਹੜੇ ਹੁਣ ਘਰ ਦੇ ਸੀਗੇ ਉਹ ਟਾਈਮਿੰਗ ਵੀ ਡਿਫਰੈਂਟ ਆ, ਕਈਆਂ ਕੋਲ ਇੰਡੀਆ ਦੇ ਵਿੱਚ WhatsApp ਵੀ ਨਹੀਂ ਹੁੰਦਾ ਜੇ, ਠੀਕ ਆ। ਕਈ ਟੈਕਨੋਲੋਜੀਕਲੀ ਵੀ ਬਿਹਾਈਂਡ ਜਿਹੜੇ ਪਤਾ ਨਹੀਂ ਲੱਗਦਾ ਉਹਨਾਂ ਨੂੰ। ਪਤਾ ਨਹੀਂ ਲੱਗਦਾ ਜਾਂ ਜਿੱਦਾਂ ਵੀ ਆ। ਤੇ ਕਈ ਵਾਰੀ ਨਹੀਂ ਵੀ ਜਿਹੜੇ ਸੀਗੇ ਘਰ ਦੇ ਨਹੀਂ ਕਰ ਸਕਦੇ ਹੈਗੇ, ਉਹ ਵੀ ਇਕੱਲੇ ਆ ਜਾਂ ਕਿੱਦਾਂ ਉਹਨਾਂ ਨੂੰ ਉੱਥੇ ਨਹੀਂ ਸਪੋਰਟ ਹੁੰਦੀ ਆ। ਤੇ ਉਹ ਜਦੋਂ ਚੀਜ਼ਾਂ ਕਈ ਵਾਰੀ ਮੰਗੀ ਦੀਆਂ ਉਹਨਾਂ ਨੂੰ ਕਾਫੀ ਜਿਹੜੀ ਪਰੇਸ਼ਾਨੀ ਆਉਂਦੀ ਹੈ ਕਿ ਕਿੱਦਾਂ ਕਰਨਾ, ਕੀ ਕਰਨਾ, ਹਨਾ। ਤੇ ਇਹ ਚੀਜ਼ ਸੀਗੀ ਕਿ ਆਪਣਾ ਜਿਹੜਾ ਸੀਗਾ ਬੰਦਾ ਉਹ ਪੂਰਾ ਉਹਨੂੰ ਪਤਾ ਹੋਵੇ ਕਿ ਜੇ ਮੈਨੂੰ ਡਿਟੇਨ ਕਰ ਲਿਆ ਤਾਂ ਆਹ ਵਾਲੇ ਦੋਸਤ ਨੇ ਵਕੀਲ ਨੂੰ ਫੋਨ ਕਰਨਾ, ਦੋਸਤ ਘਰਦਿਆਂ ਨੂੰ ਫੋਨ ਕਰੂਗਾ, ਘਰ ਦੇ ਉੱਥੋਂ ਜਿਹੜਾ ਸੀਗਾ ਇੰਡੀਆ ਕਿਹੜੀ ਕਚਹਿਰੀਆਂ 'ਚ ਕਿੱਥੋਂ ਪੇਪਰ ਜਿਹੜੇ ਕਰਨੇ ਆ, ਉਹ ਸਿਸਟਮ ਜਿਹੜਾ ਸੀਗਾ ਤੁਹਾਡਾ ਪਹਿਲਾਂ ਹੀ ਫਿਗਰ ਆਊਟ ਜਿਹੜਾ ਹੋਣਾ ਚਾਹੀਦਾ। ਇਹ ਨਹੀਂ ਕਿ ਬਿਲਕੁਲ ਐਂਡ ਦੇ ਵਿੱਚ ਉਹ ਸਿਸਟਮ ਫਿਗਰ ਆਊਟ ਹੁੰਦਾ, ਕਿਉਂਕਿ ਡਿਟੇਨਡ ਕੇਸਿਸ ਦੇ ਵਿੱਚ ਕਈ ਵਾਰੀ ਮਹੀਨੇ 'ਚ ਤਰੀਕ ਪਾ ਦਿੰਦੇ ਆ, ਜਦ ਤੱਕ ਬੰਦੇ ਨੂੰ ਸੁਰਤ ਜਿਹੀ ਆਉਂਦੀ ਹੈ, ਜੱਜ ਕਹਿੰਦਾ ਤੁਹਾਡੀ ਡੈਡਲਾਈਨ ਜਿਹੜੀ ਸੀਗੀ ਉਹ 15 ਦਿਨਾਂ ਬਾਅਦ ਤੁਹਾਨੂੰ ਡਾਕੂਮੈਂਟ ਜਮ੍ਹਾਂ ਕਰਾਣੇ ਆ। ਉਹ ਕਈ ਵਾਰੀ ਪ੍ਰੋਬਲਮ ਜਿਹੜੀਆਂ ਆ ਜਾਂਦੀਆਂ। ਜੀ, ਜੀ। ਨਹੀਂ ਡੈਫੀਨੇਟਲੀ ਬੰਦੇ ਜਿਹੜੇ ਆ ਉਹ ਪਛਾਣ ਕਰਕੇ ਜਿਹੜਾ ਉਹ ਰੱਖੋ, ਦੇਖੋ ਵੀ ਕਿਹੜੇ ਬੰਦੇ ਨੇ ਇਵੈਂਚੁਅਲੀ ਤੁਹਾਡੇ ਨਾਲ ਜਿਹੜਾ ਉਹ ਖੜਨਾ ਤੇ ਕਿਹੜੇ ਸਟੈਂਡ ਜਿਹੜਾ ਉਹ ਲੈਣਗੇ, ਕਿਉਂ ਹੁਣ ਤੁਹਾਡੇ ਲਈ ਕੰਮ ਛੱਡ ਕੇ ਤੇ ਤੁਹਾਡੇ ਲਈ ਜਿਹੜਾ ਉਹ ਜਾਊਗਾ। ਸੋ ਬਿਲਕੁਲ ਦੋਸਤ ਮਿੱਤਰ ਫਨ ਸ਼ਨ ਦੇ ਲਈ ਤਾਂ ਕਈ ਇਕੱਠੇ ਹੁੰਦੇ ਆ, ਸਟੈਂਡ ਲੈਣ ਵਾਲੇ ਜਿਹੜੇ ਉਹ ਥੋੜ੍ਹੇ ਹੁੰਦੇ ਆ। ਤੇ ਉਹ ਡੈਫੀਨੇਟਲੀ ਆਪਾਂ ਨੂੰ ਤੁਹਾਨੂੰ ਸਾਰਿਆਂ ਨੂੰ ਜਿਹੜਾ ਵੈਸੇ ਹੀ ਜ਼ਿੰਦਗੀ 'ਚ ਹਰ ਇੱਕ ਦੇ ਨਾਲ ਹੀ ਕੋਈ ਨਾ ਕੋਈ ਇੱਦਾਂ ਦੇ ਬੰਦੇ ਵੈਸੇ ਹੀ ਜਿਹੜੇ ਉਹ ਚਾਹੀਦੇ ਹੁੰਦੇ ਆ। ਅਬੀ ਨਬੀ ਤਾਂ ਕਿਸੇ ਦੇ ਨਾਲ ਕਦੋਂ ਵੀ ਕਿਤੇ ਵੀ ਜਿਹੜੀ ਆ ਸਿਚੁਏਸ਼ਨ ਦੇ ਵਿੱਚ ਹੋ ਸਕਦੀ ਹੁੰਦੀ ਆ। ਅੱਛਾ ਅਟਾਰਨੀ ਟਿਰਕੇਨਾ ਜੀ, ਇੱਕ ਕੁਐਸਚਨ ਨਾ ਬਹੁਤ ਜਿਹੜਾ ਆ ਰਿਹਾ ਖਾਸ ਕਰਕੇ ਜਿਹੜੇ R1 ਜਿਹੜੇ ਗੁਰੂ ਘਰਾਂ ਵਾਲੇ ਹੈਗੇ ਆ, ਇੱਕ ਤਾਂ ਮੈਨੂੰ ਲੱਗਦਾ ਉਹਨਾਂ ਦਾ ਅਪਲਾਈ ਹੋਣਾ ਬੰਦ ਹੋਇਆ ਪਿਆ ਅਜੇ ਤੱਕ, ਉੱਤੇ ਮੈਨੂੰ ਲੱਗਦਾ ਰੋਕ ਲੱਗੀ ਆ, ਕੁਛ ਹੈ ਉਹਦੇ ਤੇ ਉਸ ਮੁੱਦੇ ਦੇ ਉੱਤੇ ਕੋਈ ਚਰਚਾ ਚੱਲ ਰਹੀ ਆ ਦੁਬਾਰਾ ਉਹ ਅਪਲਾਈ ਅੱਗੇ ਗ੍ਰੀਨ ਕਾਰਡ ਦੇ ਲਈ ਜਾਂ ਉਹ ਤੋਂ ਅੱਗੇ ਵਾਲੇ ਸਟੈਪ ਦੇ ਲਈ ਕਾਗਜ਼ ਲੈਣ ਵਾਲੀ ਕੋਈ ਗੱਲ ਚੱਲ ਰਹੀ ਆ, ਕੋਈ ਜਾਂ ਕਦੋਂ ਖੋਲਣ ਦੀ ਕੋਈ ਕਿਆਸ ਰਹੀ, ਕੁਛ ਹੈ ਉਸ ਦੇ ਵਿੱਚ ਰਿਲੀਜੀਅਸ ਵੀਜ਼ੇ ਵਾਲੇ ਤੋਂ ਅੱਗੇ ਜਿਹੜਾ ਵਧਣ ਦੇ ਲਈ? ਸੋ ਜੀ ਇਹ ਆਪਣੇ ਜਿਹੜੇ ਰਿਲੀਜੀਅਸ ਵਰਕਰ ਜਿਹੜੇ ਆ ਜਾਂਦੇ ਆ ਉਹ ਅਨਅਵੇਲੇਬਲ ਹੈਗੀ ਕੈਟੇਗਰੀ ਜਿਹੜੀ ਗ੍ਰੀਨ ਕਾਰਡ ਫਾਈਲ ਕਰਨਾ, ਵੀਜ਼ਾ ਬੁਲੇਟਿਨ ਜਿਹੜਾ ਹੁੰਦਾ। ਦੇਖੋ ਜੀ ਇਹ ਜਿੱਦਾਂ ਨਾ EB 1 2 3 4 5 ਏਦਾਂ ਕੈਟੇਗਰੀਆਂ ਹੈਗੀਆਂ 5 ਇੰਪਲੋਇਮੈਂਟ ਦੀਆਂ। ਇਹਦੇ ਵਿੱਚ ਜਿਹੜੇ ਜ਼ਿਆਦਾਤਰ ਜਿੱਦਾਂ ਆਪਾਂ ਜੇ ਕਹੀਏ ਇੰਜੀਨੀਅਰ EB 2 ਤੇ EB 3 ਚ ਆਉਂਦੇ, ਉਹਨਾਂ ਦੀ ਜਿੱਦਾਂ ਵੇਟਿੰਗ ਸੀਗੀ 10 15 ਸਾਲ, ਹਨਾ। ਮਤਲਬ ਮੈਂ ਗੱਲ ਕਰ ਰਿਹਾ ਕਿ ਜਿਹੜਾ ਬੰਦਾ ਭਾਵੇਂ ਮਾਸਟਰਸ ਡਿਗਰੀ PhD ਵੀ ਹੈਗਾ, ਉਹ ਬੰਦੇ ਨੂੰ 15 ਕਿਉਂਕਿ ਲਾਈਨ ਦੇ ਵਿੱਚ ਬਹੁਤ ਜ਼ਿਆਦਾ ਵੱਧ ਗਿਆ ਸੀਗਾ, ਵੇਟਿੰਗ ਤਾਂ ਕਰਕੇ ਵਧੀ ਕਿ ਇੰਜੀਨੀਅਰ ਬੜੇ ਜ਼ਿਆਦਾ ਹੋ ਗਏ। ਤੁਸੀਂ ਇਹੀ ਜਿਹੜੇ ਦੂਜੀ ਕੰਟਰੀ ਦੀ ਗੱਲ ਕਰੋ, UK ਦੀ ਗੱਲ ਕਰ ਲਓ, ਨੇਪਾਲ ਦੀ ਗੱਲ ਕਰ ਲਓ, ਉਹ ਛੋਟੇ ਕੰਟਰੀ ਆ ਤੇ ਉਹਦੇ ਵਿੱਚ ਜਿਹੜੀ ਸੀਗੀ ਐਡੀ ਜ਼ਿਆਦਾ ਇੰਜੀਨੀਅਰਿੰਗ ਦੀ ਡਿਮਾਂਡ ਨਹੀਂ ਸੀ। ਸੋ ਉਹਨਾਂ ਦੇ ਅਲੱਗ-ਅਲੱਗ ਕੰਟਰੀਆਂ ਦੀ ਅਲੱਗ-ਅਲੱਗ ਜਿਹੜੀ ਲਾਈਨ ਜਿਹੜੀ ਚੱਲਦੀ ਆ, ਕਿਹੜੀ ਕੈਟੇਗਰੀ ਦੇ ਹਿਸਾਬ ਨਾਲ ਤੁਸੀਂ ਆਉਂਦੇ ਆ। ਸੋ ਸਿੱਧੇ ਡਿਮਾਂਡ ਸਪਲਾਈ ਤੇ ਜਿਹੜਾ ਗੱਲਬਾਤ ਜਿਹੜੀ ਆਉਂਦੀ ਆ, ਕਿਉਂਕਿ ਵੀਜ਼ੇ ਕਿੰਨੇ ਮਿਲਣੇ ਹਰ ਸਾਲ, ਉਹ ਜਿਹੜਾ ਇੱਕ ਲਿਮਿਟਿਡ ਜਿਹੜਾ ਹੈਗਾ। ਆਪਾਂ ਹਿਸਟੋਰੀਕਲੀ ਕੀ ਦੇਖਿਆ, ਐਟਲੀਸਟ ਜਦੋਂ ਦਾ ਮੈਂ ਆਇਆ 2007 ਤੋਂ ਔਨਵਰਡਸ, ਮੈਂ ਦੇਖਿਆ ਕਿ ਜਿਹੜਾ ਰਿਲੀਜੀਅਸ ਵੀਜ਼ਾ ਸੀਗਾ ਉਹ ਹਮੇਸ਼ਾ ਕਰੰਟ ਰਹਿੰਦਾ ਸੀਗਾ। ਮਤਲਬ ਜਿਹੜਾ ਬੰਦਾ ਐਜ਼ ਅ ਪ੍ਰੀਸਟ ਜਿਹੜਾ ਆਇਆ,
ਜਿਹਦੀ ਕੀ ਰਿਕੁਆਇਰਮੈਂਟ ਕੋਈ ਐਜੂਕੇਸ਼ਨਲ ਜਾਂ ਕੁਛ ਨਹੀਂ ਹੈਗੀ, ਸਿਰਫ ਇਹ ਹੈ ਕਿ ਤੁਸੀਂ ਸਿੱਖ ਹੋਣੇ ਚਾਹੀਦੇ ਆ, ਤੁਸੀਂ R1 ਤੇ ਜਿਹੜਾ ਸੀਗਾ ਉਹ ਆ ਸਕਦੇ ਆ ਸੇਮ ਰਿਲੀਜੀਅਸ ਡਿਨੋਮੀਨੇਸ਼ਨ ਚੋਂ, ਤੇ 2 ਸਾਲ ਜੇ ਤੁਸੀਂ ਗੁਰਦੁਆਰੇ 'ਚ ਕੰਮ ਕੀਤਾ, ਭਾਵੇਂ ਇੰਡੀਆ ਭਾਵੇਂ ਇੱਥੇ, ਤੁਸੀਂ ਗ੍ਰੀਨ ਕਾਰਡ ਜਿਹੜਾ ਫਾਈਲ ਕਰ ਸਕਦੇ ਸੀਗੇ, ਠੀਕ ਹੈ। ਸਿਰਫ ਆਹ ਚੀਜ਼ ਸੀਗੀ, ਤੇ ਹਮੇਸ਼ਾ ਜਿਹੜਾ ਕਰੰਟ ਰਿਹਾ ਕਿ ਮਤਲਬ ਕੋਈ ਵੀ ਜਿਹੜਾ ਸੀਗਾ ਬੰਦਾ ਉਹ ਗ੍ਰੀਨ ਕਾਰਡ ਫਾਈਲ ਕਰ ਸਕਦਾ ਸੀਗਾ, ਜਦੋਂ ਉਹ ਸਪਾਂਸਰ ਕਰ ਦਿੰਦੇ ਸੀਗੇ। 5 ਸਾਲ ਦਾ ਇਹਨਾਂ ਦਾ ਵੀਜ਼ਾ ਹੁੰਦਾ ਸੀਗਾ, ਉਹਦੇ ਵਿੱਚ ਕਰ ਸਕਦੇ ਸੀਗੇ। ਸੋ ਹੁਣ ਕੀ ਹੋਇਆ ਕਿ ਹੌਲੀ-ਹੌਲੀ ਜਿਹੜੀ ਵੇਟ ਵੱਧਦੀ ਗਈ ਤੇ ਉਹ ਕੈਟੇਗਰੀ ਹੋ ਗਈ ਅਨਅਵੇਲੇਬਲ, ਕਿਉਂਕਿ ਐਂਡ ਆਫ ਦਾ ਡੇ ਡਿਮਾਂਡ ਸਪਲਾਈ ਹੈਗਾ, ਕੋਈ ਏਦਾਂ ਨਹੀਂ ਕਿ ਉਹਨਾਂ ਨੇ ਸਪੈਸ਼ਲ ਕੋਈ ਗੁਰਦੁਆਰੇ ਵਾਲਿਆਂ ਨੂੰ ਟਾਰਗੇਟ ਕੀਤਾ ਜਾਂ ਰਿਲੀਜੀਅਸ ਉਹਨਾਂ ਨੂੰ ਉਦਾਰਿਆਂ ਪਦਾਰਿਆਂ ਨੂੰ ਟਾਰਗੇਟ ਕੀਤਾ। ਜਿੱਦਾਂ ਬਾਕੀ ਕੈਟੇਗਰੀਆਂ ਚੱਲਦੀਆਂ ਉਦਾਂ ਹੀ ਸੇਮ ਇਹ ਵੀ ਕੈਟੇਗਰੀ ਹੈਗੀ ਆ। ਤੇ ਉਹ ਹੁਣ ਜਿਹੜਾ ਅਨਅਵੇਲੇਬਲ ਦਾ ਮਤਲਬ ਇਹ ਹੈਗਾ ਕਿ ਤੁਸੀਂ ਗ੍ਰੀਨ ਕਾਰਡ ਨਹੀਂ ਅਜੇ ਫਾਈਲ ਕਰ ਸਕਦੇ, ਕਿਉਂਕਿ ਵੀਜ਼ਾ ਨੰਬਰ ਅਵੇਲੇਬਲ ਨਹੀਂ ਹੈਗਾ। ਸੋ ਇਹਦਾ ਮਤਲਬ ਇਹ ਹੈਗਾ ਕਿ ਤੁਸੀਂ ਆਰ ਵੀਜ਼ੇ ਤੇ ਆਓ, ਜੇ ਤੁਹਾਡਾ ਵੀਜ਼ਾ ਮੁੱਕਦਾ ਤੁਸੀਂ ਕੋਈ ਹੋਰ ਵੀਜ਼ੇ ਤੇ ਸ਼ਿਫਟ ਕਰੋ, ਜਾਂ ਤੁਸੀਂ ਵਾਪਸ ਜਾਓ, ਤੇ ਜਦੋਂ ਤੁਹਾਡਾ ਨੰਬਰ ਆਊਗਾ ਤੁਸੀਂ ਐਮਬੈਸੀ 'ਚ ਜਿਹੜਾ ਸੀਗਾ ਸਿੱਧੇ ਉੱਥੋਂ ਜਿਹੜਾ ਇਮੀਗ੍ਰੈਂਟ ਵੀਜ਼ਾ ਲੈ ਕੇ ਆ ਸਕਦੇ ਆ, ਗ੍ਰੀਨ ਪੱਕੇ ਤੌਰ ਤੇ ਜਿਹੜਾ ਆ ਸਕਦੇ ਆ। ਜਾਂ ਫਿਰ ਤੁਸੀਂ 1 ਸਾਲ ਬਾਹਰ ਕੱਟ ਕੇ ਦੁਬਾਰਾ ਜਿਹੜਾ ਸੀਗਾ 5 ਸਾਲ ਲਈ ਆਰ ਵੀਜ਼ੇ ਤੇ ਜਿਹੜਾ ਆ ਸਕਦੇ ਆ, ਤੇ ਆ ਕੇ ਫਿਰ ਦੁਬਾਰਾ ਤੁਸੀਂ ਉਹ ਪ੍ਰੋਸੈਸ ਕਰ ਸਕਦੇ ਆ। ਸੋ ਬੇਸਿਕਲੀ ਇਹ ਤੁਸੀਂ ਕਹ ਲਓ ਕਿ ਇੱਕ ਤਰ੍ਹਾਂ ਦੀ ਵੇਟਿੰਗ ਗੇਮ ਜਿਹੜੀ ਹੈਗੀ ਆ, ਗੁਰਦੁਆਰੇ ਵਾਲਿਆਂ ਨੂੰ ਦੇਖਣਾ ਪੈਣਾ ਕਿ ਜਿਹੜਾ ਉਹ ਅਗਲਾ ਵੀਜ਼ਾ ਬੁਲੇਟਿਨ ਆ, ਹੁਣ ਜਿੱਦਾਂ ਅਨਅਵੇਲੇਬਲ ਆ ਨਵੰਬਰ ਵਾਲਾ, ਤੇ ਦਸੰਬਰ ਵਾਲਾ ਕੀ ਕਹਿੰਦਾ, ਜਨਵਰੀ ਵਾਲਾ ਕੀ ਕਹਿੰਦਾ, ਫਰਵਰੀ ਵਾਲਾ ਕੀ ਕਹਿੰਦਾ। ਸੋ ਆਪਾਂ ਦੁਬਾਰਾ ਫਿਰ ਜਦੋਂ ਅਗਲੇ ਵਾਲਾ ਵੀਜ਼ਾ ਬੁਲੇਟਿਨ ਆਉਂਦਾ, ਆਪਾਂ ਉਹਦੀ ਨਵੰਬਰ 'ਚ ਜਦੋਂ ਦਸੰਬਰ ਦਾ ਵੀਜ਼ਾ ਬੁਲੇਟਿਨ ਆਊਗਾ, ਆਪਾਂ ਉਹ ਚੈੱਕ ਕਰ ਸਕਦੇ ਆ ਕਿ ਹੁਣ ਦੇ ਨੰਬਰਸ ਕੀ ਹੈਗੇ ਆ। ਸੋ ਸੇਮ ਇਹ ਜਿੱਦਾਂ ਫੈਮਿਲੀ ਵਾਲੀ ਹੁੰਦੀ ਆ ਕਿ 15 ਸਾਲ ਦੀ ਵੇਟਿੰਗ ਆ, ਉਹੀ ਜਿਹੜਾ ਕਨਸੈਪਟ ਜਿਹੜਾ ਹੁਣ ਰਿਲੀਜੀਅਸ ਦੇ ਵਿੱਚ ਵੀ ਆ ਗਿਆ ਜੀ। ਅੱਛਾ, ਇੱਕ ਇਹਦੇ ਨਾਲ ਹੀ ਸੰਬੰਧਿਤ ਜਿਹੜੀ ਗੱਲ ਆ, ਹੁਣ ਜਿੱਦਾਂ R1 ਵੀਜ਼ੇ ਕਿਸੇ ਵੀ ਗੁਰੂ ਘਰ ਨੇ ਅਪਲਾਈ ਕੀਤਾ ਆ, ਕਈ ਵਾਰੀ ਉੱਥੇ ਕਮੇਟੀਆਂ ਚੇਂਜ ਹੋ ਜਾਂਦੀਆਂ, ਕਾਫੀ ਕੁਛ ਹੁੰਦਾ। ਜਿਨ੍ਹਾਂ ਦਾ ਅਪਲਾਈ ਕੀਤਾ ਹੋਇਆ ਗ੍ਰੀਨ ਕਾਰਡ ਦੇ ਲਈ, ਉਹ ਅੰਡਰ ਪ੍ਰੋਸੈਸ ਆ। ਕੋਈ ਅਗਲੇ ਜਿਹੜੇ ਆਉਂਦੇ ਆ, ਜੇ ਉਹ ਕਹਿੰਦੇ ਵੀ ਅਸੀਂ ਇਹਨਾਂ ਦਾ ਹੁਣ ਕੰਟੀਨਿਊ ਕਰਨਾ ਨਹੀਂ ਕਰਨਾ, ਜਾਂ ਕਿਸੇ ਨੂੰ ਕਹਿੰਦੇ ਆ ਵੀ ਹੁਣ ਤੁਹਾਡੀ ਇੰਪਲੋਇਮੈਂਟ ਡਨ ਹੋ ਰਹੀ ਆ, ਉਹਨਾਂ ਮਾਮਲਿਆਂ ਦੇ ਵਿੱਚ ਜਿਹੜੇ ਅਪਲਾਈ ਕੀਤੇ ਹੋਏ ਆ ਗ੍ਰੀਨ ਕਾਰਡ ਵਾਲੇ ਜਾਂ ਦੂਜੇ ਆ, ਉਹਨਾਂ ਦੀ ਫਿਰ ਕੰਟੀਨਿਊਟੀ ਕਿੱਦਾਂ ਬਣਦੀ ਆ? ਕੁਛ ਬਰਕਰਾਰ ਹੋ ਸਕਦਾ ਆ ਕਿ ਉਹ ਜੇ ਹੋਰ ਗੁਰੂ ਘਰ ਦੇ ਵਿੱਚ ਜਾਂਦੇ ਆ, ਕਿ ਉਹ ਟ੍ਰਾਂਸਫਰ ਹੋ ਜਾ ਸਕਦੇ ਹੁੰਦੇ ਆ, ਜਾਂ ਕਿੱਦਾਂ ਉਹ ਸਿਚੁਏਸ਼ਨ 'ਚ ਕੀ ਹੁੰਦਾ ਆ? ਦੇਖੋ, ਨੋ ਡਿਫਰੈਂਟ ਕਿ ਫੇਸਬੁੱਕ ਵਾਲੇ ਕਹੇਗਾ ਆਪਾਂ ਬੰਦੇ ਨੂੰ ਲੇ ਆਫ ਕਰ ਦੇਣਾ, ਗੂਗਲ ਵਾਲੇ ਕਹੇ ਆਪਾਂ ਨਹੀਂ ਰੱਖਣਾ, ਹੈ ਨਾ। ਸੇਮ ਥਿੰਗ ਹੈਗੀ। ਕਮੇਟੀਆਂ ਵਾਲੇ ਜਿਹੜੇ ਸੀਗੇ ਉਹ ਅੰਦਰੂਨੀ ਝਗੜੇ ਆ ਜੀ, ਪਰ ਗੱਲ ਇਹ ਹੈ ਕਿ ਗੁਰਦੁਆਰਾ ਜਿਹੜਾ ਉਹ ਇੰਪਲੋਇਰ ਡਿਸਾਈਡ ਕਰਦਾ ਹੁੰਦਾ ਕਿ ਰੱਖਣਾ ਕਿ ਕੱਢਣਾ, ਬੰਦੇ ਨੂੰ ਕੰਟੀਨਿਊ ਕਰਨਾ ਕਿ ਨਹੀਂ ਕਰਨਾ। ਤੇ ਸੇਮ ਥਿੰਗ ਉਹਦੇ ਵਿੱਚ ਟ੍ਰਾਂਸਫਰ ਲੈ ਸਕਦਾ ਜੀ ਬੰਦਾ, ਦੂਜੇ ਗੁਰਦੁਆਰੇ ਦੇ ਵਿੱਚ ਟ੍ਰਾਂਸਫਰ ਲੈ ਸਕਦਾ। ਸੇਮ ਕੇਸ ਕੰਟੀਨਿਊ ਹੋ ਜਾਂਦਾ ਫਿਰ ਜਿਹੜਾ ਅਪਲਾਈ ਕੀਤਾ ਹੋਇਆ ਹੁੰਦਾ? ਨਹੀਂ, ਉਹਨਾਂ ਨੂੰ ਨਵੇਂ ਸਿਰੋਂ ਕਰਨਾ ਪੈਂਦਾ ਜੀ, ਉਹਨਾਂ ਨੂੰ ਨਵੇਂ ਸਿਰ ਤੋਂ ਜਿਹੜਾ ਉਹ ਕਰਨਾ ਪੈਂਦਾ। ਹਾਂਜੀ, ਜੇ I-360 ਅਪਰੂਵ ਹੋ ਗਿਆ ਹੋਵੇ ਤਾਂ ਪ੍ਰਾਇੋਰਟੀ ਡੇਟ ਜਿਹੜੀ ਸੀਗੀ ਉਹ ਆਪਾਂ ਰੀਕੈਪਚਰ, ਮਤਲਬ ਕਿ ਆਪਾਂ ਕਹਿ ਸਕਦੇ ਹਾਂ, ਪਰ ਉਹ ਵਾਲੇ ਪੜਾਵ ਤੱਕ ਜਾਣਾ ਜਿਹੜਾ ਜ਼ਰੂਰੀ ਹੁੰਦਾ। ਠੀਕ ਹੈ ਜੀ ਜੀ। ਤੇ ਬਹੁਤ ਬਹੁਤ ਧੰਨਵਾਦ ਅਟਾਰਨੀ ਟਿਰਕੀਆਣਾ ਜੀ ਅੱਜ ਦੇ ਸ਼ੋਅ ਦੇ ਲਈ। ਜਾਂਦੇ ਜੇ ਤੁਸੀਂ ਕੁਛ ਕਹਿਣਾ ਚਾਹੁੰਦੇ ਆ, ਦੱਸਣਾ ਚਾਹੁੰਦੇ ਆ, ਫਿਰ ਆਪਾਂ ਸਮਾਪਤੀ ਕਰਦੇ ਹਾਂ। ਤੇ ਇੱਕ ਵਾਰੀ ਫਿਰ ਸਰੋਤਿਆਂ ਤੋਂ, ਦਰਸ਼ਕਾਂ ਤੋਂ ਮਾਫੀ ਵੀ, ਅੱਜ ਕਾਲਸ ਜਿਹੜੀਆਂ ਤੁਹਾਡੀਆਂ ਨਹੀਂ ਲੈ ਸਕਦੇ। ਸੋ ਜਾਂਦੇ ਅਟਾਰਨੀ ਟਿਰਕੀਆਣਾ ਜੀ, ਜੇ ਤੁਸੀਂ ਕੁਛ ਸ਼ੇਅਰ ਕਰਨਾ ਚਾਹੁੰਦੇ ਆ ਜੀ। ਸੋ ਇਹ ਹੈ ਕਿ 2-3 ਮਹੀਨੇ ਬਚਾ ਕੇ ਜਿਹੜਾ ਮਤਲਬ ਜਿੱਦਾਂ ਮਾਹੌਲ ਜਿਹਾ ਲੱਗ ਰਿਹਾ, ਤੇ ਐਂ ਲੱਗ ਰਿਹਾ ਕਿ ਥੋੜੀ ਜੀ ਮਤਲਬ ਢਿੱਲ ਹੋ ਸਕਦਾ ਕਿ ਹੋਵੇ, ਮਤਲਬ ਕਿਉਂਕਿ ਕੋਰਟਸ ਨੇ ਜਿਹੜਾ ਫਾਈਟ ਬੈਕ ਕਰਨਾ ਸ਼ੁਰੂ ਕਰਤਾ, ਤੇ ਇਕੋਨਮੀ ਵਾਲਾ ਮੁੱਦਾ ਜਿਹੜਾ ਸੀਗਾ ਉਹ ਕਾਫੀ ਜਿਹੜਾ ਇੰਪੋਰਟੈਂਟ ਇਹਨਾਂ ਲਈ ਬਣ ਜਾਣਾ, ਕਿਉਂਕਿ ਪ੍ਰੋਡਿਊਸ ਵਗੈਰਾ ਸਾਰੀ ਜਿਹੜਾ ਸਾਈਕਲ ਇਹਨਾਂ ਦਾ ਸੀਗਾ, ਉਹ ਹੁਣ ਜਦੋਂ ਮੈਂ ਕਿਹਾ ਜਦੋਂ ਰਹਿਣਾ ਨਹੀਂ ਕੁਛ ਗੋਦਾਮਾਂ ਦੇ ਵਿੱਚ, ਤੇ ਕੀ ਕਰੂਗੇ। ਤੇ ਫਿਰ ਇਹ ਹੈ ਕਿ ਸਰਕਾਰ ਨੂੰ ਵੀ ਜਿਹੜੇ, ਕਿਉਂਕਿ ਹੁਣ ਜਿਹੜੇ ਫਾਰਮਲੈਂਡ ਸੀਗੇ ਉਹ ਤੁਹਾਨੂੰ ਪਤਾ ਹੀ ਆ, ਉਹ ਵੀ ਲੋਸਿਸ 'ਚ ਹੀ ਜਿਹੜੇ ਜਾ ਰਹੇ ਹੋਣੇ ਆ, ਨੋ ਡਾਊਟ ਉਹਦੇ ਵਿੱਚ। ਤੇ ਇਹ ਜਿਹੜੀ ਸੀਗੀ ਹੁਣ ਇੰਡਸਟਰੀ ਇਹਨਾਂ ਨੂੰ ਪੁਸ਼ ਕਰੂਗੀ ਬੈਕ ਕਿ ਤੁਸੀਂ ਜਿਹੜੀ ਸੀ ਇਮੀਗ੍ਰੈਂਟਸ ਨੂੰ ਏਦਾਂ ਨਾ ਕਰੋ। ਤੇ ਇਹ ਹੈ ਕਿ ਜਿਹੜਾ ਜਿੱਦਾਂ ਹੁਣ ਟਕੋਮਾ ਵਾਲਿਆਂ ਨੇ ਸਟੈਂਡ ਲਿਆ, ਠੀਕ ਹੈ, ਸ਼ਿਕਾਗੋ ਵਾਲਿਆਂ ਨੇ ਸਟੈਂਡ ਲਿਆ, ਤੇ ਕੈਲੀਫੋਰਨੀਆ ਵੀ ਪਿੱਛੇ ਨਹੀਂ, ਉਹ ਵੀ ਨਾਲ ਹੀ ਫੋਲੋ, ਉਹ ਵੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਫੋਲੋ ਕਰਦੇ ਹੀ ਆ। ਤੇ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਹੁਣ ਸੀਗੀਆਂ, ਸਟ੍ਰੈਟਜੀ ਜਿਹੜੀ ਸੀਗੀ ਕਾਊਂਟੀ ਵਾਲਿਆਂ ਨੇ, ਲੋਕਲ ਇਨਫੋਰਸਮੈਂਟ ਵਾਲਿਆਂ ਨੇ, ਉਹ ਟਰੰਪ ਸਰਕਾਰ ਦੇ ਖਿਲਾਫ ਜਿਹੜੀਆਂ ਉਹਨਾਂ ਨੇ ਵੀ ਬਣਾਉਣੀਆਂ ਸ਼ੁਰੂ ਕਰਤੀਆਂ, ਤੇ ਉਹ ਵੀ ਆਪਣੀ ਪਲਾਟਿੰਗ ਜਿਹੜੀ ਕਰ ਹੀ ਰਹੇ ਆਲਰੇਡੀ। ਤੇ ਹੋਪਫੁਲੀ ਏਦਾਂ ਹੀ ਵਧੀਆ ਜਿਹੜੇ ਸੀਗੇ ਡਿਸੀਜਨਸ, ਫੈਸਲੇ ਜਿਹੜੇ ਆਉਣ, ਜਿੱਦਾਂ ਟਕੋਮਾ 'ਚੋਂ ਆਇਆ, ਤੇ ਫਿਰ ਗੱਲਬਾਤ ਬਣੇ। ਜੀ, ਬਹੁਤ ਧੰਨਵਾਦ ਅਟਾਰਨੀ ਟਿਰਕੀਆਣਾ ਜੀ, ਬੜੀ ਮਿਹਰਬਾਨੀ। ਮਿਲਦੇ ਹਾਂ ਨੈਕਸਟ ਟਾਈਮ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।